ਤਰੀ ਵਾਲੇ ਸ਼ਰਬਤ ਇਹਦਾ ਸ਼ਰਬਤ ਖੋਲੋ ਉੱਤੇ ਧਨੀਆ ਵੀ ਆਇਆ ਹੁੰਦਾ। ਮੈਂ ਕਿਹਾ ਫੇਰ ਕਹਿੰਦਾ ਫਿਰ ਕੁੱਤਾ ਹੀ ਹੁੰਦਾ। ਹਾਲਾਤ ਦਾ ਕੋਈ ਪਤਾ ਨਹੀਂ, ਐਵੇਂ ਲੋਕੀ ਚੋਰੀ ਕਰਕੇ ਤੈਨੂੰ ਪੈਸੇ ਭੇਜ ਦੇਣ। ਫਿਰ ਸਕਰੀਨਸ਼ਾਟ ਵੀ ਭੇਜ ਦਿਓ। ਮਗਰ ਯਾਰ ਕਿਸੇ ਮਾਈ ਨੇ ਪਿਆਰ ਦਿੱਤਾ, ਉਹ ਕਾਲ ਮਿਲਾਤੀ। ਕਿਸੇ ਮਾਈ ਨੇ ਪਿਆਰ ਦਿੱਤਾ, ਹੈਲਪਲਾਈਨ ਤੇ ਕਾਲ ਮਿਲ ਗਈ। अस्सलाम वालेकुम जी, की हाल चाल है बाबा जी? ठीक ठाक राजी बाजी। मैं हिसाब लाया उस्ताद जी, बहुता भी ना किसी का प्यार पा के ना बंदा टेंशन च आ जाए, बहुती भी इन्वॉल्वमेंट करके टेंशन च आ जाता, ਸਾਰੇ ਨਾਲ ਹੀ ਹੁੰਦੇ है ना? ਹਾਂਜੀ हाँ ਉਸਤਾਦ ਜੀ, ਜਿੱਥੇ ਖੁਰਾਕ ਅੱਛੀ ਹੋਵੇ ਨਾ ਉੱਧਰ ਆਂਦੀਆਂ ਨੇ ਮੱਖੀ। मैं कहना यार कोई सिस्टम साडा ना एक सोशल प्लेटफार्म ऐसा होवे जिथे ਅਸੀਂ टी टाइम चलाइए ਤੇ ਉਹ ਉਹਨਾਂ ਦੀ ਐਂਟਰੀ ਬੰਦ ਹੋਵੇ। ਓਏ ਸਕੈਨ ਹੋਣ ਤੇ ਪਤਾ ਚੱਲ ਸਕੈਨ ਵੀ ਆਹੀ ਬੰਦੇ ਨੇ ਸਾਰੇ। ਹਾਂ ਆ ਜਿਹੜਾ ਇਹਨਾਂ ਵਿੱਚ ਕੰਮ ਖਰਾਬ ਆ। ਲੋ ਜਿਹੜਾ ਆਪਾਂ ਪਰਸੋਂ ਚੌਥ ਪਹਿਲਾਂ ਨਹੀਂ ਸ਼ੋਅ ਕੀਤਾ ਜੀ, ਉਹਦੇ ਕਮੈਂਟਸ ਤੈਨੂੰ ਮੈਂ ਪੜਾਉਣਾ। ਪਹਿਲੇ ਬੈਡ ਪੜਾਉਣਾ। ਤਰਨ ਕੁਮਾਰ, ਤਰਨ ਮੇਰਾ ਇੱਕ ਯਾਰ ਆ, ਜਾਂ ਤੈਨੂੰ ਉਹਦੇ ਸਦਕੇ ਕੀ ਕਹਾਂ ਤੈਨੂੰ ਮੈਂ। ਤਰਨ ਆਪਣਾ ਜਿਹੜਾ ਜੀ ਸਾਜੀ ਤੁਹਾਡੇ ਦੋਸਤ ਹਰ ਦਿਲ ਅਜ਼ੀਜ਼ ਤਰਨ ਭਾਈ, ਮਿੱਠੇ ਤੇ ਫੈਸਲ ਵੀ ਲੈ ਲਿਆਓ ਨਾਲ। ਇਹ ਚਵਲਾਂ ਨਾਲ ਕਿਉਂ ਕਰਨ ਦੇ ਦਾਨਸ਼ ਮਿੱਠਾ ਫੈਸਲ ਬਾਸ ਨੋਨੀ ਬੈਸਟ। ਤੁਹਾਨੂੰ ਦੋਵਾਂ ਨੂੰ ਚਵਲਾ ਕਿਹਾ ਮੈਂ। ਮੱਚ ਗਿਆ ਮੇਰੇ ਉੱਥੋਂ। ਮੈਂ ਨਹੀਂ ਤੇ ਤਰਨ ਨੂੰ ਤਰਨ ਪਾ ਦੇਣੀ ਸੀ। ਇਹ ਪਹਿਲੇ ਸ਼ੋਅ ਦੀ ਮੈਂ ਹੈ ਸੀ ਉੱਚ। ਆਹੋ ਨਹੀਂ ਕੋਈ ਮੇਰੀ ਵਜ੍ਹਾ ਤੋਂ ਕਿਹਾ ਬੇਵਕੂਫ ਬੰਦਾ ਵਾ ਮੁਦੱਸਰ, ਇੱਕ ਕਾਬਲੇ ਇਤਬਾਰ ਔਰ ਮੌਤਬਰ ਆਦਮੀ। ਉਹਨੂੰ ਵੇਖੋ ਸਾਰੇ ਚਵਲ ਕਹਿੰਦੇ। ਅੱਛਾ ਜੀ, ਤੁਸੀਂ ਸਿਰਫ ਇਹ ਸਾਲ ਮੈਂ ਕਹਿਣਾ ਕੁਛ ਨਹੀਂ, ਮੈਂ ਤੁਹਾਨੂੰ ਸਾਰਿਆਂ ਨੂੰ ਸਿਰਫ ਇਹ ਕਹਿਣਾ ਕਿ ਜਿਹਨੇ ਕਮੈਂਟ ਕੀਤਾ ਵਾ ਉਹ ਕਹਿੰਦੇ ਆ ਚਵਲਾਂ ਨੂੰ ਬਾਇਆ। ਇਹ ਬੜਾ ਵਾ। ਹਾਂ, ਇਹ ਕਮੈਂਟ ਪੜ੍ਹ ਕੇ ਤੇ ਯਾਨੀ ਠੱਪਾ ਹੀ ਲਵਾ ਲਿਆ ਤੂੰ ਕਿ ਵੀ ਤੂੰ ਚਵਲ ਆ। ਜਿਹੜਾ ਪਹਿਲੇ ਕਹਿੰਦਾ ਉਹੀ ਹੁੰਦਾ। traveler.i88 ओए अभी बेचारा कोई मरीज टाइप है। जो बंदा इस शो में जरूरत से ज्यादा हिट हो जाता है वो आउट हो जाता है, बस सिंपल फार्मूला। अल्लाह दी कसम है यार। अच्छा उन्हें क्या ना बंदा किधर कह रहा ना, बंदा देखी वे वो बंदा बोली जा रहा ना, अपनी इदां दी गल करी जा रहा ते अकलमंद बंदा उन्हें वेख रहा पे यार किन्ना अंदरों मतलब मुनाफिक टाइप गलीस टाइप जिहा, और इहदी किदां दी सोच है, आप ही किदां दा वा, हना? ਇਹਦਾ ਇੱਕ ਇਹ ਵੀ ਫਾਰਮੂਲਾ ਵਾ ਕਿ ਉਹਦੇ ਅੰਦਰੋਂ ਉਹ ਹੀ ਨਿਕਲਣਾ ਜੋ ਉਹਨੇ ਅੰਦਰ ਪਾਲਿਆ ਵਾ, ਜੋ ਉਹਨੇ ਪਾਲਿਆ, ਜੋ ਉਹਦੇ ਅੰਦਰ ਹੈ ਵਾ ਪਾਲਿਆ। ਤੇ ਕਮੈਂਟ ਕਰਕੇ ਤੇ ਅਕਲਮੰਦ ਬੰਦਾ ਅੱਗੇ ਹੋਵੇ ਨਾ ਤੇ ਉਹਦੀ ਸ਼ਨਾਖਤ ਕਰ ਲੈਂਦਾ ਕਿ ਯਾਰ ਇਹ ਅੰਦਰੋਂ ਕਿਦਾਂ ਦਾ। ਹਾਂਜੀ ਹਨਾ, ਸਮਝ ਆਈ? ਲੋ ਆ ਬਸ ਇੱਕ ਦੋ ਹੀ ਹੁੰਦੇ ਨੇ ਉਹੀ। ਬਾਕੀ ਨੋਨੀ ਵੇਲਾ ਕਿੱਡਾ ਹਿੱਟ ਹੋ ਗਿਆ ਸੀ ਓਏ, ਜਿਹਨੂੰ ਮੈਂ ਖੜ ਕੇ ਜੋ ਹਿੱਟ ਹੋ ਜਾਂਦਾ ਹੈ ਬਸ ਉਹ ਫਾਰਮੂਲਾ ਸਿੰਪਲ ਹੈ। ਹਾਂ ਨੋਨੀ ਹਿੱਟ ਹੋ ਗਿਆ ਸੀ ਬਹੁਤ। ਤੇ ਹੋਰ ਅੱਛਾ ਬਸ ਆਹ ਤਿੰਨ ਮੈਂ ਲਹਿਦਾ ਰੱਖੇ ਸੀ ਜਿਹੜੇ ਹੈ ਸੀ ਹਾਂ ਚੀਜ਼ੇ ਵਾਸਤੇ। ਹੁਣ ਅੱਗੋਂ ਆਪਣੇ ਸ਼ਹਿਜ਼ਾਦਿਆਂ ਦਾ ਹੈ ਨਾ ਕਲੈਪ ਨਾਲ, ਹੈਨਾ? ਹੁਣ ਆਪਣੇ ਸ਼ਹਿਜ਼ਾਦਿਆਂ ਦਾ। ਹਾਂ ਜਦੋਂ ਪਰਸੋਂ ਚੌਥ ਪਹਿਲਾਂ ਸਾਡਾ ਹੋਇਆ ਵਾ, ਪਲੀਜ਼ ਨਾ ਕੀਆ ਕਰੋ ਉਸਤਾਦ ਜੀ ਐਸੇ। ਆਹੋ ਜਿਹੜੇ ਪਹਿਲੇ ਨਹੀਂ ਡੋਗੋ ਕੈਟੋ, ਉਹਨਾਂ ਦੇ ਦੁੱਖ ਭੁਲਾ ਦੇਣਗੇ ਤੈਨੂੰ। ਠੀਕ ਆ ਉਸਤਾਦ ਜੀ, ਟੀ ਟਾਈਮ ਦੁਬਾਰਾ ਸਟਾਰਟ ਕਰੋ ਨਹੀਂ ਤੇ ਅਸੀਂ ਆਫਿਸ ਦੇ ਬਾਅਦ ਹੜਤਾਲ ਕਰ ਦੇਣੀ। ਉਹ ਧਰਨਾ ਦੇਈਦਾ ਮਰੇ ਹੜਤਾਲੂ। ਅੱਛਾ ਜੀ ਵਿਕਾਸ ਮੇਰਾ ਵੀਰ ਕਹਿੰਦਾ ਉਸਤਾਦ ਜੀ ਤੋਂ YouTube ਤੇ ਬਸ ਟੀ ਟਾਈਮ ਵੇਖਣ ਆਨਾ ਮੈਂ, ਮਿਹਰਬਾਨੀ ਕਰੋ ਸਾਡੇ ਤੇ। ਆਏ ਥੱਲੇ ਵੇਖ ਮਾਨ ਭੱਟੀ ਕਹਿ ਰਿਹਾ ਦਿਲ ਮੇਰਾ ਇਹ ਕਰਦਾ ਛੱਡਦਾ, ਦਿਲ ਮੇਰਾ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ छड़ता। हाँ बाऊ, हाँ डी टैप चौक पे रोड शो किया था आपने उस्ताद जी बाऊ के साथ। हाँ पाकिस्तान का नाम रखा सी चौधरी रहमत अली ने, जेड़ा तेन मैं पहले सवाल किया सी। और यार जाहद वीरे मैं पूछया सी पाकिस्तान का नाम की सी उस तो पहले, मैं ते पूछया नहीं कि किन्ने रखा, लेकिन वो वैसे तेन एज इंफॉर्मेशन दस रहे 1933 दे विच पाकिस्तान का नाम रखा सी चौधरी रहमत अली। पाकिस्तान बनाएंगे सीने पे गोली खाएंगे, ये वही नाम है चौधरी रहमत अली, ਜਿਹਦਾ ਜਦੋਂ ਚੂੜੀਆਂ ਵੱਡੀ ਦੀਆਂ ਤੇ ਅੱਗੋਂ ਕਹੀਦਾ ਨਹੀਂ ਤੇ ਉਹ ਕਹਿੰਦਾ ਅੱਛਾ ਉਹ
ਯਾਰ ਇਹਨੂੰ ਬੰਦਾ 2 ਵਾਰੀ ਤੂੰ ਮੈਨੂੰ ਇਹ ਦੱਸ ਦੇ ਵੀ ਇਹ ਗੇਮ ਜਿਹਨੇ ਬਣਾਈ ਆ ਹਾਂਜੀ ਕਿ ਉਹਨੇ ਪੁੱਗ ਗਿਆ ਤੇ ਮੈਂ ਤੈਨੂੰ ਚੁੰਡੀਆਂ ਵੱਢਣੀਆਂ, ਇਹ ਕਿੰਨੇ ਅੱਗੇ ਇਹ ਸਕ੍ਰਿਪਟ ਲਿਖਿਆ ਕਿ ਤੂੰ ਕਿਹੜਾ ਬਾਬਾ ਰਹਿਮਤੁल्ला? ਇਹਦਾ ਕੀ ਲਿੰਕ ਆ ਚੁੰਡੀਆਂ ਹਟਾਉਣ ਨਾਲ? ਮੈਨੂੰ ਇਹ ਦੱਸ ਦੇ। ਰਹਿਮਤ ਤੋਂ ਕਹਿੰਦਾ ਰਹਿਮ ਕਰ। ਨਹੀਂ, ਬਾਬਾ ਰਹਿਮਤੁल्ला ਇੱਕ ਸ਼ਖਸ ਦਾ ਨਾਮ ਆ। ਹਾਂਜੀ ਠੀਕ ਕੱਲਾ ਰਹਿਮਤੁल्ला ਮਰੇ ਮੈਂ ਅੱਲਾ ਦੀ ਰਹਿਮਤ ਛੱਡ, ਨਹੀਂ ਬਾਬਾ ਰਹਿਮਤੁल्ला, ਇਹਦਾ ਕੀ ਮਤਲਬ ਆ? ਉਹ ਉਸਤਾਦ ਜੀ ਚੁੰਡੀਆਂ ਦਾ ਪੀਰ ਸੀ। ਨਹੀਂ, ਇਹਦਾ ਕੋਈ ਉਹਦੇ ਨਾਲ ਲਿੰਕ ਆ, ਕੋਈ ਉਹ ਕਿਤੇ ਚੁੰਡੀਆਂ ਤੋਂ ਬਚਿਆ ਵਾ ਕਿਸੇ ਹਿਸਾਬ ਜਾਂ ਨਾਲ। ਉਹਦੀ ਯਾਦ ਕੀਤੀ ਗੇਮ ਹੋਣੀ। ਉਹਨੇ ਕਿਹਾ ਮੇਰਾ ਨਾਮ ਲੋ। अच्छा जी, सोनू उमर कहना जिंदगी वीरान सी हो गई है विदाउट टी टाइम। ਓਏ ਰੰਗ ਹੀ ਉੜ ਗਏ। ठीक है जी। ईके नूर मुदस्सर भाई प्लीज जानी सर ते कैमरा छੱਡ ਚੁੱਕ ਕੇ ਲੈ ਜਾਓ, ਆਪਣਾ ਰੋਡ ਸ਼ੋ ਕਰੋ, ਆਪਾਂ ਸਾਰੇ ਉੱਥੇ ਆ ਜਾਂਦੇ। ਓਏ ਮੈਂ ਇਸ ਡਰ ਤੋਂ ਮੈਨੂੰ ਖਦਸ਼ਾ ਸੀ, ਮੈਂ ਇਸ ਤੋਂ ਪਹਿਲੇ ਇਹਨੂੰ ਤੋੜ ਕੇ ਇਧਰ ਲੈ ਆਂਦਾ। ਓਨਲੀ ਹਸਨੈਨ ਯਾਦ ਨਹੀਂ, ਆ ਨਹੀਂ ਗੱਲ ਬਣਦੀ। ਉਹ ਨਹੀਂ, ਹਸਨੈਨ ਨਾ ਬਹੁਤ ਸੋਹਣਾ ਵੀਰੇ, ਹਸਨੈਨ ਯਾਦ ਜਿਹੜਾ ਨਾ ਉਹ ਨਹੀਂ ਬਣਦਾ ਪਿਆ। ਇਹਦਾ ਨਾਲ ਇੱਕ हसनैन, ओनली हसनैन लिख ला बस। सज्जाद जनी भाई मैं आपका एडिक्टेड ਓਏ हो चुका हूँ, प्लीज रोज शो अपलोड किया करें। हाँ ਐਡਿਕਟ ਹੋ ਗਏ ਉਸਤਾਦ। हाँ ਸਿੰਘ ਲਵ 96 ਉਹ ਤੁਹਾਨੂੰ ਥੋੜੀ ਪਤਾ ਇੰਨੇ ਦਿਨ ਕਿਦਾਂ ਲੰਘੇ। ਬਾਰ-ਬਾਰ YouTube ਰੀਫਰੈਸ਼ ਕਰਦਾ ਰਿਹਾ। ਉਸਤਾਦ ਜੀ ਕਹਿੰਦੇ ਕਿਦਾ ਖੁਦ ਖੁਦਾ ਦਾ ਖੌਫ ਖਾਓ ਤੇ ਰੋਜ਼ आओ। अच्छा जी, ये वीडियो हर बंदा अपने 5 फ्रेंड्स को जरूर सेंड करे, इस वजह से व्यूवरशिप बढ़ेगी और उस्ताद जी कंटिन्यू रखेंगे। मैं को व्यूवरशिप ਦਾ ਕਰਕੇ ਕਰਦਾ ਪਿਆ, ਨਾ ਵੇਖੋ ਤੁਸੀਂ ਜਿਹੜੇ ਆਪਣਾ ਜਿਹੜੇ ਨਹੀਂ ਵੇਖਦੇ ਨਾ ਵੇਖਣ। ਪਹੁੰਚੇ ਨਹੀਂ ਸਰ। ਹਾਂ 500 ਬੰਦਾ ਰਹਿ ਜਾਏ ਭਾਵੇਂ 200 ਰਹਿ ਜਾਏ, ਇਹ ਚ ਕਿਹੜੀ ਗੱਲ ਆ, नो टेंशन। अमन ऑफिशियल, उस्ताद जी हमें मार दें अगर टी टाइम नहीं करना तो। ओके दुबई बॉयज, ओ हो वाह यार जानी भाई, मुझे नहीं पता, आपसे प्यार करता हूं इसका मतलब ये नहीं है कि ऐसा करो। मून जानी, सज्जाद भाई वादा करें अब कभी आप इतना टाइम बगैर बताए गैब नहीं होंगे। ਲੋਕਾਂ ਦਾ ਦਿਲ ਟੁੱਟੇ। आए मेंटल बॉय ले, एक तो मैंने यही नहीं समझ आती। ਤੇ ਗੱਲ ਸਮਝਦਾ नहीं मैं तो हाँ मैं तो यही कहने लगा कि मैंने ये नहीं समझ आती कि ਪੁੱਠਾ ਸਿੱਧਾ ਕੰਮ ਆ। ਇੱਕ ਬੰਦੇ ਨੇ ਲਿਖਿਆ ਹੁੰਦਾ, ਨਾਮ ਆਪਣਾ ਲਿਖਿਆ ਹੁੰਦਾ ਡੀਸੈਂਟ ਵਰਲਡ ਦਾ ਡੀਸੈਂਟ ਬॉय, ਬੱਚਾ ਤਮੀਜ਼ ਵਾਲਾ, ਇਦਾਂ ਦਾ ਨਾਮ ਰੱਖਿਆ ਹੁੰਦਾ ਤੇ ਥੱਲੇ ਫੁੱਲ ਚਵਲ ਗੱਲ ਲਿਖੀ ਹੁੰਦੀ। ਉਹਨੇ ਲਿਖਿਆ ਵਾ ਮੈਂਟਲ ਬॉय ਤੇ ਏਡੀ ਸੋਹਣੀ ਗੱਲ ਲਿਖੀ। ਓਹੋ ਇਹ ਉਲਟ ਹੋ ਗਿਆ ਨਾ ਸਾਹਿਬ। ਆ ਜਾ ਕੇ ਹਾਂ ਨਹੀਂ, ਉਹਨੇ ਸਹੀ ਲਿਖਿਆ ਵਾ ਮੈਂਟਲ ਬॉय। ਬਾਬਾ ਸੌਰੀ ਯਾਰ, ਮੈਂ ਨਹੀਂ ਸੌਰੀ ਯਾਰ, ਸੌਰੀ यार, तू बिल्कुल एक्यूरेट ना रखे अपना। आ जाके फिर वही स्टार्ट कर लिया। मुझे लगा कोई शो करेंगे बाहर जाकर जैसे राणा इजाज करता टीम के साथ, बट इनको समझ नहीं आनी, करो जो मर्जी कहना। 90 के 80 के व्यूज आते थे, अब देख लो 50 या 60 के रहने नहीं है। बच्चा हो रहा, ਸਮਝਦਾ। हाँ बच्चा समझदार और लुकिया हुआ। अच्छा ਨਾਮ ਦੇ ਪਿੱਛੇ अगर यही काम करना तो कुछ न्यू करना और पीछे हो जाएगा लोग, और पीछे हो जाएंगे लोग, याद रखना। ओ जियो ए तो अगे ना मेंटल बॉय ना लिख, अगे लिख वेरी मेंटल बॉय। हाँ अच्छा जी, आ एक कमेंट आ मेरी भैन दा लाहौरों, थैंक यू सो मच वीर जी, आज सुकून से सो पाऊंगी, अल्लाह मेरी विश जरूर पूरी करेगा। मैं आपको लाहौर बुलाकर अपने हाथ का खाना भी खिलाऊंगी इंशाल्लाह। लव यू ब्रदर, जिंदगी रही थी तो जरूर मिलूंगी अपने भाई जानी भाई जान से इंशाल्लाह। मिसिज इमरान फ्रॉम लाहौर। लो जी इमरान भनवैया साहब। अच्छा सुहेल कुरैशी साहब कह रहे ने छड़ यार जानी हार्ट ब्रेक करके रख दिता ही। हाय अच्छा, उस तो बाद उस्मान, जानी भाई ਹੁਣ ਨਹੀਂ ਅਸੀਂ ਤੰਗ ਕਰਦੇ, ਕਸਮੇ ਪਲੀਜ਼ ਵਾਪਸ ਆ ਜਾਓ। ਹੈ ਅੱਛਾ ਵੈਡਿੰਗ ਪਿੰਗੋ ਇਹਨੇ ਦਿਨ ਕਿੱਥੇ ਸੀ? ਦੱਸ ਹਾਂ ਕਿੱਥੇ ਸੀ ਮੈਂ ਤੇ? ਵੇ ਤੂੰ ਕਿੱਥੇ ਸੀ? अहमद बेग मेरा वीर कहता उस्ताद जी खुदा का वास्ता रेगुलर कर ले, रोटी नहीं अच्छी लगती, शो हो तो शो ना हो तो प्लीज। और जानी भाई
ऐसा लगे जैसे 1 साल बाद वीडियो आई है। ਭਰਾ ਬੰਦ ਨਾ ਕਰਿਆ ਕਰੋ, ਇਦਾਂ ਲੱਗਦਾ ਜਿੱਦਾਂ ਅਸੀਂ ਮਰ ਗਏ ਆ ਯਾਰ। ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਸਲਾਮਤ ਰਹੋ। ਲਓ ਜੀ ਬਾਊ ਜੀ ਆਏ ਨੇ ਸਾਜੀ। ਬਾਊ ਜੀ ਅੱਛਾ ਮੇਰੀ ਗੱਲ ਸੁਣੋ ਯਾਰ, ਮੇਰੀ ਖਾਲਾ ਫੌਤ ਹੋ ਗਈ ਯਾਰ ਪਰਸੋਂ ਕੱਲ ਪਰਸੋਂ। ਸਮਝ ਨਹੀਂ, ਮੇਰੀ ਅੰਮੀ ਨੂੰ 7 ਭੈਣਾਂ ਸੀ, 6 ਭੈਣਾਂ ਸੀ ਤੇ 7 ਵਿਚਾਰੀਆਂ ਇੱਕ ਉਮਰ ਜਿਹੜੀਆਂ ਵੱਡੀਆਂ ਸੀ ਫੌਤ ਨਹੀਂ ਗਈਆਂ। ਹੁਣ ਜਿਹੜੀ ਮੇਰੀ ਖਾਲਾ ਸੀ ਨਾ ਵੱਡੀ ਇੱਕ, ਉਹ ਫੌਤ ਹੋ ਗਈ ਯਾਰ। ਬੜਾ ਮੈਨੂੰ ਦੁੱਖ ਹੋਇਆ ਉਹਦੀ। ਅੱਛਾ ਮੈਨੂੰ ਇਹ ਨਹੀਂ ਦੁੱਖ ਹੋਇਆ, ਇੱਕ ਤੇ ਬੰਦੇ ਨੇ ਜਾਣਾ ਹੀ ਜਾਣਾ ਯਾਰ, ਹਰ ਇੱਕ ਨੇ। ਜਦੋਂ ਕੋਈ ਬੰਦਾ ਮਰਦਾ ਨਾ ਤੁਹਾਨੂੰ ਉਦੋਂ ਪਤਾ ਲੱਗਦਾ ਯਾਰ ਮੈਂ ਮਿਲਣ ਹੀ ਸੀ ਜਾਂਦਾ ਕਿੰਨੀ ਦੇਰ, ਹਨਾ। ਤੇ ਇੱਥੇ ਹੀ ਅਸੀਂ ਹੁਣ ਉਹੀ ਰੌਲਾ ਜਿਸ ਵਜ੍ਹਾ ਤੋਂ ਮੈਂ ਟੀ ਟਾਈਮ ਬੰਦ ਕੀਤਾ ਜਿਹੜਾ ਨਾ, ਉਹ ਇਹ ਰੌਲਾ ਸੀ। ਸਹੀ ਤੁਸੀਂ ਆਰਾਮ ਨਾਲ ਆਏ 4 ਘੰਟੇ ਹੋ ਗਏ ਮੇਰੇ, ਉਸ ਤੋਂ ਬਾਅਦ 8 ਘੰਟੇ ਤੇ ਕੰਮ ਹੁੰਦਾ। ਸਹੀ ਸਮਝ ਆ ਰਹੀ ਨਾ? ਹਾਂਜੀ ਹਾਂ। ਤੇ ਉਹ ਇਹ ਰੌਲਾ ਸੀ ਕਿ ਮੈਂ ਕਿਤੇ ਜਾ ਨਾ ਵਿਆਹ ਨਾ ਫੌਤਗੀ। ਅੱਛਾ ਇੱਕ ਫੌਤਗੀ ਤੇ ਮੇਰਾ ਥੋੜਾ ਜਿਹਾ ਹੋਰ ਵੀ ਰੌਲਾ ਮੈਨੂੰ ਥੋੜਾ ਐਂਜ਼ਾਈਟੀ ਦਾ ਰੌਲਾ ਨਾ, ਉਹ ਮੇਰੇ ਕੋਲ ਜਦੋਂ ਸਾਰੇ ਇਕੱਠੇ ਹੋਏ ਹੁੰਦੇ ਨਾ, ਇਕੱਠੇ ਹੋ ਕੇ ਇੱਕ ਜਦੋਂ ਯਾਨੀ ਮੈਂ ਜਾਣਾ ਵਾਂ ਤੇ ਉਹ ਮੈਂ ਦੇਖਦਾ ਤੇ ਹਰ ਬੰਦੇ ਨੂੰ ਇਹ ਕਹਿਣਾ ਮੇਰੇ ਨਾਲ ਆਪ ਉਹ ਸ਼ਿਵਰਿੰਗ ਹੈ ਤੇ ਮੈਨੂੰ ਸ਼ਿਵਰਿੰਗ ਸ਼ੁਰੂ ਹੋ ਜਾਂਦੀ, ਮੈਨੂੰ ਪੈਨਿਕ ਅਟੈਕ ਸ਼ੁਰੂ ਹੋ ਜਾਂਦੇ ਤੇ ਮੇਰੇ ਕੋਲ ਦੇਖੇ ਨਹੀਂ ਜਾਂਦੇ। ਤੇ ਮੈਂ ਕਹਿੰਦਾ ਮੇਰਾ ਇੱਕ ਕਜ਼ਨ ਯਾਰ ਮੇਰਾ ਓਏ ਹੋਏ ਮੇਰੀ ਖਾਲਾ ਸਭ ਤੋਂ ਵੱਡੀ ਖਾਲਾ ਦਾ ਬੇਟਾ ਸੀ, ਭਾਈਆਂ ਸੀ ਉਹਨੂੰ ਕਹਿੰਦੇ ਸੀ ਕੀ ਜਿਹੜਾ ਮੈਂ ਕਹਿੰਦਾ ਨਾ ਤੁਹਾਨੂੰ ਕਿ ਮੇਰਾ ਕਜ਼ਨ ਸੀ, ਉਹ ਜ਼ਿੰਦਾ ਹੁੰਦਾ ਮੈਂ ਤੁਹਾਨੂੰ ਉਹਦੇ ਕੋਲ ਇੱਥੇ ਰੋਟੀ ਪਕਾ ਕੇ ਖਵਾਉਣੀ ਸੀ। ਭਾਈਆਂ ਮੈਂ ਤੁਹਾਨੂੰ ਕਹਿੰਦਾ ਨਾ ਮੇਰਾ ਕਜ਼ਨ ਰੋਟੀ ਪਕਾਉਂਦਾ ਸੀ ਯਾਰ, ਸੁਭਾਨ ਅੱਲਾ ਸਾਲਨ ਤੋਬਾ ਦਾ ਮੁਕਾਮ। ਉਹ ਜਦੋਂ ਫੌਤ ਹੋਇਆ ਉਦੋਂ ਨਹੀਂ ਗਿਆ। ਮੇਰੀ ਇੱਕ ਮਾਮੂ ਦੀ ਕੁੜੀ ਮੇਰੀ ਭੈਣ ਫੌਤ ਹੋਈ ਬਹੁਤ। ਅੱਛਾ ਹੁੰਦਾ ਮੈਂ ਵਿਹਲਾ ਸਾਰਾ ਕੁਝ, ਮੈਨੂੰ ਡਰ ਜਿਹਾ ਲੱਗਦਾ ਹੁੰਦਾ। ਮੈਨੂੰ ਪਤਾ ਮੈਂ ਜਿਉਂ ਉਧਰ ਨੂੰ ਜਾਈ ਜਾਣਾ ਤੇ ਮੇਰੇ ਕੋਲ এনवायरमेंट ਨਹੀਂ ਬਰਦਾਸ਼ਤ ਹੁੰਦਾ ਯਾਰ। ਤੁਸੀਂ ਆਪ ਇੱਕ ਪੇਸ਼ੈਂਟ ਸੀ ਨਾ। ਮਾਂ ਮੇਰੇ ਕੋਲ ਨਹੀਂ ਹੁੰਦਾ। ਮੈਂ ਕਿੰਨੀ ਦੇਰ ਉਸ ਤੋਂ ਬਾਅਦ ਮੇਰਾ ਗੇਮ ਪੈਂਦੀ ਰਹਿੰਦੀ ਹੈ ਮੈਨੂੰ। ਜਦੋਂ ਮੈਨੂੰ ਐਂਜ਼ਾਈਟੀ ਹੋਈ ਸੀ ਨਾ, ਉਦੋਂ ਵੀ ਜਿੰਨੇ ਨੈਗੇਟਿਵ ਸੀ ਨਾ ਹਿਸਾਬ ਕਿਤਾਬ, ਹਾਂਜੀ ਮੈਨੂੰ ਉਹ ਹੀ ਯਾਦ ਆਈ ਜਾਂਦੇ ਸੀ। ਤੇ ਹੁਣ ਜਦੋਂ ਮੈਂ ਇੱਧਰ ਚੱਲ ਜਾਂਦਾ ਨਾ, ਹਾਂ ਦੁੱਖ ਮੈਨੂੰ ਬੜਾ। ਮੈਂ ਕਿਹਾ ਯਾਰ ਮੈਂ ਸ਼ੋਅ ਸਾਰਿਆਂ ਨੂੰ ਕਹਾਂਗਾ ਦੁਆ ਕਰਨਾ ਯਾਰ ਮੇਰੀ ਖਾਲਾ ਲਈ। ਮੇਰੀ ਖਾਲਾ ਸ਼ੋਰਬਾ ਬਣਾਉਂਦੀ ਹੁੰਦੀ ਸੀ, ਰਜ਼ਾਬਾਦ 7 ਨੰਬਰ ਗਲੀ 'ਚ ਰਹਿੰਦੇ ਸੀ। ਮਟਨ ਦਾ ਸ਼ੋਰਬਾ ਬਣਾਉਂਦੀ ਸੀ ਯਾਰ, ਮੈਂ ਐਸਾ ਸ਼ੋਰਬਾ ਹੀ ਨਹੀਂ ਖਾਧਾ ਗਾ। ਉਹਦੀ ਤਰੀ ਔਰ ਉਹਦੇ ਉੱਤੇ ਧਨੀਆ ਤੈਰਦਾ ਹੁੰਦਾ ਸੀ। ਉਹ ਮੇਰੇ ਮੌਲਾ 7 ਨੰਬਰ ਗਲੀ 'ਚ ਘਰ ਹੁੰਦਾ ਸੀ, ਪੌੜੀਆਂ ਥੋੜੀਆਂ ਚੜ੍ਹ ਕੇ ਇੱਧਰ ਖੁੱਡੇ 'ਚ ਖਾਲਾ ਨੇ ਕੁਕੜੀਆਂ ਰੱਖੀਆਂ ਹੁੰਦੀਆਂ ਸੀ, ਉਹ ਤੋਂ ਦੇਸੀ ਆਂਡੇ ਸਾਲਣ ਉਹਨੇ ਪਕਾਉਣਾ। ਉਸ ਤੋਂ ਬਾਅਦ ਫਿਰ ਉਹ ਚਲੇ ਗਏ ਹੋਰ ਕਿਸੇ ਪਾਸੇ। ਤੇ ਕਿੰਨੇ ਸਾਲ ਮੈਂ 1-2 ਵਾਰੀ ਮਿਲਿਆ, ਦੁਬਾਰਾ ਜਾਇਆ ਹੀ ਨਹੀਂ ਗਿਆ। ਤੇ ਜਿਹੜੇ ਰਿਸ਼ਤੇਦਾਰਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ ਉਹ ਸਾਲੇ ਰੋਜ਼ ਮੱਥੇ ਲੱਗੀ ਜਾਂਦੇ। ਵੀ ਹੁੰਦਾ ਵਾ, ਵੀ ਜਾਂਦੇ ਰਹਿਣ ਨਹੀਂ ਕੋਈ ਵੀ ਨਹੀਂ, ਉਹ ਕੋਈ ਏਡੇ ਦੂਰ ਦੇ ਨਹੀਂ, ਉਹ ਆਪਣਾ ਹੀ ਨੇ ਭੈਣ ਭਰਾ। ਮੇਰੇ ਫੋਟੋ ਇਹਨਾਂ ਉਸਤਾਦ ਜੀ ਆਏ ਤੇ ਉਸਤਾਦ ਜੀ ਨੂੰ ਸੀ ਕਿ ਮੈਨੂੰ ਮਿਲ ਕੇ ਨਾ ਨਸਰ ਹੋਏਗਾ, ਤੇ ਮੈਨੂੰ ਇਹਦਾ ਮਿਲ ਕੇ ਜਦੋਂ ਛੱਡਿਆ ਕਰਦੇ ਨਹੀਂ ਮਤਲਬ ਇਹ ਹੈ ਕਿ ਯਾਰ ਉਹ ਇਸ ਟੀ ਟਾਈਮ ਦੀ ਵਜ੍ਹਾ ਤੋਂ ਨਾ ਮੇਰਾ ਬੜਾ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਕਿ ਯਾਰ ਬੜਾ ਮੇਰਾ ਨਿਜ਼ਾਮ ਖਰਾਬ ਹੋ ਗਿਆ। ਹੁਣ ਇਹ ਹੈ ਕਿ ਸ਼ੁਕਰ। ਅੱਛਾ ਹੁਣ ਟੀ ਟਾਈਮ ਨਹੀਂ ਮੈਂ ਕਰ ਰਿਹਾ, ਮੈਂ ਤੁਹਾਡੀ ਤਲਾਸ਼ ਤੇ ਦੱਸ ਦੇਵਾਂ। ਉਹ ਮੈਨੂੰ ਪਹਿਲੇ ਅੱਛਾ ਕੈਸੀ ਗੱਲ ਆ, ਮੈਂ ਤਾਂ ਕੈਸਾ ਸਮਝ ਗਿਆ ਕਿ ਮੈਂ ਜਦੋਂ ਕੋਈ ਗੱਲ ਕਰਦਾ ਨਾ ਉਦੋਂ ਮੈਂ ਪਹਿਲੇ ਹੀ ਦੱਸ ਦਿੰਦਾ ਵਾਂ ਕਿ ਲੈ ਵੀ ਹੁਣ ਜਦੋਂ ਅਸੀਂ ਆਹ ਕਰਨਾ ਨਾ ਤੇ ਇਹਦਾ ਇਹ ਮਤਲਬ ਲਿਆ ਜਾਣਾ, 3 ਜਣਿਆਂ ਨੇ ਆਹ ਮਤਲਬ ਲੈਣਾ ਜੀ। ਜਿਹਨੇ ਇੱਕ ਜਾਣੇ ਨੇ 19 ਆਈਡੀਆ ਬਣਾਈਆਂ ਨੇ ਨਾ। ਤੇ ਗੱਲ ਇਹ ਆ ਯਾਰ ਕਿ ਮੈਂ ਨਹੀਂ ਸੀ ਕਰਨਾ ਟੀ ਟਾਈਮ ਸੱਚੀ, ਕਦੀ ਕਿਸੇ ਦੀ ਗੱਲ ਖਾ ਜਾਂਦੀ ਹੈ। ਤੇ ਆ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਸੁਣਾਈਆਂ ਬੜੀਆਂ ਵੱਡੀਆਂ ਗੱਲਾਂ ਨੇ ਕਿ ਅਸੀਂ ਤੁਹਾਡੇ ਤੋਂ ਬਗੈਰ ਏਦਾਂ ਰੋਟੀ ਨਹੀਂ। ਇਸ ਤੋਂ ਵੀ ਪੀਕ ਗੱਲਾਂ ਡਿਟੇਲ ਨਾਲ ਮੈਨੂੰ ਮੇਲ ਆਈਆਂ ਨੇ, ਜਿਹਦੇ 'ਚ ਉਹਨਾਂ ਨੇ ਡਿਟੇਲ ਨਾਲ ਦੱਸਿਆ ਕਿ ਟੀ ਟਾਈਮ ਸਾਡੇ ਲਈ ਕੀ ਆ। ਤੇ ਮੈਂ ਫਿਰ ਉਹਨਾਂ ਨੇ ਮੈਂ ਕਿਹਾ ਜੀ ਟੀ ਟਾਈਮ ਨਹੀਂ ਨਾ, ਮੈਂ ਕਿਹਾ ਦੇਖ ਲਓ 3 ਦਿਨ ਹੋ ਗਏ ਮੈਂ ਕਿਹਾ ਟੀ ਟਾਈਮ ਮੈਂ ਖੁਸ਼ ਆਉਂਦੀ ਮੈਂ ਤਾਂ ਕਿਹਾ ਜੀ ਤਾਂ ਨਹੀਂ। ਲੇਕਿਨ ਇਹ ਹੈ ਕਿ ਉਹਨਾਂ ਨੇ ਕਿਹਾ ਯਾਰ ਨਜ਼ਰ ਆ ਜਾਇਆ ਕਰੋ ਸਾਨੂੰ ਬਹਿ ਕੇ, ਬਸ ਸਾਡਾ ਕੁਛ ਕਾਮੇਡੀ ਨਾ ਕਰੋ, ਕੁਛ ਜੁਗਤ ਨਾ ਕਰੋ, ਕੁਛ ਨਾ ਕਰੋ ਪਲੀਜ਼। ਕੁਛ ਐਸਾ ਮੇਰੀਆਂ ਭੈਣਾਂ ਨੇ, ਕੁਛ ਮੇਰੀਆਂ ਮਾਵਾਂ ਨੇ, ਕੁਛ ਮੇਰੇ ਬਜ਼ੁਰਗਾਂ ਨੇ, ਮੈਂ ਉਹਦੀ ਵਜ੍ਹਾ ਨਾਲ ਮਜਬੂਰਨ ਕਸਮੇ ਬੈਠਾ। ਤੇ ਹੁਣ ਇਹਦਾ ਮਤਲਬ ਇਹ ਸਮਝਿਆ ਜਾਏ ਕਿ ਲਓ ਜੀ ਜਿੱਥੇ ਦੀ ਖੋਤੀ ਉੱਥੇ ਠੀਕ ਹੈ ਨਾ। ਉਹ ਆਪਣੇ ਅੰਦਰ ਝਾਤੀ ਮਾਰੋ ਤੁਸੀਂ, ਕਸਮੇ ਬਹੁਤ ਹੌਲੇ ਜੇ ਲੋਕ ਹੋ ਜਿਹੜੇ ਏਦਾਂ ਸੋਚਦੇ। ਅੱਜ 3 ਤੋਂ 4 ਵਜੇ ਤੱਕ ਲਾਹੌਰ ਦੇ ਨੰਬਰ ਤੇ ਕਾਲ ਕਰਨ ਡਾਕਟਰ ਕੋਲ। ਉਹਨਾਂ ਨੇ ਜਾਣਾ। ਅੱਛਾ ਇਸ ਮਰੀਜ਼ ਦੀ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਕਹਿੰਦਾ ਕਿ ਨਹੀਂ ਮੈਂ ਠੀਕ ਆ। ਓਏ ਕਸਮੇ ਅੱਜ ਇਹਨਾਂ ਨੂੰ ਮੈਂਟਲੀ ਫੋਬੀਏ ਏਦਾਂ ਦੀ ਪ੍ਰੋਬਲਮ ਅੰਦਰ ਗਲਾਜ਼ਤ ਕਿ ਜਦੋਂ ਸੋਚਣਾ ਅਗਲੇ ਵਾਸਤੇ ਬੁਰਾ ਹੀ ਸੋਚਣਾ। ਇਸ ਤੋਂ ਮੈਂ ਕਹਿਣਾ ਸਾਂ ਕਿ 10 ਲੱਖ ਇਹਨਾਂ ਦੇ ਪਿਓ ਨੇ ਐਡਵਾਂਸ ਫੜਾਇਆ, ਉਹਨਾਂ ਨੇ ਕਦੀ ਨਹੀਂ ਸੀ ਜੰਮਣਾ। ਇਹਨਾਂ ਦੇ ਦੁੱਖੋਂ ਮੈਂ ਕਿਹਾ ਕਿ ਮੈਂ ਇੱਕ ਅਦਾਰਾ ਬਣਾਉਣਾ ਜਿੱਥੇ ਮੈਂ ਇਹ ਪੈਦਾ ਹੀ ਨਹੀਂ ਹੋਣ ਦੇਣੇ। ਇਹਨਾਂ ਨੂੰ ਮੈਂ ਸਵਾਲ ਸਮਝਣਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ।
ਇਹਨਾਂ ਨੂੰ ਪੈਦਾ ਨਹੀਂ ਸੀ ਹੁੰਦਾ ਨਾ 10 ਲੱਖ ਹੋਣਾ ਜੋ ਜੰਮ ਕੇ ਸਿੱਟ ਦਿੱਤੇ ਨੇ ਅੱਗੋਂ ਨਾ ਪਰਵਰਿਸ਼ ਹੋਈ ਨਾ ਗੱਲ ਕਰਨ ਦਾ ਤਰੀਕਾ ਸਿਖਾਇਆ ਨਾ ਇਹ ਦੱਸਿਆ ਪੁੱਤ ਦਿਲਜ਼ਾਰੀ ਨਹੀਂ ਕਰਨੀ ਨਾ ਬੇਟਾ ਇਹ ਗੱਲ ਨਹੀਂ ਕਰਨੀ ਅਗਲੇ ਦਾ ਤੂੰ ਕਿਹਾ ਹੀ ਨਹੀਂ ਉਹ ਵੱਡੇ ਹੋ ਗਏ ਜਵਾਨ ਹੋ ਗਏ ਉਹ ਹੁਣ ਦੁਨੀਆ ਦੇ ਅਜ਼ਾਬ ਬਣੇ ਨੇ ਕਦੀ ਕਿਤੇ ਲਿਖ ਕੇ ਕਿਸੇ ਨਾਲ ਦਿਲ ਉਜ਼ਾਰੀ ਜਾਂਦੇ ਕਦੀ ਕਿਸੇ ਦਿਲ ਦਾ ਤੰਤ ਕਰੀ ਜਾਂਦੇ ਆ ਅੰਦਰ ਬੈਠੇ ਸੋਚ ਆਪਣੀ ਆ ਦੇਖ ਨਾ ਬਾਊ ਤੂੰ ਇੱਥੇ ਬੈਠਾ ਵਾ ਇੱਕ ਮਿਸਾਲ ਆ ਤੇਰੇ ਨਾਲ ਕੋਈ ਮਸਲਾ ਬਣੇ ਨਾ ਮੈਂ ਤੈਨੂੰ ਕਹਾਂ ਯਾਰ ਬਾਊ ਇਸ ਬੰਦੇ ਨੇ ਤੈਨੂੰ ਗਾਲ ਕੱਢੀ ਹਾਂਜੀ ਤੂੰ ਇੱਕ ਰਿਐਕਟ ਕਰੇਗਾ ਜਿੱਦਾਂ ਦਾ ਤੂੰ ਅੰਦਰ ਆ ਹਾਂਜੀ ਜਿੱਦਾਂ ਹੁਣ ਮੈਂ ਤੁਹਾਨੂੰ ਸ਼ੋਅ ਤੋਂ ਪਹਿਲੇ ਕਿਹਾ ਯਾਰ ਕਮੈਂਟ ਪੜੋ ਆ ਬੰਦੇ ਨੇ ਕਿਹਾ ਕਿ ਤੁਸੀਂ ਇਹਨਾਂ ਚਵਲਾਂ ਦੇ ਨਾਲ ਨਾ ਉਹਦੇ ਨਾਲ ਤੁਸੀਂ ਕੋਈ ਤੁਹਾਡੀ ਦੁਸ਼ਮਣੀ ਹੈ ਨਾ ਤੁਸੀਂ ਉਹਨੂੰ ਕਦੀ ਗਾਲ ਕੱਢੀ ਨਾ ਤੁਸੀਂ ਕਦੀ ਉਹਦੇ ਮਾਪਿਆਂ ਨੂੰ ਗਾਲ ਕੱਢੀ ਨਾ ਤੁਸੀਂ ਉਹਨੂੰ ਕਦੀ ਮੰਨਦਾ ਤੁਹਾਨੂੰ ਪਤਾ ਨਹੀਂ ਉਹ ਕੌਣ ਆ ਉਹਨੇ ਤੁਹਾਨੂੰ ਚਵਲ ਕਹਿ ਦਿੱਤਾ ਬਾਊ ਖੁਸ਼ ਹੋਣ ਮੈਂ ਨਹੀਂ ਸਮਝ ਆ ਰਹੀ ਗੱਲ ਦੀ ਉਹਨੇ ਚਵਲ ਕਹਿ ਦਿੱਤਾ ਤੁਹਾਨੂੰ ਤੇ ਸਾਨੂੰ ਇਹ ਦੁੱਖ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਚਵਲ ਉਹਨੇ ਕਹਿ ਦਿੱਤਾ ਸਾਨੂੰ ਦੁੱਖ ਕਰਨਾ ਚਾਹੀਦਾ ਕਿ ਉਹਦੀ ਪਰਵਰਿਸ਼ ਕੀ ਵਿਚਾਰੇ ਦੀ ਹਾਂਜੀ ਉਹ ਕੀ ਹੈ ਲੇਕਿਨ ਬਾਊ ਜੀ ਸਮਝ ਆ ਰਹੀ ਅੱਛਾ ਹੁਣ ਮੈਂ ਤੈਨੂੰ ਕਹਾਂ ਬਾਊ ਤੈਨੂੰ ਇਹਨੇ ਗਾਲ ਕੱਢੀ ਹੈ ਤੇਰੇ ਕੋਲ ਕੀ ਆਪਸ਼ਨ ਹੈ ਤੂੰ ਕਹੇਂਗਾ ਉਸਤਾਦ ਜੀ ਇਹ ਵੀ ਤਾਂ ਬੜਾ ਫਲਾਣਾ ਨਾ ਹਾਂਜੀ ਤੂੰ ਕਹਿੰਦਾ ਸਾਜੀ ਕੋਈ ਨਹੀਂ ਭਰਾ ਵਾ ਜਲ ਕੱਢ ਲਈ ਤੇ ਕੋਈ ਨਹੀਂ ਤੂੰ ਕਹਿੰਦਾ ਸਾਜੀ ਪਤਾ ਨਹੀਂ ਕਿਸੇ ਗੁੱਸਾ ਹੋਏਗਾ ਕੋਈ ਇਹਨੂੰ 4-5 ਆਪਸ਼ਨ ਆ ਲੇਕਿਨ ਤੂੰ ਇੱਕ ਆਪਸ਼ਨ ਚੂਜ਼ ਕਰੇਗਾ ਤੇਰੀ ਜਗ੍ਹਾ ਇੱਕ ਹੋਰ ਬੰਦਾ ਬੈਠਾ ਉਹਨੂੰ ਮੈਂ ਗੱਲ ਕਹਾਂ ਉਹ ਹੋਰ ਆਪਸ਼ਨ ਚੂਜ਼ ਹੋਰ ਕਰਨਾ ਬੇਸਿਕਲੀ ਤੁਸੀਂ ਆਪਸ਼ਨ ਨਹੀਂ ਚੂਜ਼ ਕਰ ਰਹੇ ਹੋ ਤੁਸੀਂ ਆਪਣੀ ਪਰਵਰਿਸ਼ ਦੱਸਣੀ ਹੈ ਮਤਲਬ ਜੋ ਅੰਦਰੋਂ ਬੰਦਾ ਹੋਣਾ ਜੋ ਅੰਦਰੋਂ ਆ ਤੂੰ ਉਹ ਦੱਸਣਾ ਵਾ ਤੇ ਇਸ ਤੋਂ ਈਜ਼ੀ ਰਹੋ ਨੋ ਟੈਨਸ਼ਨ ਬਾਊ ਅੱਗੇ ਖੁਸ਼ ਹੋਣ ਡਿਆ ਕਹਿੰਦਾ ਮੈਂ 2 ਸ਼ੋਅ ਕੀਤੇ ਮੇਰੇ ਕਮੈਂਟ ਆਉਣ ਲੱਗ ਪਏ ਨੇ ਨਹੀਂ ਹਾਲੇ ਨਹੀਂ ਬਹੁਤ ਬੜਾ ਅੱਛਾ ਹੋ ਜਾਏਗਾ ਸਾਡੀ ਗਲੀ ਬੰਦ ਕਰਕੇ ਅੱਜ ਦੇਗਾ ਚੜੀਆਂ ਉਹਨਾਂ ਨੇ ਕਿ ਸ਼ੋਅ ਚੱਲ ਗਏ ਨਹੀਂ ਬਹੁਤ ਅੱਛਾ ਹੋ ਜਾਏਗਾ ਬਹੁਤ ਤੈਨੂੰ ਥੋੜਾ ਜਿਹਾ ਨਾ ਤੈਨੂੰ ਮੈਂ ਸਿੱਧਾ ਪਤਰਾ ਕਰਨਾ ਥੋੜਾ ਜਿਹਾ ਤੇਰਾ ਥੋੜਾ ਜਿਹਾ ਮੈਂ ਵਾਲੀਅਮ ਹਾਈ ਕਰਨਾ ਹਾਂਜੀ ਥੋੜਾ ਜਿਹਾ ਤੈਨੂੰ ਮੈਂ ਫਲੋ ਚ ਆਉਣਾ ਤੂੰ ਆ ਜਾਣਾ ਵਾ ਸਾਰੇ ਇਦਾਂ ਹੌਲੀ ਹੌਲੀ ਆ ਜਾਣਾ ਤੂੰ ਟੈਨਸ਼ਨ ਨਹੀਂ ਲੈਣੀ ਹਾਂ ਅੱਛਾ ਦੂਜੀ ਗੱਲ ਇਹ ਮੇਰੀ ਖਾਲਾ ਫੋਟ ਹੋ ਗਈ ਯਾਰ ਮੈਂ ਧੋਖਾ ਨਹੀਂ ਕੀਤਾ ਉਸਤਾਦ ਜੀ ਬਹੁਤ ਜ਼ਿਆਦਾ ਅੱਲਾਹ ਉਨਕੇ ਦਰਜਾਤ ਹਾਂ ਉਹ ਮੇਰਾ ਅੱਛਾ ਹੁਣ ਮੇਰੇ ਰਿਸ਼ਤੇਦਾਰ ਤੁਹਾਨੂੰ ਮੈਂ ਦਿਖਾਉਣਾ ਮੇਰੇ ਕੋਲ ਤਸਵੀਰਾਂ ਹੈਗੀਆਂ ਨੇ ਇੱਕ ਮੇਰੇ ਮਾਮੂ ਦਾ ਮੁੰਡਾ ਵਾ ਮੇਰੇ ਤੋਂ ਵੱਡੇ ਹੀ ਨੇ ਸ਼ਹਜ਼ਾਦ ਉਹਨਾਂ ਦਾ ਨਾਮ ਉਹ ਮੈਨੂੰ ਛੇੜਦੇ ਹੁੰਦੇ ਸੀ ਨਾ ਇੰਜ ਕਰਕੇ 2 ਰੁਪਏ ਦਾ ਕਹਿ ਕੇ ਯਾਨੀ ਕਿ ਮੈਂ ਕੋ ਬੋਤਲਾਂ ਵੇਚਦਾ ਸਾਂ ਜਾਂ ਕੁਝ ਕਰਦਾ ਹੁੰਦਾ ਸਾਂ ਤੇ 2 ਰੁਪਏ ਦਾ ਰੇਟ ਸੀ ਜਾਂ ਪਤਾ ਨਹੀਂ ਕੀ ਸੀ ਤੇ ਉਹ ਮੈਨੂੰ 2 ਰੁਪਏ ਏਦਾਂ ਕਰਕੇ ਛੇੜਦੇ ਹੁੰਦੇ ਸੀ ਕਿ 2 ਰੁਪਏ ਉਹ 2 ਰੁਪਏ ਦਾ ਆ ਗਿਆ ਤੇ ਮੈਂ ਉਹਨਾਂ ਨੂੰ ਕਹਿਣਾ ਤੈਨੂੰ ਮੈਂ ਦੱਸਾਂਗਾ ਕਿਸ ਦਿਨ 2 ਰੁਪਏ ਦਾ ਹਨਾ ਤੇ ਉਹ ਲੇਕਿਨ ਉਹ ਵੀ ਬੜਾ ਪਿਆਰ ਹੈ ਨਾ ਮੈਂ ਕੋ ਮੈਂ ਉਹਦੀ ਤਸਵੀਰ ਦਿਖਾਉਣਾ ਤੁਹਾਨੂੰ ਮੇਰਾ ਕਜ਼ਨ ਆ ਦੋ ਦਫਾ ਤੇ ਦੂਜਾ ਇੱਕ ਹੋਰ ਮੇਰੀ ਖਾਲਾ ਦੇ ਬੇਟੇ ਆ ਭਾਈ ਖਾਲਦ ਤੁਸੀਂ ਉਹਨਾਂ ਦੇ ਰੰਗ ਰੂਪ ਚੈੱਕ ਕਰੋ ਤੁਹਾਨੂੰ ਇੰਜ ਲੱਗੇਗਾ ਮੈਂ ਉਹਨਾਂ ਦੇ ਵਿੱਚੋਂ ਨਾ ਸਭ ਤੋਂ ਮਤਲਬ ਨਾ ਕੋਈ ਢਾੜੀ ਟੈਪ ਆ ਤੇ ਉਹ ਸਾਰੇ ਤੁਹਾਨੂੰ ਇੰਜ ਲੱਗੇਗਾ ਭਖਦੇ ਰੰਗ ਮਾਸ਼ਾਅੱਲਾ ਸੋਹਣੇ ਨਾਨਕੇ ਮੇਰੇ ਤੇ ਉਹ ਹੈ ਜਿਹੜੇ ਤੁਸੀਂ ਵੇਖ ਰਹੇ ਖਾਲਦ ਭਾਈ ਨੇ ਹਨਾ ਤੇ ਮੈਂ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਤਸਵੀਰਾਂ ਲਾ ਰਿਹਾ ਲੇਕਿਨ ਇਹ ਹੈ ਕਿ ਚਲੋ ਕੋਈ ਨਹੀਂ ਭਾਈ ਮੈਂ ਦੱਸ ਰਿਹਾ ਹੁਣ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਮੈਂ ਭੁੱਲਿਆ ਨਹੀਂ ਤੁਹਾਨੂੰ ਤੁਸੀਂ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਮਿਲਦਾ ਨਹੀਂ ਜਾਂ ਮੈਂ ਆਉਂਦਾ ਨਹੀਂ ਜਾਂ ਪਤਾ ਨਹੀਂ ਵੱਡਾ ਲੇਕਿਨ ਮੇਰੇ ਦਿਲ 'ਚ ਤੁਸੀਂ ਸਾਰੇ ਹੈਗੇ ਅੱਜ ਇੱਕ ਰਿਸ਼ਤੇਦਾਰ ਮੇਰੇ ਦਿਲ 'ਚ ਹੈਗਾ ਸਮਝ ਆਇਓ ਕਈਆਂ ਦੀ ਮੈਂ ਤਸਵੀਰਾਂ ਨਹੀਂ ਲਾ ਦਾਦਕਿਆਂ ਦੀ ਮੈਂ ਕਿੰਨੀ ਵਾਰੀ ਤਾਰੀਫ ਕੀਤੀ ਆਪਣੇ ਵਾਕਈ ਸਹੀ ਕੱਲੇ ਕਜ਼ਨ ਦੀ ਕੀਤੀ ਕਿ ਨਹੀਂ ਬੜਿਆਂ ਦੀ ਸਾਜੀ ਤੁਸੀਂ ਹਾਂ ਤੇ ਇਸ ਤੋਂ ਇਹ ਨਾ ਸਮਝਿਆ ਕਰੋ ਕਿ ਵੀ ਮੈਨੂੰ ਬਸ ਮੈਂ ਫਸਿਆ ਕਿਤੇ ਹੋਰ ਕੋਈ ਲੇਕਿਨ ਹੁਣ ਮੈਂ ਵਿਹਲੇ ਹੋ ਜਾਣਾ ਇਨਸ਼ਾਅੱਲਾ ਤਾਲਾ ਲੇਕਿਨ ਮੈਨੂੰ ਲੱਗ ਰਿਹਾ ਮੈਂ ਅੱਗੋਂ ਜਿਹੜਾ ਸਿਆਪਾ ਪਾ ਰਿਹਾ ਮੈਂ ਉਸ ਤੋਂ ਵੀ ਬਹੁਤਾ ਪਾ ਲੈਣਾ ਨਹੀਂ ਸਾਜੀ ਉਹ ਸਿਆਪਾ ਠੀਕ ਰਹੇਗਾ ਤੁਹਾਡੇ ਇਹ ਇਸੇ ਲਈ ਆਪਾਂ ਰੋਜ਼ ਆ ਰਹੇ ਨਾ ਹੁਣ ਕਿਉਂਕਿ ਉਹਨੂੰ ਹਲੇ 15-20 ਦਿਨ ਲੱਗ ਜਾਣੇ ਤਾਂ ਮੇਰੋ ਤਰੱਕੀ ਜਾ ਰਹੀ ਹੈ ਠੀਕ ਹੈ ਨਾ ਤੇ ਉਹਦਾ ਮਤਲਬ ਇਹਨਾਂ ਨੇ ਇਹ ਸਮਝ ਲਿਆ ਕਿ ਲਓ ਜੀ ਫੇਰ ਵਾਪਸ ਆ ਗਏ ਤੇ ਫੇਰ ਉਦਾਂ ਦਾ ਨਹੀਂ ਅੱਜ ਹੁਣ ਆ ਨਹੀਂ ਸੀ ਆਏ ਮੈਂ ਕਿਹਾ ਦਾਣਾ ਚਲ ਆਪਾਂ ਦੋਵੇਂ ਬਹਿ ਕੇ ਉਹਨੂੰ ਸ਼ਰਾਦ ਨੂੰ ਕਹਿ ਕੈਮਰਾ ਨੂੰ ਕਹਿ ਸ਼ਰਾਦ ਦਾ ਲਿਆ ਨਹੀਂ ਤਾਂ ਅਸੀਂ ਦੋਵਾਂ ਨੇ ਬਹਿ ਜਾਣਾ ਸੀ ਹਾਂ ਔਰ ਦੂਜੀ ਹੈ ਯਾਰ ਫੇਰ ਉਹੀ ਮੈਂ ਗੱਲ ਮੈਨੂੰ ਫੇਰ ਬਹੁਤ ਉਹ ਹੋ ਰਿਹਾ ਸਾਹਿਬ ਕਿ ਮਿੱਠਾ ਯਾਰ ਕਸਮ ਵਾਲੀ ਗੱਲ ਆ ਉਹ ਕਹਿੰਦੇ ਕੁੱਬੇ ਨੂੰ ਲੱਤ ਵੱਜੀ ਤੇ ਉਹਦਾ ਕੁੱਬ ਨਿਕਲ ਗਿਆ ਹਨਾ ਇਹਨਾਂ ਨਾਲ ਇਦਾਂ ਹੋਣਾ ਵਾ ਫੈਸਲ ਹੋ ਗਿਆ ਮਿੱਠਾ ਹੋ ਗਿਆ ਆਪਣਾ ਚੈਨਲ ਬਣਾਉਣ ਕਰਨ ਇਹਨਾਂ ਨੇ ਇੱਥੇ ਨਾਲੋਂ 10 ਗੁਣਾ ਜ਼ਿਆਦਾ ਕਮਾ ਲੈਣੇ ਆ ਔਰ ਇਨਸ਼ਾਅੱਲਾ ਮੇਰੀਆਂ ਦੁਆਵਾਂ ਇਹਨਾਂ ਦੇ ਨਾਲ ਹੋਣਗੀਆਂ ਕਮਾਉਣਗੇ ਹਾਂ ਲੇਕਿਨ ਇਹ ਨਹੀਂ ਆ ਜੀ ਇਹ ਨਵਾਂ ਜੀ ਥਾਵਾਂ ਮੇਰਾ ਪੁੱਤਰ ਆ ਮੇਰਾ ਸਾਡੀ ਟੀਮ ਹੈ ਇਹਦਾ ਚੈਨਲ ਬਣਾਣਾ ਇਦਾਂ ਨਹੀਂ ਆਪਣੇ ਪੈਰਾਂ ਤੇ ਖਲੋਵੋ ਪੁੱਤ ਆਪਣੇ ਪੈਰਾਂ ਤੇ ਖਲੋਵੋ ਆਪਣੇ ਪੈਰਾਂ ਤੇ ਮਿਹਨਤ ਕਰੋ ਆਪ ਦੇਖੋ ਮੈਂ 24 ਘੰਟੇ ਆਦਰਾ ਮੈਨੂੰ ਆ ਕੇ ਪੁੱਛੋ ਸਾਜੀ ਇੰਜ ਹੋ ਰਿਹਾ ਤੇ ਕਿੱਦਾਂ ਕਰੀਏ ਇਹ ਨਹੀਂ ਕਹਿਣਾ ਤੁਸੀਂ ਆ ਕੇ ਨਾਲ ਕਰ ਦਿਓ ਉਹ ਨਹੀਂ ਨਾਲ ਨਹੀਂ ਹਾਂ ਠੀਕ ਆ ਆਪਣੇ ਪੈਰਾਂ ਤੇ ਖਲੋਵੋ ਮੇਰਾ ਪੁੱਤਰ ਚਲੋ ਆਪਣਾ ਚੈਨਲ ਬਣਾਓ ਕੰਮ ਕਰੋ ਜੋ ਮਰਜ਼ੀ ਕਰੋ ਆਪ ਕਰੋ ਸਹੀ ਬਾਤ ਹੈ ਅਪਰਚੂਨਿਟੀ ਹੈ ਵੀ ਯਾਰ ਮੇਰੀ ਖਾਲਾ ਨਹੀਂ ਮੈਨੂੰ ਭੁੱਲਣ ਦੀ ਬਾਰ-ਬਾਰ ਯਾਦ ਹੈ ਦੁੱਖ ਮੈਨੂੰ ਹੁੰਦੇ ਆ ਯਾਰ ਮੈਂ ਮਿਲ ਹੀ ਆਉਂਦਾ ਇੱਕ ਵਾਰੀ ਜਾ ਕੇ ਸਾਜੀ ਬਚਪਨ ਚ ਤੁਹਾਡਾ ਬੜਾ ਉਹਨਾਂ ਨਾਲ ਟਾਈਮ ਗੁਜ਼ਰਿਆ ਲੱਗਦਾ ਜਿਹੜਾ ਤੁਸੀਂ ਇੰਨੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਅਸਲ 'ਚ ਪਤਾ ਨਹੀਂ ਨਾ ਚੱਲਦਾ ਕਿ ਮਰ ਜਾਣਾ ਜੀਦੇ ਆ ਜਦੋਂ ਚਲਾ ਜਾਂਦਾ ਫਿਰ ਬੰਦੇ ਦੀ ਸੋਚ ਨਿਕਲ ਜਾਂਦਾ ਤੇਰਾ ਮਾੜਾ ਪਤਾ ਲੱਗਣ ਲੱਗ ਪਿਆ ਇੱਥੋਂ ਤੇਰੀ ਸ਼ੁਰੂ ਹੋ ਗਈ ਤੇਰਾ ਕਜ਼ਨ ਵਾਪਸ ਚਲਾ ਗਿਆ ਕਿਹੜਾ ਆਇਆ ਸੀ ਹੁਣੇ ਅੱਛਾ ਉਹ ਕਜ਼ਨ ਮੇਰਾ ਨਾ ਸਾਜੀ ਆ ਗਿਆ ਫਿਰ ਕਜ਼ਨ ਕਜ਼ਨ ਮੇਰੇ ਇੱਕ ਦੋ ਹੈ ਓਏ ਬਾਊ
ਨਾਨਕ 2 ਦਫਾ ਫੇਲ ਹੋ ਗਿਆ। ਜਿੱਦਾਂ ਤੁਹਾਨੂੰ 2 ਰੁਪਏ ਕਹਿੰਦੇ ਸੀ ਨਾ, ਤੇ ਮੇਰਾ ਖਾ ਲਓ ਹੁਣ ਕੋਲੋਂ ਦੇ ਰਹਿੰਦੇ ਨਾ, ਤੇ ਸਿਰਫ ਉਹਨੂੰ ਇੰਨਾ ਹੀ ਕਹਿਣਾ 2 ਦਫਾ, ਫਿਰ ਉਹ ਰੋਣਾ ਪੈਣਾ। ਉਹਨੇ ਰੋਣ ਲੱਗ ਪਿਆ। ਸੋਹਰਾ ਮੇਰਾ ਉਹ ਵੀ ਮੇਰਾ ਇਦਾਂ ਹੀ ਛੇੜਦਾ ਸੀ। ਉਹਨੇ ਕੋਲੋਂ ਦੇ ਰਹਿਣਾ 2 ਦਫਾ। ਉਹ ਪੰਜ ਸਾਹਿਬ ਵੀ ਮੈਨੂੰ ਇਦਾਂ ਹੀ ਛੇੜਦੇ ਨੇ, ਇੰਜ ਕਰਨਾ, ਤੇ ਮੇਰਾ ਬੜਾ ਦਿਲ ਦੁਖਣਾ। ਮੈਂ ਕਹਿੰਦਾ ਇਹਨੂੰ ਮੈਂ ਦੱਸੂਗਾ ਕਿਸੇ ਟਾਈਮ। ਬੜਾ ਮੇਰਾ ਦਿਲ ਕਰਦਾ ਤੈਨੂੰ ਮੈਂ ਵਹਾਵਾਂ ਕਿਸ ਟਾਈਮ ਸਾਰੇ ਕਦਰਾਂ ਚ ਨਾਨਕਿਆਂ ਚ ਲੈਦਾ ਜਾਵਾਂ। ਕਦਰਾਂ ਚ ਉਹ ਲੈਦਾ ਆਈਟਮਾਂ ਨੇ ਸਾਰੇ, ਸਰ ਮਿਲੋ ਤੁਸੀਂ। ਦਾਦਕੇ ਲੈਦਾ ਆਈਟਮਾਂ ਨੇ, ਉਹਨਾਂ ਦਾ ਰਖਤ ਚੇਂਜ ਆ। ਆਪਸ ਚ ਵੀ ਮਿਲਦੇ, ਆਪਸ ਚ ਵੀ ਮਤਲਬ ਉਹਨਾਂ ਦੀ ਚਲਾਉਂਦਾ ਹੈਗੀ, ਲੇਕਿਨ ਉਹਨਾਂ ਦਾ ਰਖਤ ਹੋ ਰਿਹਾ। ਨਾਨਕਿਆਂ ਚ ਮੈਂ ਬੈਠਾਂਗਾ ਤੈਨੂੰ ਇੰਝ ਲੱਗੇਗਾ ਮਤਲਬ ਯਾਰ ਇਹਨਾਂ ਦੇ ਕੀ ਰੰਗ ਰੂਪ ਨੇ, ਮਾਸ਼ਾਅੱਲਾ ਇਹਨਾਂ ਦੇ ਕੱਦ ਕਾਠ ਰੰਗ ਰੂਪ ਭੱਖਦੇ ਪਏ ਨੇ। ਤੇ ਮੈਂ ਸ਼ੁਰੂ ਤੋਂ ਮੈਨੂੰ ਕਾਲਾ ਜਾਂ ਮੈਨੂੰ ਮੇਰੇ ਮਾਮੂ ਮੈਨੂੰ ਬਲੰਗੂ ਕਹਿ ਕੇ ਛੇੜਦੇ ਸੀ। ਓਏ ਬਲੰਗੂ ਮੇਰਾ ਉਹਨਾਂ ਦਾ ਨਾਮ ਹੈ। ਲੇਕਿਨ ਸਾਜੀ ਗੱਲ ਇਹ ਆ ਉਹ ਸਾਰੇ ਐਵੇਂ ਚਿੱਟੇ ਚਿੱਟੇ ਜਿਹੀ, ਉਹ ਭੈੜੇ ਵਿੱਚ ਇੱਕ ਸਾਂਵਲੇ ਜਿਹੇ ਰੰਗ ਦਾ ਤਿੱਖੇ ਨਕਸ਼ੇ ਵਾਲਾ ਬੱਚਾ ਫਿਰ ਰਿਹਾ। ਕੀ ਉਹਦਾ ਰੂਪ ਹੁੰਦਾ ਹੋਇਆ? ਮੈਨੂੰ ਸ਼ੇਰਾ ਕਹਿੰਦੇ ਹੁੰਦੇ ਸੀ ਸਾਜੀ, ਸ਼ੇਰਾ ਨਾਨਕੇ ਸ਼ੇਰਾ। ਸ਼ੇਰਾ ਕਰਕੇ ਰੇਸ਼ਾ ਤੁਸੀਂ ਵਾਲਾ ਬਹੁਤ ਸੀ, ਛੋਟੀ ਜਿੱਦੀ ਬਹੁਤ ਸੀ। ਕਹਿੰਦਾ ਪੁੱਠਾ ਕਰ ਗਿਆ ਰੇਸ਼ਾ ਕਹਿੰਦੇ। ਨਹੀਂ ਸ਼ੇਰਾ, ਮੇਰੀ ਖਾਲਾ ਇੱਕ ਹਲੇ ਵੀ ਮੈਨੂੰ ਸ਼ੇਰਾ ਕਹਿੰਦੀ ਆ। ਅੱਛਾ ਹੈ ਸ਼ੇਰਾ ਔਰ ਮੈਂ ਲੜਾਕਾ ਐਵੇਂ ਜਿੱਦੀ ਜੋ ਉਹ ਕਹਿ। ਯਾਰ ਇਹਦੇ ਕੋ ਕੰਮ ਕਰਾਉਂਦੀ ਉਹ ਸਾਰੇ, ਜਦੋਂ ਇਹ ਕੰਮ ਕਰਦਾ ਕਹਿੰਦੇ ਜੀਓ ਮੇਰਾ ਸ਼ੇਰਾ, ਪੇਟੀ ਚੁੱਕ ਕੇ ਪੁੱਤ ਉੱਤੇ ਰੱਖਿਆ, ਪੇਟੀ ਚੋਲਾ ਦਾ ਕਹਿੰਦੇ ਜੀਓ ਮੇਰਾ ਸ਼ੇਰਾ। ਉਸੇ ਚੱਕਰ ਚ ਉਹਨੇ ਇਹਦੇ ਕੋਲ 20 ਸਾਲ ਹੋ ਗਏ ਕੰਮ ਕਰਾ ਹਲੇ ਵੀ ਖੁਸ਼ ਕਰਾ ਲਿਓ ਰਿਹਾ ਸ਼ੇਰਾ। ਓਏ ਹੋਏ 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 ਕਿਹੜੀ ਕੀ ਯਾਦ ਆ ਗਿਆ ਯਾਰ। ਅੱਛਾ ਖਾਲਾ ਰੱਬ ਤੈਨੂੰ ਗਰੀਕੇ ਰਹਿਮਤ ਕਰੇ ਇਨਸ਼ਾਅੱਲਾ, ਕਿਉਂਕਿ ਯਾਰ ਉਹ ਜਾਰੇ ਬਹੁਤ ਸੀ। ਅੱਛਾ ਯਾਰ ਇਹ ਬੜੀ ਗੱਲ ਆ ਕਿ ਹੁਣ ਮੇਰੀ ਖਾਲਾ ਨਾ ਲਾਈਕ ਕੋਈ ਵੀ ਆ ਔਰਤ ਜਾਂ ਕੋਈ ਐਸੀ, ਜਾਂ ਤੁਹਾਡੀ ਵੀ ਕੋਈ ਜਿਹੜੀ ਆਂਟੀ ਜਾਂ ਖਾਲਾ, ਤੁਸੀਂ ਦੇਖਣਾ ਯਾਰ ਪੂਰੀ ਲਾਈਫ 'ਚ ਅਸੀਂ ਇਹਦੀ ਕੋਈ ਗੱਲਬਾਤ ਨਹੀਂ ਵੇਖੀ, ਤੇ ਉਹਦੀ ਨੌਂ ਨੂੰ ਉਹਦਾ ਪੁੱਛ ਕੇ ਦੇਖਣਾ। ਹਾਂਜੀ ਉਹ ਅਕਸਰ ਗੱਲ ਹੋਣੀ। ਸਹੀ ਗੱਲ ਇਹ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਫੁੱਫੋ ਵਾਲੇ ਰਿਸ਼ਤੇ ਨੂੰ ਬੜਾ ਨੈਗੇਟਿਵ ਜਿਹਾ ਕਰਾਰ ਦਿੱਤਾ ਜਾਂਦਾ, ਇਹਦੀ ਕੀ ਵਜ੍ਹਾ? ਅੱਛਾ ਮੈਨੂੰ ਨਹੀਂ ਸਮਝ ਆਉਂਦੀ, ਖੂਨ ਦਾ ਰਿਸ਼ਤਾ ਲਾਈਕ ਤੁਹਾਡਾ ਡੀਐਨਏ ਜਿਹੜਾ ਨਾ ਉਹ ਕਨਵਰਟ ਹੁੰਦਾ ਨਾ, ਡੀਐਨਏ ਤੁਹਾਡਾ ਕਦੀ ਵੀ ਬੀਵੀ ਵਾਲੀ ਸਾਈਡ ਤੋਂ ਨਹੀਂ ਹੁੰਦਾ, ਤੁਹਾਡਾ ਦਾਦਕਿਆਂ ਲਈ ਹੈ ਡੀਐਨਏ। ਦਾਦਕਿਆਂ ਨੇ ਤੁਹਾਨੂੰ ਮੈਂ ਦੱਸਦਾ, ਜਿਹੜੇ ਘਰਾਂ ਦੇ ਵਿੱਚ ਔਰਤ ਦੀ ਹਕੂਮਤ ਹੋਏਗੀ ਨਾ, ਉੱਥੇ ਦਾਦਕਿਆਂ ਨੂੰ ਹਾਨੋਰਾਈਟ ਕੀਤਾ ਜਾਏਗਾ। ਆਹ ਇਹ ਵੀ ਗੱਲ ਸਹੀ ਇਹ ਗੱਲ ਜਨਮਨ ਆ। ਔਰਤ ਦੀ ਜਿੱਥੇ ਉਹਨੇ ਕਹਣਾ ਤੇਰੇ ਮਾਮੂ ਨੇ ਆਹ ਲਿਆਤਾ, ਤੇਰੇ ਮਾਮੂ ਨੇ ਆਹ ਕਰਤਾ, ਤੇਰਾ ਮਾਮੂ ਆਉਣ ਵਾਲਾ ਨਵਾਂ ਬਿਸਤਰਾ ਵਿਛਾਉਣਾ, ਉਹ ਆਹੋ ਇਹ ਵੀ ਗੱਲ ਸਹੀ। ਬੱਚੇ ਆ ਜਿਹੜਾ ਮੈਂ ਕਹਿੰਦਾ ਨਾ, ਹੁਣ ਜਿਹੜੇ ਇਦਾਂ ਦੇ ਬੱਚੇ ਨੇ, ਜਿਹੜੇ ਬੱਚੇ ਜਿਨ੍ਹਾਂ ਨੂੰ ਕੋਈ ਨਾ ਮਤਲਬ ਕੋਈ ਗੱਲਬਾਤ ਦਾ ਹੀ ਨਹੀਂ ਪਤਾ, ਕਿਸੇ ਦਾ ਕੋਈ ਬਰੀਕੀ ਦਾ ਹੀ ਨਹੀਂ ਪਤਾ, ਇਹ ਤਾਂ ਛੋਟੇ ਇਹਨਾਂ ਦੀ। ਅੱਛਾ ਇਹਨਾਂ ਦੀ ਹੁਣ ਮਾਪਿਓ ਕਹਿਣਗੇ ਅਸੀਂ ਤੇ ਇਹਦੀ ਪਰਵਰਿਸ਼ ਨਹੀਂ ਕੀਤੀ, ਕਿਉਂਕਿ ਮਾਪਿਓ ਇਹਨੂੰ ਵੀ ਨਹੀਂ ਪਤਾ ਕਿ ਅਸੀਂ ਜਿਹੜੀਆਂ ਹਰਕਤਾਂ ਕੀਤੀ ਉਹ ਪਰਵਰਿਸ਼ ਸੀ। ਪਰਵਰਿਸ਼ ਇਹਨੂੰ ਨਹੀਂ ਕਹਿੰਦੇ ਕਿ ਬਾ ਕੇ ਕਰਨਾ, ਬੇਟਾ ਦੇਖੋ ਚੋਰੀ ਨਹੀਂ ਕਰਨੀ, ਬੇਟਾ ਕਿਸੇ ਦਾ ਦਿਲ ਨਹੀਂ, ਇਹਨੂੰ ਪਰਵਰਿਸ਼ ਨਹੀਂ ਕਹਿੰਦੇ। ਪਰਵਰਿਸ਼ ਇਹਨੂੰ ਕਹਿੰਦੇ ਆ ਵੀ ਮੇਰਾ ਮੁੰਡਾ ਕੋਲ ਬੈਠਾ ਵਾ ਤੇ ਮੈਂ ਬੁੱਢੀ ਨਾਲ ਲੜਨ ਆ, ਤੇ ਮੈਂ ਉਹਦੇ ਭਰਾ ਨੂੰ ਤੇਰੇ ਭਰਾ ਨੇ ਕੀ ਚਵਲ ਮਾਰੀ, ਉਹਨੂੰ ਪਤਾ ਮੇਰੇ ਮਾਮੂ ਦੀ ਗੱਲ ਹੋ ਰਹੀ, ਹੁਣ ਮੈਨੂੰ ਪਤਾ ਨਹੀਂ ਕਿ ਮੈਂ ਉਹਦੀ ਪਰਵਰਿਸ਼ ਕਰ ਰਿਹਾ ਵਾਂ। ਹਾਂਜੀ ਵਾਹ ਵਾਹ ਵਾਹ, ਇਹ ਪਰਵਰਿਸ਼ ਆ ਗਈ, ਉਹਦੀ ਪਰਵਰਿਸ਼ ਹੋ ਰਹੀ ਹੈ, ਉਹ ਮੈਨੂੰ ਕਹੀ ਜਾਂਦੀ ਹੈ, ਜਾਂ ਮੈਂ ਘਰ ਨਹੀਂ ਹੈਗਾ, ਜਾਂ ਮੇਰਾ ਭਰਾ ਆ ਗਿਆ ਘਰ ਤੇ ਬੁੱਢੀ ਨੇ ਕਹਿਤਾ ਇੱਕ ਮਜ਼ਾਲ, ਬੁੱਢੀ ਨੇ ਕਹਿਤਾ ਜਦੋਂ ਗਿਆ ਤੇ ਬੁੱਢੀ ਨੇ ਕਹਿਤਾ ਇਹ ਦੂਜੇ ਦਿਨ ਮੂੰਹ ਚੁੱਕ ਕੇ ਆ ਜਾਂਦਾ ਵਾ, ਤੂੰ ਕਹਿ ਦਿਆ ਕਰ ਚਾਚੂ ਘਰ ਨਹੀਂ ਹੈਗੇ ਫਲਾਣ। ਇਹ ਉਹਦੀ ਪਰਵਰਿਸ਼ ਹੋ ਰਹੀ ਹੈ। ਉਹੀ ਮੁਨਾਫਕਤ, ਉਹੀ ਗਲਾਜ਼ਤ ਉਹਦੇ ਅੰਦਰ ਤੁਸੀਂ ਭਰ ਦਿੱਤੀ। ਬਿਲਕੁਲ ਸਹੀ। ਤੁਸੀਂ ਅਗਰ ਤੁਸੀਂ ਉਹਦੇ ਕੋਲ ਕੀ ਐਕਸੈਪਟ ਕਰ ਲੋਗੇ ਵੀ ਵੱਡਾ ਹੋ ਕੇ ਉਹ ਚੰਗੇ ਕਮੈਂਟ ਕਰ ਦੇਗਾ? ਤੁਸੀਂ ਆਪਣੀ ਇੱਜ਼ਤ ਦੇਖਣੀ ਹੈ ਨਾ, ਪਰ ਕਿਸੇ ਦੇ ਘਰ ਜਾ ਕੇ ਤੇ ਉਹਨਾਂ ਦੇ ਬੱਚਿਆਂ ਦਾ ਰਿਐਕਟ ਦੇਖੋਗੇ ਤਾਂ ਕਿੱਦਾਂ ਦੀਆਂ ਗੱਲਾਂ ਹੁੰਦੀਆਂ। ਬਹੁਤ ਘੱਟ ਫੈਮਲੀਆਂ ਨੇ ਐਸੀਆਂ, ਇਹ ਮਾਵਾਂ ਦੀ ਗੱਲ ਹੁੰਦੀ। ਹਾਂ ਸਿਰਫ ਮਾਂ ਪੜ੍ਹੀ ਲਿਖੀ ਮਾਂ ਹੋਵੇ, ਪੜ੍ਹੀ ਲਿਖੀ ਮਾਂ ਪੜ੍ਹੀ ਲਿਖੀ ਹੋਵੇ, ਸਮਝਦਾਰ, ਉਹਨੂੰ ਪਤਾ ਹੁੰਦਾ ਕਿ ਨਹੀਂ ਜਿੰਨੀ ਮਰਜ਼ੀ ਲੜਾਈ ਹੋਵੇ ਆਪਸ ਚ ਮੀਆਂ ਬੀਵੀ ਦੀ, ਜਿੰਨੀ ਮਰਜ਼ੀ, ਉਹਨੇ ਔਲਾਦ ਨੂੰ ਕਹਿਣਾ ਤੁਸੀਂ ਪਾਪਾ ਦੀ ਇੱਜ਼ਤ ਹੀ ਕਰਨੀ, ਉਹ ਮੇਰਾ ਮਸਲਾ ਵਾ, ਖਬਰਦਾਰ ਤੁਸੀਂ ਪਾਪਾ ਨਾਲ ਕੋਈ ਨਿੱਕੀ ਗੱਲ ਕੀਤੀ। ਤੇ ਜਿਹੜੀਆਂ ਮਾਵਾਂ ਪਾਪਾ ਨਾਲ ਲੜ ਕੇ ਤੇ ਦੁੱਖ ਸੁੱਖ ਪੁੱਤਾਂ ਨਾਲ ਪੇਲੀ ਦੀ ਵੀ ਪੁੱਤ 3 4 5 ਸਾਲ ਦਾ ਮੁੰਡਾ ਜਿਹਨੂੰ ਪਤਾ ਨਹੀਂ ਉਹਨੂੰ ਕਹੀ ਜਾਣੀ ਹੈ, ਉਹਦੇ ਵੇਖ ਵੇਖ ਕੇ ਕਹੀ ਜਾਣੀ ਹੈ ਵੀ ਉਹ ਤੇਰੇ ਨੇ ਸਾਰੀ ਜ਼ਿੰਦਗੀ ਕੀਤਾ ਕੀ ਹੈ, ਦਿੱਤਾ ਕੀ, ਮੈਨੂੰ ਮਰ ਗਈ, ਮੈਂ ਲੁੱਟੀ ਗਈ, ਉਹ ਔਲਾਦ ਕੀ ਉਹ ਭਲਣੀ ਹੈ। ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਅਸੀਂ ਆਪ ਤੇ ਬਰਬਾਦ, ਚਲੋ ਅਸੀਂ ਹੋ ਗਈਆਂ ਜਾਂ ਸਾਡੇ ਦਾ ਰੌਲਾ ਪੈ ਗਿਆ ਜ਼ਿੰਦਗੀ 'ਚ, ਅਸੀਂ ਉਹਨਾਂ ਨੂੰ ਵੀ ਬਰਬਾਦ ਕਰ ਦਿੱਤਾ ਇਸ ਨਾਲ। ਉਹਦੀ ਜ਼ਿੰਦਗੀ ਕਿਉਂ ਜੀ ਰੰਗ ਕਰਨੀ। ਹਾਂ ਇੱਥੇ ਇਹ ਹਿਸਾਬ ਆ। ਅੱਛਾ ਲੇਕਿਨ ਪਿਓ ਕਦੀ ਦੇਖਿਆ ਪੁੱਤ ਨੂੰ ਬਾਹਰ ਲਿਜਾ ਕੇ ਤੇ ਮਾਂ ਦੇ ਖਿਲਾਫ ਗੱਲ ਕਰਦਾ? ਨਹੀਂ ਕਰ, ਨਹੀਂ ਸਰ, ਮਰਦ ਦੀ ਆਦਤ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਹੁੰਦਾ, ਉਹਨੇ ਕਦੇ ਵੀ ਨਹੀਂ ਕਰਨਾ। ਪੁੱਤ ਵੇਖਿਆ ਤੇਰੀ ਮਾਂ ਕੀ ਕਰਦੀ, ਪੁੱਤ ਵੇਖਿਆ ਤੇਰਾ ਮਾਮਾ ਆਇਆ ਸੀ ਨਹੀਂ ਤਾਂ ਕਿਤਾ, ਬੇਟਾ ਦੇਖੇ ਤੇਰਾ ਮਾਮਾ ਕਿੱਦਾਂ ਨਾਲ, ਨਾ ਕਦੇ ਮਰਦ ਨਹੀਂ ਕਰਦਾ ਸਰ। ਮਰਦ ਦੀ ਫਿਤਰਤ ਹੀ ਨਹੀਂ ਹੈ। ਅਗਰ ਕਿਸੇ ਦੀ ਹੈਗੀ ਤੇ ਉਹ ਚਵਲ ਟੈਪ ਵੀ ਮਾਰਦਾ ਹੋਣਾ, ਵਰਨਾ ਮਰਦ ਦੀ ਇਹ ਫਿਤਰਤ ਉਹ ਕਰਦਾ ਹੀ ਨਹੀਂ ਏਦਾਂ। ਧਰਮ ਟੈਪ ਹਾਂਜੀ, ਤੇ ਔਰਤਾਂ ਅਗਰ ਸਮਝ ਜਾਣ ਕਸਮ, ਤੁਹਾਨੂੰ ਟੈਪ ਹੀ ਆ। ਆਹੋ ਤੇ ਔਰਤਾਂ ਦਾ ਇਰਾਦਾ ਅਗਰ ਸਮਝ ਜਾਣ, ਪੜ੍ਹੀਆਂ ਲਿਖੀਆਂ ਆਣ, ਸਮਝ ਜਾਣ ਕੇ ਯਾਰ ਨਹੀਂ ਹੈ, ਹਾਂ ਤੁਸੀਂ
ਇਹ ਤੁਸੀਂ ਇਰਾਦਾ ਤਾਂ ਪਰਵਰਿਸ਼ ਨਹੀਂ, ਪਰਵਰਿਸ਼ ਉਹ ਆ ਜੋ ਤੁਸੀਂ ਸਾਰਾ ਦਿਨ ਕਰ ਰਹੇ ਜੋ ਹੋ, ਬੋਲਣਾ ਸਾਰਾ ਦਿਨ ਕਰ ਰਹੇ ਹੋ। ਬਾਹਰ ਕਹਦੇ ਪਾਪਾ ਬਾਹਰ ਤੁਹਾਡਾ ਦੋਸਤ ਹੈ ਯਾਰ, ਉਹਨੂੰ ਕਹਦੇ ਘਰ ਨਹੀਂ ਗਏ, ਤੁਸੀਂ ਉਹਦੀ ਪਰਵਰਿਸ਼ ਕਰ ਰਹੇ ਹੋ। ਉਹਨੂੰ ਝੂਠ ਖਾ ਰਹੇ ਜੋ ਵੀ ਆ ਤੁਸੀਂ ਉਹਦੀ ਪਰਵਰਿਸ਼ ਕਰ ਰਹੇ ਹੋ। ਹਾਂਜੀ ਉਹ ਜਾ ਪੁੱਤ ਉਹਨੂੰ ਕਹੇ ਯਾਰ, ਉਹਨੂੰ ਕਹੇ ਆ ਚੀਜ਼ ਲੈ ਕੇ ਆ, ਉਹਨੂੰ ਕਹੇ ਦੇ ਦਾਂਗੇ ਪੈਸੇ, ਕੋਈ ਗੱਲ ਨਹੀਂ ਲੈ ਆ, ਦੇ ਦਾਂਗੇ ਕੋਈ ਗੱਲ ਨਹੀਂ, ਉਧਾਰ ਕਰ ਲਿਆ, ਉਹਨੂੰ ਕਹੇ ਮੇਰੇ ਪਾਪਾ ਦੇ ਦੇਣਗੇ। ਉਸ ਤੋਂ ਬਾਅਦ ਪਾਪਾ ਨੇ ਦਿੱਤੇ ਨਹੀਂ, ਉਹਦੇ ਦਿਮਾਗ 'ਚ ਪੈ ਗਿਆ ਕਿ ਇਦਾਂ ਵੀ ਚੀਜ਼ ਲੈ ਆਈਦੀ, ਉਹਦੀ ਪਰਵਰਿਸ਼ ਹੋ ਗਈ। ਹਾਂਜੀ ਆਪਣੇ ਬੱਚੇ ਨੂੰ ਨਿੱਕੀ 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 ਇੱਕ ਇੱਕ ਕਦਮ ਦੇ ਕਿਉਂ ਕਹਿੰਦੇ ਯਾਰ, ਮੈਂ ਅਕਸਰ ਕਹਿੰਦਾ ਹੁੰਦਾ ਨਾ ਕਿ ਮਾਂ ਪਿਓ ਬੱਚੇ ਨੂੰ ਖਵਾ ਪਿਆ ਕੇ ਨਹੀਂ ਰਜਾਉਂਦਾ, ਖਵਾ ਪਿਆ ਕੇ ਤੁਸੀਂ ਕਿਸੇ ਨੂੰ ਰਜਾ ਹੀ ਨਹੀਂ ਸਕਦੇ। ਹਾਂਜੀ ਰਜਾਉਣ ਵਾਲਾ ਸਿਸਟਮ ਹੋਰ ਹੁੰਦਾ ਬਗੈਰ ਉਹਨੂੰ ਦਿਮਾਗੀ ਰਜਾਉਣਾ, ਉਹਨੂੰ ਦਿਲੋਂ ਰਜਾਉਣਾ ਵਾ ਕਿ ਉਹਦੇ ਚ ਭੁੱਖ ਖਤਮ ਹੋ ਜਾਏ। ਇਹ ਮਾਂ ਪਿਓ ਹੀ ਖਤਮ ਕਰ ਸਕਦਾ, ਤੇ ਜਿਹਦੇ ਅੰਦਰ ਰਹਿ ਗਈ ਆ ਉਹਦੇ ਆਪਣੇ ਵੀ ਬੱਚੇ ਹੋ ਜਾਣਗੇ, ਤੁਹਾਨੂੰ ਉਹਦੀ ਭੁੱਖ ਨਜ਼ਰ ਆਏਗੀ ਕਿ ਇਹਦੇ ਅੰਦਰ ਅੱਜ ਵੀ ਭੁੱਖ ਆ। ਉਹ ਸ਼ਿਕਵੇ ਹਾਂ, ਇਹ ਕੋਈ ਅਮਰੀਕਾ ਤੋਂ ਵੀ ਮਿਲਣ ਆਵੇ ਤੇ ਬੂਟ ਲੈ ਕੇ ਆਵੇ ਨਾ, ਤੇ ਉਹ ਬੂਟ ਲੈ ਕੇ ਤੁਹਾਨੂੰ ਕਹਿੰਦਾ ਤੂੰ ਪਾਏ ਵੀ ਲਾ ਦੇ, ਮੇਰੀ ਚੱਪਲੀ ਪਾ ਜਾ, ਉਹ ਭੁੱਖ ਨਹੀਂ ਜਾਂਦੀ। ਨਜ਼ਰ ਆਉਂਦੀ ਸਰ ਅਕਸਰ ਹੁੰਦਾ ਨਾ, ਕਹਿੰਦੇ ਯਾਰ ਦੇਖ ਹਾਂਜੀ, ਅਕਸਰ ਹੁੰਦਾ ਨਹੀਂ, ਅਕਸਰ ਹੋਇਆ ਵਾ। ਹੋਇਆ ਰਹਿੰਦਾ ਉਦੋਂ। ਕਿੱਡਾ ਠੀਕ ਆ ਤੇ ਇਹਦੀ ਤਬੀਅਤ ਦੇ ਹਾਂ, ਕੂੜ ਉਹ ਭੁੱਖ ਨਹੀਂ ਜਾਂਦੀ। ਤੇ ਜਿਹਦੀ ਚੱਲ ਜਾਂਦੀ ਹੈ, ਖਾਲੀ ਜੇਬ ਹੋਵੇ, ਬਿੱਲ ਆਏ ਹੁਣ ਘਰ ਦੇ ਉਹਦੇ 2 ਮਹੀਨੇ ਦੇ, ਜੇਬ ਉਹਦੀ ਖਾਲੀ ਹੋਵੇ, ਘਰ ਆਟੇ ਵਾਲੀ ਡਰਮੀ ਖਾਲੀ ਹੋਵੇ, ਬਾਹਰ ਤੈਨੂੰ ਮਿਲੇਗਾ, ਤੈਨੂੰ ਲੱਗੇਗਾ ਨਹੀਂ ਕਿ ਇਸ ਬੰਦੇ ਨੂੰ ਕੋਈ ਲੋੜ ਹੈਗੀ। ਪਰੇਸ਼ਾਨੀ ਅੰਦਰੋਂ ਮਰਿਆ ਹੋਏਗਾ ਉਹ ਰੱਜੇ ਬੰਦੇ ਹੁੰਦੇ। ਤੇ ਇਹ ਐਵੇਂ ਹੀ ਅੱਛਾ, ਫਿਰ ਇਹ ਐਸਾ ਟੌਪਿਕ ਆ ਤੁਸੀਂ ਕਿਸੇ ਨੂੰ ਸਮਝਾ ਕੇ ਰਜਾ ਨਹੀਂ ਸਕਦੇ। ਪਾਉ ਮੇਰੀ ਗੱਲ ਸੁਣ, ਚਵਲਾ ਨਾ ਮਾਰਿਆ ਕਰ, ਤੂੰ ਇਦਾਂ ਨਾ ਕਰਿਆ ਕਰ, ਸਾਰੀ ਜ਼ਿੰਦਗੀ ਲੱਗਾ ਰਵਾਂ, ਨਹੀਂ ਹੋਣੀ। ਤੂੰ ਨਹੀਂ ਹੋ ਸਕਦਾ ਤਾਂ। ਔਰ ਸਭ ਤੋਂ ਵੱਡੀ, ਮੈਂ ਟੱਕਰਾਂ ਹੀ ਮਾਰਨੀਆਂ ਤੇਰੇ ਨਾਲ। ਇਹਦੇ ਉੱਤੇ ਗੱਲ ਬਣਾਈ ਆ ਕਿ ਬੰਦੇ ਦੇ ਸਮਝਾਉਣਾ ਨਹੀਂ ਸਮਝ ਨਹੀਂ ਹਾਂ, ਇਹ ਤੁਹਾਡੇ ਮਾਂ ਪਿਓ ਨੇ ਪਰਵਰਿਸ਼ ਕਰਨੀ ਤੁਹਾਡੀ, ਹਾਂਜੀ ਠੀਕ ਹੈ ਨਾ। ਤੇ ਉਹ ਕਹਿੰਦਾ ਬੱਚੇ ਆ ਨਾ, ਕਿਸੇ ਨੇ ਕਹਣਾ ਮਹਿਮਾਨ ਘਰ ਆਇਆ ਤੇ ਉਹਨੇ ਜਾਣ ਲੱਗਿਆ ਰੁਪਈਆ 100 ਕੱਢ ਕੇ ਬੱਚੇ ਨੂੰ ਫੜਾਇਆ, ਤੇ ਬੱਚਾ ਇੰਝ ਹੀ ਹੋ ਗਿਆ, ਉਹਨੇ ਕਿਹਾ ਨਹੀਂ ਮੈਂ ਲੈਣੇ ਹੀ ਨਹੀਂ। ਉਹਨੂੰ ਕਿਹਨੇ ਦੱਸਿਆ ਕਿ ਨਹੀਂ ਫੜਨੇ? ਬਾਲ ਪਰ ਠੀਕ ਹੈ। ਤੇ ਉਹਨੇ ਬਾਅਦ ਦੇ ਵਿੱਚ, ਹੁਣ ਸਾਡੇ ਮੇਰੇ ਅੱਬੂ ਨੇ ਕੀ ਕਰਨਾ, ਉਹਨੇ ਕਹਿਣਾ ਨਹੀਂ। ਅੱਛਾ, ਕੋਈ ਐਸਾ ਹੁੰਦਾ ਸੀ ਕਿ ਮੇਰਾ ਦਾਦਾ ਆ ਗਿਆ, ਉਹਨੇ ਕਹਿਣਾ ਲੈ ਲਾ ਬੇਟਾ ਕੋਈ ਗੱਲ ਨਹੀਂ, ਯਾਨੀ ਵੱਡਿਆਂ ਦਾ ਹਿਸਾਬ ਕਿਤਾਬ। ਜਿੱਦਾਂ ਮੇਰਾ ਵਿਆਹ ਸੀ ਤੇ ਮੇਰੇ ਭਾਈ ਨੱਛੀ ਆ ਗਏ, ਅਲਹਮਰਾ ਵਾਲੇ ਜਿਹੜੇ ਮਾਲਕ ਨੇ ਕੱਪੜੇ, ਅਬ ਉਹਨਾਂ ਨੂੰ ਬੁਲਾਇਆ ਵੀ ਨਹੀਂ। ਕੋਈ ਵਜ੍ਹਾ ਐਸੀ, ਅੱਬੂ ਫੌਤ ਹੋਏ ਸੀ ਕੁਛ ਦੇਰ ਪਹਿਲੇ, ਕੁਛ ਸਾਨੂੰ ਇਹਨਾਂ ਪਤਾ ਨਹੀਂ ਸੀ ਹਿਸਾਬ ਕਿਤਾਬ, ਕਰਜ਼ੇ ਕੁਰਜ਼ੇ ਲਾਉਂਦਿਆਂ ਉਹਨਾਂ ਦਾ ਮੱਤ ਵੱਜੀ ਸੀ। ਲੇਕਿਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਜਾਦ ਦਾ ਤੂੰ ਆ ਕੇ ਗੱਡੀ ਦੀ ਗਲੀ ਜੀ ਦੇ ਵਿੱਚ ਉਹਨਾਂ ਨੇ ਗੱਡੀ ਘਲਾ ਲਈ। ਹੁਣ ਮੇਰੇ ਸਾਰੇ ਰਿਸ਼ਤੇਦਾਰ 500 800 1000 ਸਲਾਮੀ ਪਾ ਰਹੇ ਨੇ, ਸਕੇ ਵੀ। ਤੇ ਉਹਨਾਂ ਨੇ ਆ ਕੇ ਉਹਨਾਂ ਨੇ 5000 ਦਿੱਤਾ ਤੇ ਮੈਂ ਨਹੀਂ ਲੈ ਰਿਹਾ। ਤੇ ਮੇਰਾ ਚਾਚਾ ਆ ਕੇ ਕਹਿੰਦਾ ਫੜ ਲੈ ਪੁੱਤੇ, ਇਹ ਖੁਸ਼ੀ ਹੁੰਦੀ, ਇਹਨੂੰ ਨਾ ਨਹੀਂ ਕਰੀ। ਤੇ ਮੈਂ ਫੜ ਕੇ ਜੇਬ ਚ ਪਾ ਲਿਆ, ਤੇ ਮੈਂ ਲਾੜਾ ਬਣਿਆ ਸੀ ਕਿ ਉਹ ਆ ਕੇ ਕੁਰਸੀ ਤੇ ਬੈਠੇ ਤੇ ਮੈਂ ਜ਼ਮੀਨ ਤੇ ਬੈ ਕੇ ਉਹਨਾਂ ਦੀ ਪਿੰਨੀਆਂ ਕੁੱਟਣ ਲੱਗ ਪਿਆ। ਵਾਹ 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 ਵਾਹ, ਲਾੜਾ ਬਣ ਕੇ ਵੀ। ਲਾੜਾ ਬਣ ਗਿਆ ਜੀ, ਲਾੜਾ ਹੁੰਦਾ। ਫਿਰ ਮੈਂ ਤੁਹਾਨੂੰ ਦੱਸਿਆ ਨਹੀਂ ਸੀ, ਉਹੀ ਹਿਸਾਬ ਆ। ਉਹ ਮੇਰਾ ਗੁਜਰਾਂ ਵਾਲਾ ਇੱਕ ਦੋਸਤ ਆ, ਹਾਂਜੀ ਉਹ ਮੇਰੇ ਕੋ ਆਇਆ, ਕਹਿੰਦਾ ਉਤੋਂ ਦੀ ਉਹ ਹੈ ਮਾੜਾ ਜਿਹਾ, ਲੇਕਿਨ ਉਹਦਾ ਜਿਹੜਾ ਖਲੋਣਾ ਟੋਣਾ ਪੂਰਾ ਭਰਵਾਨਾ ਟਾਈਮ ਤੇਰਾ ਇੱਕ ਰਿਹਾ ਟੈਪ ਹੈ ਭਲਵਾਨ ਦਾ ਬਾਬਾ ਜੀ, ਭਲਵਾਨੀ ਬੋਲੀ। ਕਹਿੰਦਾ ਮੈਨੂੰ ਕਿਸੇ ਨੇ ਪੈਸੇ ਲੈਣੇ ਸੀ, ਕਿਸੇ ਮੇਰੇ ਦੋਸਤ ਨੇ, ਉਹਨੇ ਹਿਸਾਬ ਲਾਇਆ ਯਾਰ ਇਹ ਪੈਸੇ ਦੇ ਨਹੀਂ ਰਿਹਾ ਬੰਦਾ। ਉਹ ਜਿਹਦੇ ਕੋਲ ਪੈਸੇ ਲੈਣੇ ਸੀ ਨਾ, ਉਹਦੇ ਘਰ ਵਿਆਹ ਆ ਗਿਆ। ਉਹਨੇ ਕਿਹਾ ਵਿਆਹ ਵਾਲੇ ਦਿਨ ਜਿੱਦਣ ਕੋਈ ਬਰਾਤ ਹੋਵੇ ਨਾ, ਉਦਣ ਮੈਂ ਅੰਦਰ ਵੜ ਕੇ ਉਹਨੂੰ ਕਹਿਣਾ ਮੇਰੇ ਪੈਸੇ ਦਿਓ, ਤਾਂ ਕਿ ਨਹੀਂ ਉਸੇ ਟਾਈਮ ਦੇਣੇ ਆ, ਕੋਈ ਹੋਣੇ ਨਹੀਂ ਆ। ਤੇ ਜ਼ਲੀਲ ਵੀ ਉਹਨੇ ਬਚਣ ਲਈ ਤੇ ਉਹਨੇ ਕਿਹਾ ਯਾਰ ਮੈਂ ਨਾ ਇਹਨੂੰ ਭੇਜਦਾ, ਉਹ ਮੇਰੇ ਯਾਰ ਨੂੰ। ਤੇ ਹੁਣ ਮੇਰਾ ਯਾਰ ਮੈਨੂੰ ਗੱਲ ਸੁਣਾ ਰਿਹਾ ਕਿ ਅੰਜਨਾ ਉਹਨੇ ਮੈਨੂੰ ਕਿਹਾ ਕਿ ਤੂੰ ਜਾਣਾ ਵਾ, ਤੈਨੂੰ ਮੈਂ 300 ਰੁਪਏ ਦੀ ਸ਼ਰਾਬ ਪਿਆ ਦੇਣੀ ਤੇ ਤੂੰ ਵੜ ਜਾਣਾ ਅੰਦਰ ਬਸ। ਤੇ ਪੈਸੇ ਲੈ ਕੇ ਉਹਨੇ ਕਿਹਾ ਬਾਬਾ ਗੱਲ ਹੀ ਕੋਈ ਨਹੀਂ। ਕਹਿੰਦਾ ਉਹਨੇ ਇੰਜ ਕਰਕੇ ਮੈਨੂੰ ਸ਼ਰਾਬ ਪਿਆਈ। ਤੇ ਹੁਣ ਉਹਦਾ ਸਟਾਈਲ ਕੀ ਹੈ, ਉਹਨੇ ਕਹਿੰਦਾ ਬਾਬਾ ਜੀ ਸ਼ਰਾਬ ਪਿਆਈ, ਤੇਰਾ ਭਰਾ ਇਹਦੇ ਅੰਦਰ ਵੜਿਆ। ਨਹੀਂ, ਕਹਿੰਦਾ ਤੇਰਾ ਭਰਾ ਇਹਦੇ ਅੰਦਰ ਵੜਿਆ, ਹਾਲਾ ਲਾਲਾ ਪਾਤੀ। ਮੈਂ ਕਿਹਾ ਫੇਰ? ਕਹਿੰਦਾ ਫਿਰ ਕੁੱਤਾ ਹੀ ਹੁੰਦਾ। ਆਪਣੇ ਆਪ ਨੂੰ ਕਹਿ ਰਿਹਾ, ਤਾਰੀਫ ਕਰ ਰਿਹਾ ਆਪਣੀ। ਕਹਿੰਦਾ ਬਾਬਾ ਜੀ ਫਿਰ ਕੁੱਤਾ ਹੀ ਹੁੰਦਾ। ਕਹਿੰਦਾ ਪੈ ਗਏ, ਕਹਿੰਦਾ ਜਾ ਕੇ ਲੈ ਕੇ ਸਮਝ ਆ ਰਹੀ ਗੱਲ? ਹਾਂਜੀ ਤਾਰੀਫ, ਹਾਂਜੀ ਉਹ ਹਿਸਾਬ ਆ। ਤੇ ਖੈਰ ਚਲੋ, ਕਾਰਟੂਨ ਨੈਟਵਰਕ ਤੋਂ ਘੜੀ ਲਈ। ਭਾਜੀ ਇਹ ਘੜੀ, ਓਏ ਤੂੰ ਕੀ ਕਰਦਾ ਵਾ? ਇਹ ਘੜੀ ਬੜੀ ਮਹਿੰਗੀ ਹੈ, ਉਹਦੇ ਨਾਲੋਂ ਵੀ ਮਹਿੰਗੀ ਹੈ ਉਸਤਾਦ ਜੀ। ਉਹ 3.5 ਕਰੋੜ ਦੀ ਸੀ। ਉਹ ਯਾਰ ਇਹ ਤੇ 3.5 ਕਰੋੜ ਦੀ ਹੈ, ਛੋਟੇ ਜਿਹੇ ਦੀ। ਉਹ ਯਾਰ ਇਹ ਤੇ ਉਹ ਹੀਰੋ ਵਾਲਾ ਮੇਰੇ ਰੰਗ ਬਦਲ ਕੇ ਆਈ ਜਾਂਦੇ ਆ ਤੂੰ। ਇਹ ਨਵਾਂ ਮਾਡਲ ਆ ਉਸਤਾਦ ਜੀ ਘੜੀ ਦਾ। ਹਾਂਜੀ, ਸਾਡੀ ਜਿਹੜੇ ਕਲੱਬਾਂ 'ਚ ਪੈਰ ਨਹੀਂ ਕੱਸਦੇ, ਉਹਨਾਂ ਨੇ ਇਹੋ ਜਿਹੀਆਂ ਘੜੀਆਂ ਪਾਈਆਂ। ਉਹ ਯਾਰ ਤੈਨੂੰ ਨਹੀਂ ਪਤਾ ਹੈ ਕਿ ਚੀਜ਼ ਇਹ ਮੈਨੂੰ ਪਤਾ ਵਾ ਯਾਰ। ਇਹਦੇ ਨਹੀਂ ਯਾਰ ਨਾਲ ਦੱਸਣ ਮੇਰੀ ਗੱਲ ਸੁਣਨਾ, ਚਲੋ ਠੀਕ ਹੈ ਯਾਰ। ਆ ਵੇ ਨਾ ਹੁਣ ਸ਼ਹਿਰ ਦੇ ਲਾਲ ਪੀਲਾ ਚਿੱਟਾ, ਟ੍ਰੈਂਡਿੰਗ ਤੇ ਭਾਵੇਂ ਜਿਹੜਾ ਕੰਮ। ਓ ਯਾਰ ਟ੍ਰੈਂਡਿੰਗ ਤੇ ਮੇਰੀ ਗੱਲ ਸੁਣ। ਮੈਂ ਪਹਿਲੇ ਪਾਈ ਸੀ ਨਾ ਕਰਨ। ਓ ਯਾਰ ਉਦਾਂ ਦੇ ਮਾਹੌਲ 'ਚ ਤੇ ਜਾ ਤੂੰ। ਯਾਰ ਇਹਦਾ ਅੱਛਾ ਮਾਹੌਲ ਆ ਹੁਣ। ਨਹੀਂ ਤੇਰੀ ਲਾਈਫ ਸਟਾਈਲ ਉਦਾਂ ਦਾ ਹੋਵੇ, ਗੱਲਬਾਤ ਹੋਵੇ। ਟ੍ਰੈਂਡਿੰਗ 'ਚ ਇੱਕ ਚੀਜ਼
ਹੁਣ ਟ੍ਰੈਂਡਿੰਗ ਚ ਵਾਲੀ ਚੱਲਣ ਦਈ ਹੈ ਉੱਥੇ ਪਾਣੀਆਂ ਵਾ ਤੇ ਪਾ ਕਿਦੋਂ ਪਾਉਣੀ ਆ? ਨੈਕਸਟ ਅਗਲੇ ਸ਼ੋਅ 'ਚ ਆਪਾਂ ਵਾਲੀਆਂ ਤੇ ਮਿਲਣਾ ਤੁਹਾਨੂੰ। ਸਾਜੀ ਨੂੰ ਨਾ ਦੱਸੋ ਇਹ ਕਰਨ ਲੱਗ ਪੈਂਦਾ। ਲਓ ਜੀ ਅੱਜ ਹੋਇਆ ਕੀ ਭਲਾ, ਇੰਜ ਦੇ ਵੀ ਯਾਰ ਬੰਦੇ ਹੁੰਦੇ ਵੇਖ ਲਾ। ਬਾਹਰ ਇੱਕ ਬੰਦਾ ਆਇਆ ਮੁੰਡਾ, ਉਹਨੇ ਦਰਵਾਜ਼ਾ ਖੜਕਾਇਆ, ਮੁੰਡਾ ਬਾਹਰ ਗਿਆ, ਉਹਨੇ ਕਿਹਾ ਜਾਨੀ ਭਾਈ ਹੈਗੇ? ਉਹਨੇ ਕਿਹਾ ਨਹੀਂ। ਕਹਿੰਦਾ ਠੀਕ ਆ ਤੁਸੀਂ ਉਹਨਾਂ ਨੂੰ ਦੇ ਦੇਣਾ, ਤੇ ਦੇ ਕੇ ਚਲਾ ਗਿਆ ਬਸ। ਵਾਹ ਵਾਹ, ਹਲੋ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਕੀ ਬਾਤ ਹੈ। ਹਲੋ। ਇਹ ਕੀ ਹੈ ਜੀ? ਉਹ ਨਾ ਹੋਰ ਕੀ ਹੈ, ਦੇ ਦਾ ਡੱਬਾ ਦੇ ਕੇ ਕਹਿੰਦੇ ਇਹ ਕੀ ਹੈ। ਠੀਕ ਹੈ ਜੀ। ਨਾਮ ਉਹਦਾ ਨੇ ਦੱਸਿਆ, ਮੈਂ ਪੁੱਛਿਆ ਉਹਦਾ ਨਾਂ ਕੀ ਸੀ, ਕਹਿੰਦਾ ਮੈਨੂੰ ਨਾਂ ਨਹੀਂ ਯਾਦ ਰਿਹਾ ਹੁਣ ਯਾਦ ਕਰਨ ਦਿਆ। ਉਹ ਦੁਬਾਰਾ ਨਾਮ ਦੱਸਣਾ ਆਈ ਮੈਨੂੰ, ਹੈ ਦੁਬਾਰਾ ਨਾਮ ਦੱਸਣਾ ਆਈ। ਨਹੀਂ ਉਹ ਬੰਦਾ ਜਿਸ ਹਿਸਾਬ ਨਾਲ ਹੋ ਗਿਆ ਨਹੀਂ ਹੁੰਦਾ। ਮੈਨੂੰ ਲੱਗਦਾ ਉਹਨੇ ਇਹ ਵੀ ਇhtiyatan ਨਹੀਂ ਪੁੱਛ ਲਿਆ, ਐਵੇਂ ਕਿ ਜਾਨੀ ਭਾਈ ਹੈਗੇ, ਨਹੀਂ ਤੂੰ ਇਹ ਵੀ ਨਹੀਂ ਸੀ ਪੁੱਛਣਾ। ਅਵਾ ਡੱਬਾ ਦੇ ਉਹਨੇ ਉਹ ਫੜਾ ਕੇ ਚਲੇ ਜਾਣਾ ਸੀ ਯਾਰ। ਮੈਂ ਭਲਾ ਕਿਉਂ ਖੋਲ ਲੈਣਾ ਜਿਹੜਾ ਵੀ ਪਰਫਿਊਮ ਹੁੰਦਾ? ਇਹ ਗਿਫਟ ਆ ਨਾ, ਐਵੇਂ ਕੋਈ ਲੈ ਨਾ ਜਾਏ ਚੁੱਕ ਕੇ, ਜਾਂ ਮੇਰਾ ਨਾ ਦਿਲ ਕਰੇ ਯਾਰ ਚੱਲ ਮੈਂ ਆਹ ਬੰਦਾ ਇਹਨੂੰ ਗਿਫਟ ਦੇ ਦਾਂ, ਤਾਂ ਕਿ ਮੈਂ ਉਹਨਾਂ ਨੇ ਮੈਨੂੰ ਦਿੱਤਾ ਤੇ ਮੈਂ ਉਹਨਾਂ ਨੂੰ ਲਾਵਾਂ। ਪਰਫਿਊਮ ਲਾਉਣ ਦਾ ਤਰੀਕਾ ਦੱਸਾਂ ਤੁਹਾਨੂੰ। ਇਹ ਸਾਈਡ ਹੋ ਗਈ। ਹਾਂਜੀ ਤੇ ਅੱਛਾ ਨਾ ਹੋਰ ਮੈਨੂੰ ਪਤਾ ਸੱਚ ਥੋੜਾ ਇੱਥੋਂ ਰੱਖ ਕੇ ਲਾਉਣਾ, ਇੱਥੋਂ, ਤਾਂ ਕਿ ਇਹ ਫੈਲ ਕੇ ਵੱਜੇ। ਮੈਂ ਬਹੁਤ ਇੱਥੋਂ ਕਦੀ ਨਹੀਂ ਪਰਫਿਊਮ ਲਾਉਣਾ ਇੰਜ, ਤੂੰ ਰੂਮ ਇੰਜ ਕਦੀ ਨਹੀਂ ਲਾਉਣਾ। ਥੋੜਾ ਇੱਥੇ ਰੱਖ ਕੇ ਲਾਉਣਾ ਤਾਂ ਕਿ ਖੁੱਲੇ ਤੇ ਫਿਰ ਹਲਕਾ ਜਾਨ ਜਿਹਾ ਉਹਦੀ ਫੁਹਾਰ ਨਿਕਲੇ, ਫੁਹਾਰ ਖਿਲਰ ਕੇ ਪਵੇ ਤੁਹਾਡੇ। ਸਾਰੇ ਕਮੀਜ਼ ਲਿਬੜੇ। ਛੱਟਾ ਲੱਗੇ। ਹਦਾਇਤਾਂ ਵਾਲਾ ਵਾਸਤਾ ਜੀ। ਉਹ ਯਾਰ ਵਨ ਮੈਨ ਸ਼ੋ ਜਿਹੜਾ ਹੁੰਦਾ ਸੀ ਉਧਰ ਗਈ, ਹਾਂਜੀ ਇੱਕ ਦੌਰ ਚ ਵਨ ਮੈਨ ਸ਼ੋ ਹੁੰਦਾ ਬੜਾ ਸੀ। ਮਸ਼ਹੂਰ ਹੋਇਆ ਸੀ। ਮੇਰੇ ਬੂਲ ਉਹਨਾਂ ਨੇ ਵਨ ਮੈਨ ਸ਼ੋ, ਉਹਦੇ ਨਾਲ ਆਫਟਰ ਸ਼ੇਵ ਨਿਕਲਦਾ ਹੁੰਦਾ ਸੀ ਅੰਦਰੋਂ, ਹਾਂ ਬਹੁਤ ਪਹਿਲੇ 25 ਸਾਲ ਪਹਿਲੇ। ਬਹੁਤ ਠੰਡਾ। ਡਿਲੀਸ਼ੀਆ ਵੀ ਇੱਕ ਬੜਾ ਮਸ਼ਹੂਰ ਇਹ ਉਸ ਟਾਈਪ ਦਾ ਵਾ। ਕਲੇਸ਼ੀਆ ਤੇ ਪੱਕੀ ਹਿੰਦੀ ਹੋ ਗਈ ਸੀ ਨਾ। ਨਾ ਗਿਫਟ ਚ ਵੀ ਜਾ ਰਹੀ। ਲਵ ਯੂ ਯਾਰ ਵੀਰੇ, ਥੈਂਕ ਯੂ ਯਾਰ। ਨਾ ਮੈਂ ਤੈਨੂੰ ਵੇਖਿਆ, ਨਾ ਪਤਾ ਨਹੀਂ ਕੌਣ ਲੋਕ ਹੋ ਤੁਸੀਂ। ਇਹ ਵੈਸੇ ਡੀ ਲਿਖਿਆ ਦਾਨਿਸ਼ ਦਾ ਵਾ, ਤੁਸੀਂ ਉਹ ਬਣਾ ਲਓ, ਕੋਈ ਗੱਲ ਨਹੀਂ ਤੁਹਾਡੇ। ਇਹ ਡੀ ਦਾ ਮਤਲਬ ਆ ਦੇਣਾ ਨਹੀਂ ਕਿਸੇ ਨੂੰ। ਠੀਕ ਦੰਡੋ ਆਇਆ। ਇਹ ਤੁਹਾਡਾ ਵਾ। ਹਾਂ, ਇੱਕ ਮੇਰੇ ਕੋਲ ਆਈਫੋਨ 17 Pro Max ਪਿਆ ਵਾ, ਉਹ ਮੈਂ ਹਿਸਾਬ ਲਾ ਰਿਹਾ ਮੈਂ ਕਿਹਨੂੰ ਦਵਾਂ। ਓਏ ਸਾਜੀ ਜਿੰਨੇ ਉੱਧਰ ਦਾ ਸੂਟ ਲਾਇਆ। ਨਹੀਂ, ਉਹ ਮੈਂ ਗਿਫਟ ਗੁਫਟ ਜਾਂ ਮੁਫਤ ਨਹੀਂ ਦੇਣਾ, ਸਸਤਾ ਦੇ ਦੂੰਗਾ। ਕੋਈ ਰੇਟ ਘੱਟ ਕਰ ਲਓ ਤੁਸੀਂ, ਨਵੇਂ ਦਾ ਪਤਾ ਕਰ ਲਓ ਮੈਨੂੰ ਦੇ ਦਿਓ ਤੁਸੀਂ। ਕਿੰਨੇ ਦਾ। ਘੜੀ ਲੈ ਜਿੰਨੇ ਦਾ ਤੁਸੀਂ ਕਹਿ ਦੋ ਮੈਂ ਨਹੀਂ ਤਾਂ ਨਹੀਂ, ਤੁਸੀਂ ਰੇਟ ਲਾਉਣਾ ਹੁਣ ਕੀ ਲੈਣਾ ਕੀ ਰੇਟ? ਹੈ। ਰਾਣੇ ਨੇ ਲੈ ਜਾਣਾ। ਕਿਹੜਾ ਵਾ ਉਹ ਕਿਹੜਾ ਵਾ? ਮੈਨੂੰ ਪਤਾ ਹੀ ਨਹੀਂ। ਤੇਰੇ ਸੂਟ ਲਗਾ ਵਾ। ਅੱਜ ਹੀ ਆਇਆ ਪਿੰਡੋਂ, ਕਹਿੰਦਾ ਇਹਨੂੰ ਪਤਾ ਹੀ ਨਹੀਂ। ਆ ਲੈ ਤੈਨੂੰ ਪਤਾ ਕਿੰਨੇ ਦਾ? ਆਈਫੋਨ 7 17 Pro Max, 17 ਇੰਜ ਹੁੰਦਾ ਵਾ 17 Pro Max orange ਕਲਰ ਦਾ। ਆ ਟੈਕਸਟ 17। ਲਾਓ ਰੇਟ ਲਾਓ। ਜਿੰਨੇ ਦਾ ਰਾਣਾ ਮਰਜ਼ੀ 4 ਲੱਖ। ਨਹੀਂ ਤੁਸੀਂ ਦੱਸੋ। ਹੈ 4 ਲੱਖ ਭਾਜਨ 5300 ਰੁਪਏ ਦਾ, 5300 ਰੁਪਏ ਦਾ ਵਾ ਦਿਰਮ ਦਾ 53। ਔਰ ਨਾਨ ਪੀਟੀਏ ਮੈਂ ਤੁਹਾਨੂੰ ਉਹ ਦਿਆਂਗਾ ਜਿੱਥੇ ਸਿਮ ਵੀ ਚੱਲਦੀ ਹੋਏਗੀ, ਯਾਨੀ ਨਾਨ ਪੀ ਨਹੀਂ ਸੌਰੀ ਨਾਨ ਪੀਟੀਏ 1,80,000 ਦਾ ਹੋ ਗਿਆ ਯਾਰ। ਜੇਕਰ ਮੈਂ ਤੁਹਾਨੂੰ ਦੱਸਦਾ ਨੌਨ ਪੀਟੀਆਈ 5200 ਜ਼ਰਾ 4 ਲੱਖ ਰੁਪਏ ਦਾ, ਮੈਂ 4 ਲੱਖ ਹੀ ਗਿਆ ਤਾਂ। 4 ਲੱਖ ਰੁਪਏ ਦਾ ਵਾ ਵਿਦਆਊਟ ਪੀਟੀਏ। ਤੂੰ ਰਹਿਤ ਕੀ ਲਿਆ? ਹਾਂਜੀ ਕਿੰਨੇ ਪੈਸੇ ਦਿੰਦੇ ਆ? 4 ਲੱਖ ਦੇਤਾ ਵਿਕ ਗਿਆ। ਨਹੀਂ ਦੱਸੋ ਕਿੰਨੇ ਪੈਸੇ ਦਿੰਦੇ? ਨਹੀਂ ਰਾਣੇ ਨੇ ਕਹਿਤਾ 4 ਕਹਤਾ ਰਾਣੇ ਦੱਸੋ ਕਿੰਨੇ ਨੂੰ ਲੱਖ? ਨਹੀਂ ਰਾਣਾ ਤੂੰ ਮਤਲਬ ਤੂੰ ਟੈਨਸ਼ਨ ਨਹੀਂ ਲੈਣੀ। ਨਹੀਂ ਤੁਸੀਂ ਤੂੰ ਸਮਝ ਲਾ ਕਿ ਨਜ਼ਰ ਨਿਆਜ਼ ਦੀ ਭਾਵੇਂ ਕਰਦੇ ਮੈਨੂੰ ਦੱਸ। ਭਾਵੇਂ ਨਾ ਰਾਣਾ ਆਪਣੀ ਗੱਲ ਤੋਂ ਨਹੀਂ ਮੁਕਰਦਾ, ਭਾਵੇਂ ਟਿੰਡ ਕਰਾਉਣੀ ਪਏ। 4 ਲੱਖ ਕਹਤਾ ਟਿੰਡ ਕਰਾਣੀ ਪੈ ਜਾਊ। ਪੌਸੇ ਉਹਦੇ ਕਹਿਣ ਦਾ ਮਕਸਦ ਇਹ ਆ ਕਿ ਇਹਦੀ ਟਿੰਡ ਐਵੇਂ ਨਹੀਂ ਹੋਈ ਗਾਲਬ। ਇਹਨੇ ਨਹੀਂ ਇਹਨੇ ਇਦਾਂ ਗੱਲ ਕੀਤੀ ਕਿ ਭਾਈ ਮੈਂ ਨਾ ਇਦਾਂ ਕੰਮ ਕਰਾਂ, ਮੇਰੀ ਟਿੰਡ ਕਰਾ ਲਿਓ। ਉਹਨੇ ਕਰਾਤੀ ਆ। ਉਹਨੇ ਹਿਸਾਬ ਲਾਉਂਦਾ ਇਹ 15 ਕਿ ਦਿਨ ਬਾਅਦ ਨਾ ਇਹਨੇ ਜਦੋਂ ਨਵੀਂ ਟਿੰਡ ਕਰਾਉਣੀ ਹੁੰਦੀ ਇਦਾਂ ਹੀ ਕਿਸੇ ਨਾਲ ਗੱਲ ਕਰਕੇ ਕਰਾ ਲੈਂਦਾ। ਫੇਰ ਝੂਠਾ ਪੈ ਕੇ ਝੂਠਾ ਪੈ ਕੇ ਟਿੰਡ ਆਈਫੋਨ ਕਰਾ। ਨਾਲ ਲਓ ਮੇਰੇ ਜੰਡ ਕਰਾ ਦਿਓ। ਹਾਂ ਚਲੋ ਦੱਸੋ ਜੀ। ਲਓ ਜੀ ਮੈਂ ਬੋਲੀ ਸ਼ੁਰੂ ਕਰਦਾ। ਕਿੰਨੇ ਦਾ? ਲਓ ਜੀ ਬੋਲੀ ਸ਼ੁਰੂ ਹੋਈ ਜੀ 50,000 ਤੋਂ ਜੀ। 50,000 ਇੱਕ, 50,000 80,000 ਮੇਰਾ 80,000 ਇੱਕ, 80 ਲੱਖ ਮੇਰਾ। ਲੱਖ ਰੁਪਈਆ, ਲੱਖ ਤੇਰਾ। 1,20,000 ਮੇਰਾ। 1,21,000 ਰੁਪਏ। ਸੱਚੀ ਮੁੱਚੀ ਵਾਲੀ ਹੈ ਤੈਨੂੰ ਪਤਾ ਹੈ ਕੀ ਉਹ ਥੋੜਾ ਅਸਤਾਜੀ ਆਈਫੋਨ ਮੈਂ ਪਤਾ ਕਿੰਨੇ ਦਿਨ ਇਸਤੇਮਾਲ ਕੀਤਾ? ਕਿੰਨੇ ਦਿਨ? ਤਕਰੀਬਨ 8 ਮਹੀਨੇ। ਓਏ ਕਿੱਥੋਂ ਲਿਆ ਸੀ? ਦੁਕਾਨ ਤੋਂ ਲਿਆ ਕੋਈ ਬੰਦਾ ਆਇਆ ਜਿਹਦਾ ਹੈ ਦੁਕਾਨ ਕਿਹੜੀ ਤੋਂ? ਸ਼ਹਿਰ ਕਚਹਿਰੀ ਬਾਜ਼ਾਰ। ਉਸਤਾਦ ਜੀ 7 ਫੋਨਾਂ ਵਾਲਿਆਂ ਕੋ? 6 7 ਨਹੀਂ ਫੁੱਲ ਵਾਲਿਆਂ ਕੋ ਮੈਂ ਉਹ ਫੋਨਾਂ ਵਾਲਿਆਂ ਕੋ? ਅੱਛਾ। ਫੋਨਾਂ ਵਾਲਿਆਂ ਕੋ? ਹਾਂਜੀ
ਜਿਹਦੇ ਫੋਨ ਵੇਚਦੇ ਆ ਹਾਂਜੀ ਉਹਨਾਂ ਕੋਲ ਲੈਣਾ। ਮੁੱਲ ਤੁਹਾਨੂੰ ਮੈਂ ਚੋਰ ਲੱਗਦਾ ਮੁੱਲ ਹੀ ਲਿਆ। ਸਾਡੀ ਵੀ ਬੋਲੀ ਲਿਆ ਉਹਨੇ ਸਾਡੀ ਮੈਂ ਬੜੀ ਦੇਰ 6 ਜਾਂ 7 ਹੋਣਾ ਨਾ ਉਸਤਾਦ ਜੀ, ਉਹ ਮਿਲ ਜਾਂਦਾ। ਓਏ ਉਹ 25-30 ਦਾ ਵੀ ਮਿਲ ਜਾਂਦਾ। ਉਹ ਨਹੀਂ ਯਾਰ ਉਹ ਕਾਪੀ ਹੁੰਦੀ। ਅੱਛਾ ਉਹ ਕਾਪੀ ਨਹੀਂ ਜੈਨੂਅਲ ਲਿਆ। ਕਿਹੜਾ ਸੀ ਯੂਜ਼ ਲਿਆ। ਯੂਜ਼ ਕਿਹੜਾ ਸੀ? ਆਈਫੋਨ 6 ਨਹੀਂ 7 X ਆਈਫੋਨ 4 ਹੋਰ ਓਏ ਹਾਂਜੀ ਇਹ ਤਾਂ ਨਵਾਂ ਹੀ ਹੈ। ਵੱਡੀ ਬੈਕ ਸਾਲ ਮਾਰੀ ਹੈ। ਵਾਈਟ ਕਲਰ ਦਾ ਸੀ, ਉਹ ਬੜਾ ਅੱਛਾ ਸੀ ਪਰ ਐਡਾ ਕੁ ਛੋਟਾ ਉਹਦਾ ਅਖਲਾਕ ਵੀ ਬੜਾ ਅੱਛਾ ਸੀ, ਬੜਾ ਅੱਛਾ ਹਾਂ ਮਿਲਣੀ ਮਤਨੀ ਵੀ ਠੀਕ ਸੀ। ਬਸ ਆਈਫੋਨ 4 ਸੀ। ਉਹ ਕਿਸੇ ਦੇ ਉਹ ਅੱਗੇ ਫੇਟੇ ਮੂੰਹ 5 ਤੋਂ ਤੇ ਉਹਨਾਂ ਨੇ ਸ਼ੁਰੂ ਕੀਤਾ। ਉਸਤਾਦ ਜੀ ਉਹ ਕਿਸੇ ਦੇ ਅੱਗੇ ਬੋਲਦਾ ਉਹ ਨਹੀਂ ਸੀ, ਬੜਾ ਅੱਛਾ ਸੀ। ਉਦੋਂ ਉਸਤਾਦ ਜੀ ਇਹ ਆਈਫੋਨ ਆਇਆ ਨਹੀਂ ਸੀ, ਉਹ ਸਟੈਪ ਉਹਨਾਂ ਨੇ ਕੱਢਿਆ ਸੀ। ਤੇ ਅੱਜ ਦੀ ਗੱਲ ਨਹੀਂ ਹੈ। ਬੜੀ ਪੁਰਾਣੀ ਹਾਂਜੀ ਅੱਛਾ ਕਹਿੰਦਾ ਉਹ ਆਈਫੋਨ ਆਇਆ ਨਹੀਂ ਸੀ, ਆਈਫੋਨ ਟੈਪ ਉਹਨਾਂ ਨੇ ਕੱਢਿਆ ਸੀ ਉਹਦੇ ਤੋਂ ਪਹਿਲੇ ਹੀ। ਉਹ ਤੋਂ ਪਹਿਲੇ ਹੀ। ਤੁਸੀਂ ਅੱਛਾ 8 ਮਹੀਨੇ ਚਲਾਇਆ 8 ਮਹੀਨੇ ਫੇਰ ਕਿਉਂ ਵੇਚਿਆ? 8 ਮਹੀਨੇ ਤੱਕ ਪਤਾ ਹੀ ਨਹੀਂ ਚੱਲਿਆ ਚੱਲਦਾ ਕਿੱਦਾਂ। ਬੜੇ ਮੈਂ ਪੰਗੇ ਲਏ। ਉਹ ਨਹੀਂ ਤੈਨੂੰ ਸਮਝ ਆਣੀ, ਉਹ ਹੋਰ ਆ। ਆਈਫੋਨ ਹੋਣਾ ਜਿਹਦਾ ਘੜੀ ਅਸੀਂ ਇਹਦੀ ਗੱਲ ਕਰ ਰਹੇ ਨਾ, ਹਾਂਜੀ ਇਹਦਾ ਆਈਫੋਨ ਨਹੀਂ ਹੈਗਾ ਸਾਬਤਾ। ਸਾਨੂੰ ਨਹੀਂ ਪਤਾ ਲੱਗਾ ਅਜੇ ਤੱਕ। ਮੈਂ ਵੀ ਇਸ ਲਈ ਪਾਕਿਸਤਾਨ ਦੇ 90% ਲੋਕਾਂ ਨੂੰ ਨਹੀਂ ਪਤਾ ਆਈਫੋਨ ਨੂੰ ਪੂਰਾ 100% ਯੂਜ਼ ਕਿੱਦਾਂ ਕਰਨਾ, ਇਹਦੇ ਵਿੱਚ ਕੀ ਹੈ। ਕਾਲ ਸੁਣਨ ਲਈ, ਕੱਟ ਲਈ, ਹੱਥ 'ਚ ਫੜਨਾ। ਅਸੀਂ ਆਈਫੋਨ ਲੈਣੇ ਹੱਥ 'ਚ ਫੜਨ ਲਈ ਬਸ। ਜ਼ਿਆਦਾਤਰ ਲੋਕ ਇਹੀ ਕਰਦੇ। ਹਾਂ ਜਾਂ ਕੈਮਰਾ ਦਾ ਯੂਜ਼ ਕਰ ਲੈਣਾ। ਅੱਛਾ ਫਿਰ ਤੈਨੂੰ ਲੱਖ ਰੁਪਏ 1,21,000 ਇਹਨਾਂ ਨੇ ਕਿਹਾ ਸੀ ਕਿਸੇ ਉਹਨੇ ਮੈਂ ਕਿਹਾ, ਕਿਹਾ ਉਹਨੂੰ ਪਤਾ ਹੀ ਨਹੀਂ 1,21,000 1,21,000 ਹੁੰਦਾ ਕਿੱਦਾਂ ਬਈ ਕਿੱਦਾਂ ਦੇਣਾ ਵਾ, ਆਹੋ। ਉਹ ਨਹੀਂ ਪਤਾ। ਮੈਨੂੰ ਕਿਉਂ ਨਹੀਂ ਪਤਾ। ਮੇਰੇ 1,21,000 ਦੇ ਸਪੈਲਿੰਗ ਸੁਣਾ ਕੀ ਹੁੰਦੇ? ਇੱਕ ਪਹਿਲੇ ਲਿਖਣਾ, ਹਾਂ ਇੱਕ ਲਿਖ ਲਿਆ, ਫਿਰ 2 ਲਿਖਣਾ, 2 ਲਿਖ ਲਿਆ, ਫਿਰ 1 ਲਿਖਣਾ, ਲਿਖ 121 ਹੋ ਗਏ। ਇੱਕ ਕੀ ਹੋ ਗਿਆ ਨਾ? ਹੋ ਗਿਆ। ਅੱਗੇ 70 ਗਲਤ ਹੋ ਗਿਆ। ਅੱਗੇ ਕਾਈ ਦਾ ਹੀ ਸੈਂਕੜਾ ਦਾ ਹੁੰਦਾ। ਕਾਈ ਦਾ ਸੈਂਕੜਾ ਦਾ 10 ਲੱਖ ਹਾਂਜੀ ਕਰੋੜ, ਛੇ ਹੋ 10 ਕਰੋੜ ਅਰਬ, 1 ਕਰੋੜ 21, 1 ਅਰਬ 21 ਕਰੋੜ ਹੋ ਗਏ। ਤਿੰਨ ਜ਼ਿਆਦਾ ਲੱਗ ਰਹੇ। ਤੁਸੀਂ 21 ਤੋਂ ਵਧੋਗੇ ਇਹ ਮੇਰੇ ਤਾਂ ਬੋਲੀ ਲਪੇਟੀ ਗਈ ਇੱਥੇ ਹੀ ਕੀ ਸੀ। ਕਿੰਨੇ? ਚਲੋ ਜੀ ਮੈਂ 1.5 ਅੱਲਾ ਦੇ ਬੰਦੇ ਤੋਂ 2 ਦਾ ਵੀ ਲੈ ਲਵੇ ਮਾਰਕੀਟ ਜਾ ਕੇ 3 3.5 ਦਾ ਵੇਚ ਲਾ। ਮੈਂ ਉਸਤਾਦ ਜੀ ਕੈਸੇ ਤੁਹਾਡੇ ਚਾਹਲ ਆਦਮੀ ਚੀਜ਼ ਲੈ ਕੇ ਵੇਚਣੀ। ਮੈਂ ਪਹਿਲੇ ਗੱਲ ਕਰਦਾ ਉਹਨਾਂ ਨਾਲ। ਹਾਂਜੀ ਦੋ ਦਾ ਬੰਦੀ 2 ਦਾ। ਹਾਂ ਐਸੇ ਟਾਈਮ ਇੱਥੇ ਬੈਠੇ ਹੀ। ਨਹੀਂ ਤੁਸੀਂ ਦਾਨਿਸ਼ ਨੂੰ ਦੇ ਦਿਓ। ਲਓ ਜੀ ਤੁਸੀਂ ਇੱਥੇ ਬੈਠੇ ਹੀ ਨਾ, ਹਾਂ ਲੱਖ ਰੁਪਏ ਸੈਂਡ ਕਰ ਦਿਓ, ਮੈਨੂੰ ਪੈਸੇ ਚਾਹੀਦੇ ਲੱਖ ਰੁਪਏ ਦੇ ਦਿਓ, ਮੈਂ ਤੁਹਾਨੂੰ ਆਈਫੋਨ ਡੱਬਾ ਪੈਕ 70 ਪ੍ਰੋ ਮੈਕਸ ਦੇਣਾ। ਸਾਡੀ ਲੱਖ ਤੇ ਮੈਂ ਦੇ ਦਿੰਦੇ ਆ। ਹੁਣ ਇੱਥੇ ਚਾਹੀਦੇ ਨੇ। ਮੈਂ ਕਰਾ ਦਿੰਦਾ ਸੈਂਡ ਤਾਂ ਹੁਣ ਕਰਾਓ ਕਰਾ ਦਿਓ ਸੈਂਡੀ ਮੈਂ ਉਹ ਦੱਸੋ। ਤੇ ਕਰਾ ਦਿਓ, ਤੁਸੀਂ ਕਰਾ ਦਿਓ, ਜਿਹੜਾ ਪਹਿਲੇ ਕਰਾ ਦਵੇ ਲੈ ਤੂੰ ਲਓ। ਰੱਖਣਾ ਵਾ ਕਿ ਵੇਚਣਾ ਵਾ? ਮੈਂ ਰੱਖਣਾ ਵਾ, ਪਰ ਉਸਤਾਦ ਜੀ ਮੇਰਾ ਬਣਦਾ ਹੀ ਨਹੀਂ, ਉਹ ਮੈਨੂੰ ਨਹੀਂ ਪਸੰਦ। ਹੈਲੋ ਅਸਲਾਮ ਵਾਲੇਕੁਮ। ਯਾਰ ਤੇਰੇ ਅਕਾਊਂਟ 'ਚ ਲੱਖ ਰੁਪਏ ਹੈਗਾ, ਅਮਨ ਸੈਂਡ ਕਰੀ, ਮੈਂ ਤੁਹਾਨੂੰ ਦਿੰਦਾ ਘਰ ਆ। ਕੌਣ ਨੰਬਰ ਸੈਂਡ ਕਰਾਂ? ਚਲੋ ਮੈਂ ਕਰਦਾ। ਹੁਣ ਮੈਂ ਤੈਨੂੰ ਸੈਂਡ ਕਰਾਂ ਕੀ ਅਕਾਊਂਟ ਨੰਬਰ? ਨੰਬਰ ਨਹੀਂ ਮੈਂ ਆਪਣਾ ਸੈਂਡ ਕਰ ਦੇਣਾ, ਮੈਨੂੰ ਆਇਆ ਨਹੀਂ, ਮੈਂ ਤੁਹਾਨੂੰ ਸੈਂਡ ਕਰ ਦੇਣਾ। ਆਹੋ ਅੱਛਾ ਚੱਲ ਏਦਾਂ ਕਰ, ਉਸਤਾਦ ਜੀ ਜਾ ਯਾਰ ਕੀ ਦਿਹਾੜੀ ਮੈਂ ਤੇਰੀ ਲਵਾ ਦੂੰ। ਓਏ ਵੱਡਾ ਹੀ ਕੰਮ ਆ ਉਸਤਾਦ ਜੀ। ਅੱਜ ਤਾਂ ਰਾਣੇ ਨੇ ਦੂਸਰੇ ਗੋੜ 'ਚ ਵੀ ਘੜੀ ਬੰਨਣੇ ਇਹਦੇ ਫਿੱਕੀ ਨਾਲ ਵੀ ਲਾ ਲੈਣੀ। ਰੈੱਡ ਕਲਰ ਦੀ। ਅੱਛਾ ਲਓ ਜੀ ਯਾਰ ਨਾਜ਼ਰੀਨ ਬਾਦਸ਼ਾਹ ਖੈਰ ਆ ਦੱਸਰ ਆਪਣਾ ਭਰਾ ਵਾ। ਵਾਹ ਵਾਹ ਕੋਈ ਰੌਲਾ ਉਸਤਾਦ, ਨਹੀਂ। ਵੱਡਾ ਦਿਲ ਆ ਤੁਹਾਡਾ। ਹਾਂ ਕੋਈ ਸ਼ੱਕ ਨਹੀਂ। ਸਾਜੀ ਗੱਲ ਨਹੀਂ। ਪੱਕਾ ਹੀ ਦੇ ਦਿੱਤਾ ਵਾ। ਲੱਖ ਰੁਪਏ ਲੈ ਕੇ ਵੇਚਦਾ ਬਸ, ਪੱਕਾ ਹੀ ਹੁੰਦਾ ਉਹ ਨਹੀਂ ਮਤਲਬ ਹੁੰਦਾ ਨਾ ਕਿ ਕਿ ਸਾਲ ਚਲਾ ਲਾ ਮੁੜ ਕੇ ਵਾਪਸ ਲੈ ਵਾਪਸ ਦੇ। ਨਹੀਂ 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 ਦੇ ਤਾਂ ਜਿਹੜੀ ਸ਼ਾਇਦ ਦੇਤੀ ਹਾਂ। ਰਾਣਾ ਅੱਜ ਤੇਰਾ 골ਡਨ ਦਿਨ ਆ, 골ਡਨ ਹੀ ਫੋਨ ਸਹੀ ਤੈਨੂੰ ਗੱਲ ਮਿਲ ਗਿਆ। ਹਾਂਜੀ ਲੱਕੀ ਡੇ ਆ ਭਾਈ। ਹਾਂਜੀ ਰਾਣੇ ਦੇ ਅੱਜ ਫੇਰ ਟੈਂਡ ਹੋ ਗਏ। ਵਾਹ ਵਾਹ, ਏਦਾਂ ਉਸਤਾਦ ਜੀ ਕੋਲੋਂ ਚੀਜ਼ ਲੈ ਲਓ, ਉਦਾਂ ਨਾ ਲਓ। ਕਿਆ ਸਾ ਵਾਹ ਤਾਂ ਕਿਉਂ ਨਾ ਵਾਹ ਲਓ? ਅਜੇ ਡਿਮੀ ਨਾ ਦੇ ਦਿਓ। ਯਾਰ ਤੂੰ ਉਸਤਾਦ ਜੀ ਤੇ ਇਹਨੂੰ ਸ਼ਰਤ ਚਲਾ ਕੇ ਚੈੱਕ ਕਰਕੇ ਡੱਬਾ ਤੋਂ ਖੋਲੀ, ਫੋਨ ਆਨ ਕਰੀ, ਤਸਵੀਰਾਂ ਖਿੱਚੀ, ਚੈੱਕ ਕਰੀ, ਵਾਈਫਾਈ ਉਹਦੇ ਨਾਲ ਕਨੈਕਟ ਕਰੀ, ਇਹੀ ਹੁੰਦਾ ਵਾ ਫੇਰ ਤੇਰੀ ਮੇਰੀ ਡੀਲ ਪੱਕੀ ਹੋ ਜੂਗੀ। ਗੱਲ ਕਰ, ਹਾਂ। ਲੱਖ ਸੈਂਡ ਕਰ, ਅਸੀਂ ਇੱਥੇ ਬੇਟਾ ਤੈਨੂੰ ਫੋਨ ਦੇਣਾ ਵਾ, ਤੂੰ ਫੋਨ ਆਨ ਕਰ, ਸਾਰਾ ਚੈੱਕ ਕਰ, ਉਸ ਤੋਂ ਬਾਅਦ ਤੂੰ ਕਹੇਗਾ ਓਕੇ ਤੇ ਮੈਂ ਕਹੂੰਗਾ ਓਕੇ। ਜੇ ਤੂੰ ਕਹੇਗਾ ਨਹੀਂ ਮੈਂ ਤੈਨੂੰ ਲੱਖ ਵਾਪਸ ਕਰ ਦੂੰ। ਜਦੋਂ ਤੂੰ ਕਹਿਣਾ ਓਕੇ ਆ ਉਦੋਂ ਹੀ ਉਧਰੋਂ ਓਕੇ ਕਰ। ਨਹੀਂ ਨਹੀਂ ਪੈਸੇ ਪਹਿਲੇ ਭੇਜਣੇ। ਅੱਛਾ ਹਾਂ ਇਹਨੂੰ ਚੈਕਿੰਗ ਚ ਪਸੰਦ ਨਹੀਂ ਆਇਆ ਤਾਂ ਉਸਤਾਦ ਜੀ ਵਾਪਸ ਕਰ। 70 ਪ੍ਰੋ ਮੈਕਸ 17 ਨਵਾਂ ਯਾਰ ਆ ਗਿਆ। ਔਰੰਜ ਕਲਰ ਇੱਕੋ ਹੀ ਮਾਡਲ ਚ ਆਇਆ ਵਾ 17 ਪ੍ਰੋ ਮੈਂ ਜਿਹੜਾ ਹੁਣ ਚੱਲਦਾ ਪਿਆ ਲੇਟੈਸਟ ਆਖਰੀ 17 ਪ੍ਰੋ ਮੈਕਸ ਯਾਰ। ਰੇਟ ਦੇਖ ਰਿਹਾ ਹੁਣ ਉਹਦਾ? ਨਹੀਂ ਮੈਂ ਅੱਜ ਉਹਨੂੰ ਆਪਣਾ ਬੈਂਕ ਅਕਾਊਂਟ ਸੈਂਡ ਕੀਤਾ। ਉਹਦੇ ਕੋਲ ਹੈ ਹੀ ਨਹੀਂ ਜਿਹੜਾ ਤੇਰਾ ਇੰਨਾ ਤਲਕਾ ਲਾ, ਉਹਦੇ ਕੋਲ ਤੇਰਾ ਬੈਂਕ ਅਕਾਊਂਟ ਹੀ ਨਹੀਂ ਹੈਗਾ। ਕਿਹੜਾ? ਇਹ ਤਾਂ ਹੀ ਫਿਰ ਰਹਿ ਜਾਂਦੇ ਨਾ ਤੁਸੀਂ। ਨਹੀਂ ਨਹੀਂ ਉਹ ਕਦੀ ਮੰਗੇ ਨਹੀਂ ਹੋ ਉਹਦੇ ਕੋਲ। ਜਾਂਦਾ ਅੱਗੇ ਪਿੱਛੇ ਤਾਜ਼ਾ ਭੇਜਣਾ ਵਾ। ਮੇਰੇ ਤੇ ਹੁਣ ਤੱਕ ਆ ਵੀ ਜਾਣੇ ਸੀ। ਤੇ ਭੇਜ ਦੇ ਤੂੰ ਇਹਦੇ ਕੋਲ ਲੈ ਲਈ ਫਿਰ।
ਤੂੰ ਫੋਨ ਇਹਦੇ ਕੋਲ ਲਾਣਾ ਯਾਰ, ਇਹਨੂੰ ਪ੍ਰੋਫਿਟ ਦੇ ਦੇ ਹੁਣ। ਹਾਂ ਭੇਜ ਦੇਵੇ, ਉਹ ਭੇਜ ਦੇਵੇ। ਮੈਂ ਲੈ ਲਾਂ ਫਿਰ 2-4 ਹਜ਼ਾਰ ਇਹਨੂੰ ਦੇ ਦੇ ਫਾਲਤੂ। ਤੂੰ ਮੇਰੇ ਕੋਲੋਂ 2 ਦਾ ਲੈ ਲਈ। ਉਹ ਯਾਰ ਤੂੰ ਇਹਨੂੰ ਸੈਂਡ ਕਰਦੀ ਨਾ, ਕੀ ਜਿਹੜਾ ਉਹਨੇ ਮੈਨੂੰ ਲੱਖ ਭੇਜਣਾ ਤੂੰ ਉਹਨੂੰ ਸੈਂਡ ਕਰਦੀ। ਬਸ ਹੋ ਗਿਆ ਸੈਂਡ। ਲਾ ਐਵੇਂ ਕਿੱਥੇ ਹੋ ਗਿਆ ਮੇਰੇ ਕੋਲ ਨੰਬਰ ਉਹਦਾ ਤੇ ਲੈ ਕੇ ਫਿਰ ਬੈਠਾ ਸੀ ਮੇਰੇ ਵਾਸਤੇ। ਦੱਸ, ਤੇ ਉਹ ਜਿਹੜਾ ਲੈ ਕੇ ਬੈਠਾ ਉਹਦੇ ਕੋਲ ਲੈ ਲਾ, ਤੇਰੇ ਕੋਲ ਉਹਦੇ ਕੋਲ ਵੀ ਤੇ ਲੈ, ਉਹਨੂੰ ਵੀ ਤਾਂ ਦੇਣੀ ਆ। ਉਹ ਯਾਰ ਜਲਦੀ ਕੇ ਜਰਾ ਹੋ ਗਿਆ ਉਹ। ਹੈ ਇਹਦੇ ਵੀ ਇਦਾਂ ਦੇ ਯਾਰ ਦੋਸਤ ਹੈਗੇ ਮੇਰੇ ਤਾਂ ਹੋਰ ਇਕੱਠੇ ਕਰਕੇ ਦਵਾਂ। ਇਹ ਤਾਂ ਨੇ ਉਸਤਾਦ ਜੀ ਆਪਣਾ ਮਿਆਰ ਬਣਾਇਆ ਉਹ ਬੰਦਾ, ਪੰਚਾਇਤਾਂ ਪਰਿਆ ਵਾਲਾ ਬੰਦਾ। ਲੋ ਜੀ, ਤੁਸੀਂ ਵੀ ਜਾਓ, ਤੁਹਾਨੂੰ ਵੀ ਸਾਰਿਆਂ ਨੂੰ ਆਫਰ ਜੀ। ਹਾਂਜੀ ਆਈਫੋਨ 17 Pro Max ਡੱਬਾ ਪੈਕ, ਪਿਨ ਪੈਕ, ਚਾਈਨਾ ਦਾ 4 ਲੱਖ ਦਾ ਨਵਾਂ ਵਾ, 2 ਲੱਖ ਦਾ ਜਿਹਨੇ ਲੈਣਾ ਨਾ ਮੈਨੂੰ ਮੇਲ ਕਰ ਦੇ। ਇਹ ਕੀ ਹੋਇਆ ਉਸਤਾਦ ਜੀ? ਚਾਈਨਾ ਦਾ ਹੀ ਹੁੰਦਾ ਜਿਹੜਾ ਨਵਾਂ ਵੀ ਤੂੰ ਲਏਗਾ ਨਾ 4 ਲੱਖ ਦਾ, ਉਹ ਵੀ ਮੇਡ ਇਨ ਚਾਈਨਾ ਹੀ ਲਿਖਿਆ ਉਹਦੇ ਪਿੱਛੇ। ਅੱਛਾ ਜੀ। ਲਿਖਿਆ ਇਸ ਲਈ ਹੁੰਦਾ ਉਹਦੇ ਡੱਬੇ ਦੇ ਪਿੱਛੇ ਮੇਡ ਇਨ ਚਾਈਨਾ ਹੀ ਲਿਖਿਆ ਹੁੰਦਾ। ਇਹ ਹਾਂ ਕੀ ਬਈ। ਹੋਇਆ? ਹਾਂ, ਤੁਸੀਂ 50 ਲੱਖ ਵਾਲੀ ਇਲੈਕਟ੍ਰੋਨਿਕ ਚੀਜ਼ ਲੈ ਲਓ, ਉਹਦੇ ਪਿੱਛੇ ਮੇਡ ਇਨ ਚਾਈਨਾ, ਲੇਕਿਨ ਚਾਈਨਾ ਕੁਆਲਿਟੀ ਸੁਭਾਨ ਅੱਲਾ। ਹੈ ਜੈਨੂਨ ਇਹ ਚ ਕੁਆਲਟੀਆਂ ਹੋਣੀਆਂ। ਨਹੀਂ ਕੁਆਲਿਟੀ ਨਹੀਂ ਯਾਰ ਬੰਦਾ ਉੱਥੇ ਹੀ ਹੈ ਨਾ। ਤੁਸੀਂ ਸਿਰਫ ਚੱਪਲਾਂ ਨਹੀਂ ਆ, ਉਹ ਇਲੈਕਟ੍ਰੋਨਿਕਸ ਬਹੁਤ ਅੱਗੇ ਆ ਉਹ। 2 ਲੱਖ ਰੁਪਏ ਦਾ ਜਿਹਨੇ ਲੈਣਾ ਭਾਣ। ਘੜੀ ਨਹੀਂ ਲੱਗਦਾ। ਅੱਛਾ, ਦੂਜੀ ਗੱਲ ਇਹ ਹੈ ਕਿ ਤੁਹਾਨੂੰ ਕੋਈ ਪਤਾ ਨਹੀਂ ਕਿੱਦਾਂ, ਮੈਂ ਹੁਣੇ ਲਿਆਉਣਾ, ਜਦੋਂ ਇਹਨੇ ਲੈ ਲੈਣਾ ਮੈਨੂੰ ਦਿਖਾਉਣਾ ਵਾ, ਇਹ ਖੋਲੇਗਾ, ਤੁਹਾਡੇ ਸਾਹਮਣੇ ਚੈੱਕ ਕਰੇਗਾ, ਤੁਸੀਂ ਫੇਰ ਦੇਖ ਲੈਣਾ। ਨੇਰ ਪਾ ਦਿਆਂਗਾ, ਟੈਨਸ਼ਨ ਨਹੀਂ ਲੈਣੀ, ਸਟਾਕ ਬੜਾ ਮੇਰੇ ਕੋਲ ਪਿਆ। ਬਸ ਠੀਕ ਹੈ ਉਸਤਾਦ ਜੀ, ਲੇਕਿਨ ਘਾਟਾ ਪੈ ਰਿਹਾ ਇੱਥੇ। ਨਹੀਂ ਘਾਟਾ 30000 ਨਹੀਂ। ਪਹਿਲੇ ਸੈਂਡ ਕਰਨਾ। ਕਿੰਨਾ? 38,000 ਨਹੀਂ ਮਤਲਬ ਉਹਨੇ ਤੇਰੇ ਫੋਨ ਕਰ ਲੈਤਾ ਉਤੋਂ। ਯਾਰ ਜਾ ਕੇ ਮਿੰਟ, Check ਹੋ 4 ਜਾਏਗਾ। ਲੱਖ ਨਹੀਂ 38 ਨਹੀਂ, ਨਹੀਂ 38 ਦਾ ਤਾਂ ਘਰ ਪੈਂਦਾ। ਔਰ ਅਗਲੀ ਵੀ ਸੁਣ ਲਾ, 6 ਮਹੀਨੇ ਬਾਅਦ 4 ਮਹੀਨੇ ਬਾਅਦ 18 Pro Max ਆਉਣਾ ਵਾ, ਉਹ ਦੇ ਕੇ ਤੈਨੂੰ ਮੈਂ ਫ੍ਰੀ ਚ 18 Pro Max ਦੇ ਦੇਣਾ। ਅਲੀ ਉਹ ਤਾਂ ਬਤੀ ਉਹ ਲੈ ਜਾਓ। ਹਾਂ ਕੀ ਇਹ ਗੱਲਾਂ ਸ਼ੱਕ ਪੈਣ ਲੱਗ ਪਈ ਸਾਨੂੰ। ਯਾਰ ਮੌਤ ਚ ਆਇਆ ਮੈਂ ਹੈਂ? ਮੈਂ ਤੈਨੂੰ ਕਿਹਾ ਸੀ ਮੈਂ ਤੈਨੂੰ ਕਿਸੇ ਵੀ ਰੂਪ ਚ ਮਿਲ ਸਕਦਾ, ਤੂੰ ਬੰਨਿਆ ਨਹੀਂ, ਹੁਣ ਜਗ੍ਹਾ ਰਿਹਾ। ਹਾਂ ਯਾਰ ਕਰੋ ਫਿਰ, ਕੀ ਕਰਨੇ ਆ? ਪਤਾ ਨਹੀਂ ਕਿਦੋਂ ਆ ਉਹ ਮੂੰਹ ਤੇ ਬੈਠਾ, ਉਹਨੇ 1 ਮਿੰਟ ਚ ਕਰ ਦੇਣੇ, ਤੂੰ ਉਹਨੂੰ ਦੇ ਦਿੰਦਾ ਬਾਅਦ ਚ ਕਿਨੂੰ ਅਨੁਦਾਨਸ਼ ਨੂੰ। ਉਧਰ ਸੈਂਡ ਕਰ ਦੇਣਾ ਪੈਸੇ ਉਸ। ਆਹੋ ਇਹ ਚ ਕਿਹੜੀ ਗੱਲ ਹੈ? ਆਹੋ ਕਹਿਣ ਤੇ ਦਿਆ ਹੈਗੇ। ਤੇ ਭਾਈ ਨੇ ਲੈ ਤੇ ਫਿਰ ਤੂੰ ਕਰ ਦੇ ਮੈਂ ਤਾਂ ਉਹੀ ਉਦੋਂ ਦਾ ਤੈਨੂੰ ਬਕਵਾਸ ਤੈਨੂੰ ਤੂੰ ਕਰੀ ਜਾਂਦਾ ਅੱਗੋਂ। ਨਹੀਂ ਫੋਨ ਇਹਨੇ ਲਿਆ ਨਾ, ਇਹਨੇ ਲਿਆ ਵਾ। ਫੋਨ ਮੈਂ ਉਹ ਸੈਂਡ ਕਰਨ ਲੱਗਾ। ਉਹ ਮੈਨੂੰ ਸੈਂਡ ਕਰੂਗਾ, ਇਹ ਫਿਰ ਉਹਨੂੰ ਦੇ ਦੂਗਾ। ਮੈਂ ਉਹਨੂੰ ਦੇ ਦਾਂਗਾ। ਤੂੰ ਇੱਕ 21 ਤੋਂ ਵਧਣਾ ਤੇ ਆ ਦੱਸ। ਗਏ ਰਹਿਣ ਦੇ ਨਹੀਂ। ਫੋਨ ਕਰਾ ਦੇ। ਆ ਗਏ ਵੀ, ਕਰ ਵੀ ਬਿਸਮਿਲ੍ਲਾ ਕਰ। ਆਵਾਜ਼ ਆ ਗਈ ਤੁਹਾਨੂੰ ਸਮਝ? ਨਹੀਂ ਬੱਜੇ ਦਿੱਤੀ ਆਵਾਜ਼ ਨਹੀਂ ਆ ਗਈ, ਹਾਂਜੀ ਆਵਾਜ਼ ਨਹੀਂ ਆ ਗਈ। ਰਾਣਾ ਆਂਦੇ ਆਂਦੀ ਹੈ। ਹਾਂਜੀ ਹਾਂ ਰਾਣਾ ਤੈਨੂੰ ਕੋਈ ਪ੍ਰੋਬਲਮ? ਯਾਰ ਤੂੰ ਉਹਨੂੰ ਦਾਨਸ਼ ਨੂੰ ਕਰਦੇ ਸੈਂਡ, ਕਿਨੂੰ? ਦਾਨਸ਼ ਆ ਨੂੰ ਤੁਸੀਂ ਆਪੇ ਲਿਖ ਲਓ ਨਾ ਕੌਣ ਆ। ਲਿਆ ਦੇ ਉਹਦੇ ਦੇ ਦੇ। ਉਸਤਾਦ ਜੀ ਮੈਨੂੰ ਕਾਤੋਂ ਕਰਨ ਲੱਗੇ ਹੋ? ਯਾਰ ਮੇਰਾ ਉਹ ਹੁੰਦਾ ਨਾ ਉਹ, ਲਿਮਟ ਤਾਂ ਹਾਂ ਹਿਸਾਬ ਕਿਤਾਬ ਨਜਾਇਜ਼ ਹੀ ਮੈਨੂੰ ਟੈਕਸ ਪਈ ਜਾਣਾ, ਨਾ ਮੈਂ ਕਿਤੋਂ ਆਣੇ ਨਾ ਮੇਰੇ ਕਿਤੇ ਜਾਣੇ। ਹਲੋ ਉਹ ਲੈ ਅਸੀਂ ਇਦਾਂ ਦੇ ਹੀ ਆ। ਮੈंने ਲੱਖਾਂ ਦੇ ਸੌਦੇ ਕੀਤੇ ਰਾਣੇ ਨੇ ਬੈਠੇ ਬੈਠੇ। ਬੈਂਕ ਅਕਾਊਂਟ ਵਾਇਲਟ ਕਿਹੜਾ ਕਰਨਾ, ਰਾਸ਼ਟਰੀ ਬੈਂਕ ਅਕਾਊਂਟ? ਬੈਂਕ ਮਰਜ਼ੀ ਅਕਾਊਂਟ, ਕਰ ਲਓ ਤੁਹਾਡਾ ਹੀ। ਬੈਂਕ ਅਕਾਊਂਟ ਹੀ ਕਰਨਾ। ਉਹ ਇੰਜ ਨਹੀਂ ਕਰੀਦਾ ਯਾਰ, ਸੈਂਡ ਮਨੀ ਕਰੀਦੀ ਹੈ ਨਹੀਂ ਪਹਿਲੇ, ਕਰੋ ਨਾ ਤੁਸੀਂ। ਉਸ ਤੋਂ ਬਾਅਦ ਐਚ ਚਾਹੀਦਾ ਵਾ, ਉਸ ਤੋਂ ਬਾਅਦ ਨਿਊ ਟ੍ਰਾਂਸਫਰ ਚਾਹੀਦਾ, ਲਹਾ ਅਕਾਊਂਟ ਨੰਬਰ। ਬੈਂਕ ਪਹਿਲੇ ਦੱਸੋ। ਸ਼ਹਿਰ ਜੇ ਮੈਂ ਕਰਦਾ, ਮੈਨੂੰ ਬੈਂਕ ਦਾ ਇਹਦਾ ਪਤਾ ਵਾ, ਅਕਾਊਂਟ ਨੰਬਰ ਲਹਾ। 010 ਠਹਿਰ ਜਾ, ਇਦਾਂ ਨਾ ਚਾਰਜਰ ਲਹਾ। ਹੋਏਗਾ ਸਤਾਂ ਜੀ ਨਾਲ। ਚਾਰਜਰ ਹਾਲਾਤ ਦਾ ਕੋਈ ਪਤਾ ਨਹੀਂ, ਐਵੇਂ ਲੋਕੀ ਚੋਰੀ ਕਰਕੇ ਤੈਨੂੰ ਪੈਸੇ ਭੇਜ ਦੇਣ, ਓਏ ਫਿਰ ਸਕਰੀਨਸ਼ਾਟ ਵੀ ਭੇਜ ਦਿਓ। ਮਗਰ ਯਾਰ ਨਾਲ ਵਿਆਹ ਹੋਏ ਤੇ ਆਹੋ ਸਕਰੀਨਸ਼ਾਟ ਵੀ ਬੜਾ ਚੱਲਦਾ। ਯਾਰ ਤੁਸੀਂ ਫਿਰ ਸ਼ਾਟ ਚੱਲਦਾ ਵਾ। ਚਲੋ ਜੀ ਲਿਆਓ ਜੀ, ਇੱਥੇ ਲਿਖੋ ਜੀ ਆਪਣਾ ਅਕਾਊਂਟ ਨੰਬਰ ਲਿਖੋ। ਤੇਰਾ ਕਿਹੜਾ ਬੈਂਕ ਆ? ਅਲਫਲਾ। ਹਲੋ ਸਰ ਜੀ ਹੋ ਗਿਆ ਨਾਜ਼ਰੀਨ, ਜਾਣਾ ਨਹੀਂ ਆ ਕਿਤੇ। ਹਾਂਜੀ ਮੇਰੇ ਨਾਲ ਕੋਈ ਗੇਮ ਨਾ ਕਰਦੇ, ਮੈਂ ਅੱਗੇ ਫੜੇ ਆ। ਨਹੀਂ ਗੇਮ ਕਾਹਦੀ ਤੇ ਨਾ ਕਰਨੀ ਮੈਂ। ਹੋ ਗਈ ਹੁਣ ਤੇ ਢਾਈ ਸੈਂਕੜਾ ਹਜ਼ਾਰ ਤੇ ਹਜ਼ਾਰ ਲੱਖ। ਨਾਮ ਦੇ ਐ ਹੁਣ ਜਿਹਨੂੰ ਵੀ ਗਏ ਨਾ ਤੇਰੇ ਨਵੇਂ ਪੈਣੇ, ਕਿਉਂਕਿ ਅਕਾਊਂਟ ਤੂੰ ਲਿਖਿਆ। ਮੁਹੰਮਦ ਅਫਜ਼ਲ ਆ ਗਿਆ ਭਾਜੀ, ਜੀ ਹਾਂਜੀ ਇਹ ਹੀ ਉਸਤਾਦ। ਮੁਹੰਮਦ ਅਫਜ਼ਲ ਐਂਡ ਤੇ 701 ਆ। ਬੰਦਾ ਸਮਝਦਾ। ਪਰਪਸ ਕੀ ਆ? ਅਦਰਸ ਮੋਬਾਈਲ ਲੈਣ। ਜਾਣਾ ਨਹੀਂ ਆ, ਅੱਖਾਂ ਦੇ ਸਾਹਮਣੇ ਮੈਂ ਨਹੀਂ ਜਾਣਾ ਇੱਥੋਂ। ਦੇਖੀ ਤੈਨੂੰ ਆ ਗਏ। ਆ ਗਏ ਆਸਤਾ 1 ਨੰਬਰ ਪੈਸੇ ਭੇਜੇ ਤੁਹਾਨੂੰ। ਇਦਾਂ ਦੇ ਬੰਦੇ ਨੂੰ ਪੈਸੇ ਵੀ ਚੈੱਕ ਕਰ ਲਈ, 1 ਨੰਬਰ ਭੇਜੇ। ਆ ਗਏ ਭਾਜੀ, ਇਦਾਂ ਦੇ ਬੰਦੇ ਨੂੰ ਜੈਬ ਕੈਸ਼ 40 ਨੋਟ ਆ ਜਾਂਦਾ ਹੁੰਦਾ। ਦੇਖਿਓ ਮੈਂ ਕਹਿੰਦੀ ਆ ਗਿਆ। ਆ ਗਿਆ ਭਾਈ। ਲਿਆ ਯਾਰ ਮੋਬਾਈਲ ਫੜ ਕੇ ਲਈ ਅੰਦਰ ਪਿਆ ਡੱਬੇ ਦੇ ਵਿੱਚ। ਆਈਫੋਨ 14 Pro ਡੱਬਾ ਪਿਆ। 14 ਪ੍ਰੋ ਆ ਉਹ ਸੌਰੀ 17 Pro Max। ਤੈਨੂੰ ਹਿੰਦੀ ਪੈਂਦੇ ਲੈਂਦੇ ਤੈਨੂੰ
ਸਟੈਪ ਥੱਲੇ ਆ ਗਿਆ ਉਹ ਵੀ ਲੱਖ ਰੁਪਏ ਚ ਪੂਰਾ ਸਹੀ ਆ। ਨਹੀਂ ਉਹ ਵੀ ਨਹੀਂ ਸਹੀ 1.5 ਲੱਖ ਰੁਪਏ ਦਾ ਵਿਕਦਾ। ਅੱਜ ਤੁਹਾਡੀ ਮੁਹੱਬਤ ਹੈ ਵਿਆਹ ਦਾ ਯਾਰ ਮੁਦੱਸਰ ਤੈਨੂੰ ਮੈਂ ਕਹਿੰਦਾ ਮੈਂ ਵੀਡੀਓ ਬਣਾਵਾਂਗਾ ਤੇਰੀ ਪੂਰੀ ਜਿਹੜੀ ਤੈਨੂੰ ਪੜਾਉਣਾ ਵਾ ਤੇ ਤੂੰ ਦੇਖਣਾ ਸਾਰਾ ਖੋਲ ਕੇ ਸਾਰਾ ਪੂਰਾ ਮੈਨੂੰ ਤਾਂ ਗੇਮ ਨਾ ਕਰ ਇਹਦੀ ਸ਼ਕਲ ਚੈੱਕ ਕਰਨਾ ਜ਼ਰਾ ਅੱਜ ਤੱਕ ਤੁਸੀਂ ਇਹਦੀ ਸ਼ਕਲ ਨਹੀਂ ਵੇਖੀ ਤਾਂ ਛੱਡ ਦੇ ਰੇ ਹਾਂ ਜੀ ਛੱਡ ਦੇ ਬੱਚਿਆਂ ਦਾ ਆਈਫੋਨ ਆ ਗਿਆ ਨਹੀਂ ਨਹੀਂ ਆ ਲਓ ਭਾਈ ਠੀਕ ਆ ਇਹ ਤੇ 600 ਰੁਪਏ ਦਾ ਮਿਲਣ ਦਿਆ ਬਸ ਚਲੋ ਜੀ ਭਾਈ ਆ ਲਓ ਜੀ ਯਾਰ ਸੋ ਲੱਕੀ ਆ। ਅੱਜ 600 ਰੁਪਏ ਦਾ ਹੋਰ ਤੈਨੂੰ ਕੀ ਚਾਹੀਦਾ ਭਾਈ ਲੱਖ ਦੇ ਗਿਆ ਦੋ ਤੇ ਲਾ ਦਿਓ ਨਹੀਂ ਮੈਂ ਹੁਣ- ਯਾਰ ਕੰਗ੍ਰੈਚੁਲੇਸ਼ਨ ਮੁਦੱਸਰ ਭਾਈ, ਮੁਬਾਰਕ ਹੋਵੇ ਬਹੁਤ ਬਹੁਤ। ਔਨ ਕਰ ਇਹਨੂੰ ਉਹਨੂੰ ਕਰ ਕਹਿੰਦੇ ਮੈਨੂੰ ਦੇ ਦੇ ਸਟਾਡੀ ਚ ਮੈਨੂੰ ਲੱਗਦਾ ਪੀਟੀਏ ਆ, ਸਿਮ ਵੀ ਚੱਲੇਗੀ। ਮੈਂ ਨੋ ਨੱਪੀ ਰੱਖ ਉਤੋਂ ਲਾਸਟ ਸਟicker ਮੇਰਾ ਹੋ ਰਿਹਾ ਹੁਣ ਮੈਂ ਸਟਾਡੀ ਫੋਨ ਇੱਕ ਲੈ ਆਈ ਦੇਖੋ ਆ ਦੇਖੋ ਡਿਸਪਲੇ ਠਹਿਰ ਜਾ ਇੱਕ ਮਿੰਟ ਕਿਉਂ ਸਭ ਤੋਂ ਵੱਡੀ ਗੱਲ ਆ ਡੱਬਾ ਦਿਖਾ ਇਹ ਆ ਉੱਤੇ ਇਹਦੇ ਦੇਖੋ ਜੀ ਕੀ ਲਿਖਿਆ ਹੋਇਆ ਕਹਿੰਦਾ ਸਟickers ਆਇਆ ਇਹ ਆ ਦੇਖੋ ਕੀ ਲਿਖਿਆ ਸਭ ਤੋਂ ਉੱਤੇ ਆਈਫੋਨ 17 Pro Max designed by Apple in ਕੈਲੀਫੋਰਨੀਆ ਠੀਕ ਹੈ ਭਾਜੀ ਹਾਂਜੀ ਬੜੀ ਮਿਹਰਬਾਨੀ ਸਟਾਡੀ ਕੀ ਬਾਤ। ਮਿਹਰਬਾਨੀ ਕੋਈ ਨਹੀਂ ਤੁਸੀਂ ਉਹ ਇਹਨੂੰ ਔਨ ਕਰ ਫੋਨ ਕਰ ਲਿਆ ਵਾ ਦਹਾ ਡਿਸਪਲੇ ਦਹਾ ਆਵਾਮ ਨੂੰ ਐ ਨਹੀਂ ਆਉਂਦੇ ਸਟਾਡੀ ਦੂਸਰਾ ਸਟicker ਆਈਫੋਨ ਦਾ ਹੁੰਦੇ ਆ ਉੱਤੇ ਸਟicker ਲੱਗਾ ਵਾ ਉਹ ਯਾਰ ਇੰਜ ਕਰਕੇ ਤਾਂ ਕਰ ਟੱਚ ਆ ਆ ਦੇ ਦਾ ਆਈਕਨ ਦਾ ਆ ਚੈੱਕ ਕਰੋ ਅਸਲੀ ਆਈਫੋਨ ਹੈ। ਹਾਂਜੀ ਕੈਮਰਾ ਔਨ ਕਰ ਇੱਧਰ ਦਿਖਾ ਕੈਮਰਾ ਹਾਲੋ ਜੀ ਆ ਕੈਮਰਾ ਚੱਲ ਪਿਆ ਭਾਈ ਉਹ ਮੇਰਾ ਬਾਬੂ ਵੀ ਆ ਗਿਆ ਵਿੱਚ ਲੋ ਜੀ ਭਾਜੀ ਕਲੈਪ ਕਰ ਮੁਬਾਰਕ ਮੁਦੱਸਰ। ਮੈਂ ਕਹਿੰਦਾ ਸਟਾਡੀ ਮੇਰੇ ਨੇ ਗਵਾਚੇ ਦਾ ਦੁੱਖ ਨਹੀਂ ਸੀ ਨਾ ਜਿਹੜਾ ਨਵੇਂ ਲਈ ਦਾ ਦੁੱਖ ਹੋਇਆ ਉਹਨੂੰ ਹੁਣ ਫੋਨ ਕਰ ਜਿਹਨੇ ਲਾ ਕੇ ਭੇਜਿਆ ਉਹਨੂੰ ਕਹਿ ਕਿਹੜਾ ਹੋ ਕਿ ਕਦੀ ਨਾ ਵੀ ਕਰ ਦੇਈ ਨਹੀਂ ਉਹ ਤਾਂ ਉਹਨੂੰ ਗੱਲ ਕਹਿ ਬੇਟਾ ਪੈਸੇ ਤੇ ਤੇਰੇ ਕੋਲ ਹੁੰਦੇ ਆ ਪਰ ਨਾ ਕਰਨੇ ਵੀ ਸਿੱਖੋ ਲਓ ਜੀ ਦਾਨਿਸ਼ ਸਾਹਿਬ ਮੁਬਾਰਕ ਹੋਵੇ ਸਾਜੂ। ਦਾਨਿਸ਼ ਸਾਹਿਬ ਤੁਸੀਂ ਆ ਲਓ ਵੱਡਾ ਫਰੇਮ ਆ ਲਓ ਇੰਨਾ ਕਾ ਆ ਆਈਡੀਅਲ ਫੋਨ ਦਾ ਸਾਈਜ਼ ਚੈੱਕ ਕਰ ਆਈਡੀਆ ਤਾਂ ਤੂੰ ਰੱਖ ਲਾ ਇਹ ਉੱਪਰਲੀ ਜੇਬ ਵਾਸਤੇ ਬਣਾਇਆ ਹਾਂਜੀ ਉਹ ਨੁਕਸਾਨ ਨਹੀਂ ਦਿੱਤਾ ਬਹੁਤ ਅੱਛਾ ਫੋਨ ਕਿੰਨਾ ਹੀ ਉਤਲੀ ਜੀ ਵਾਸਤੇ ਬਣਾਇਆ ਉਹਨਾਂ ਨੇ ਹਾਂਜੀ 400 ਰੁਪਏ ਦਾ ਵਾਸਤਾ ਮੈਂ ਠੀਕ ਆ ਰਿਹਾ ਬੜਾ ਰਿਜ਼ਲਟ ਹੈ ਵੀ। ਦੇਖੋ ਅਗਰ ਇਹ ਗੱਲ ਮੈਂ ਕਹਿੰਦਾ ਲਾਈਕ ਤੂੰ ਇਦਾਂ ਮੈਨੂੰ ਕਹਿੰਦਾ ਮੈਂ ਤੈਨੂੰ 36 ਸਵਾਲ ਕਰਨੇ ਸੀ ਮੈਨੂੰ ਮੈਂ ਨਾ ਕਿ ਸਟਾਡੀ ਯਾਰ 4 ਲੱਖ ਵਾਲਾ ਮੋਬਾਈਲ ਮੈਨੂੰ ਮੈਂ ਮੂੰਹ 2 ਲੱਖ ਕਹਿ ਰਿਹਾ ਮੈਂ ਮੂੰਹ ਕਹਿ ਰਿਹਾ 2 ਲੱਖ ਭਾਜੀ ਤੇ ਸਟਾਫ ਇਹ ਕਹਿੰਦਾ ਚੱਲ ਲੱਖ ਦੇ ਮੈਂ ਕਹਿੰਦਾ ਉਸਤਾਦ ਜੀ ਨੂੰ ਡੰਮੀ ਅੱਛਾ ਡੰਮੀ ਕਹਿਤਾ ਮਾਮਾ ਤੂੰ ਡੰਮੀ ਕਹਿਤਾ ਤੂੰ ਇਹ ਕਹਦੇ ਕਿ ਉਸਤਾਦ ਜੀ ਉਹ ਦੂਜਾ ਤਾਂ ਨਹੀਂ ਜਿਹੜਾ ਚੈਨਲ ਆ ਹੁੰਦਾ ਇਹ ਕਹਦੇ ਮੈਂ ਕਿਹਾ ਵਾ ਮੈਂ ਕਿਹਾ ਤੇ ਮੈਂ ਚੈਨਲ ਤੇ ਨਹੀਂ ਤੂੰ ਕਿਹਾ ਚੈਨਲ ਦਾ ਤੇ ਨਹੀਂ ਮੈਂ ਕਿਹਾ ਤੂੰ ਅਸਲ ਲਿਆ ਡੱਬਾ ਉੱਤੇ ਵੀ ਮੇਰੇ ਚੈਨਲ ਲਿਖੇ ਤੇ ਭਾਜੀ ਉੱਤੇ ਮੋਹਰ ਦੇਖ ਪਿੱਛੇ ਕੀ ਲਿਆ ਉੱਤੇ ਭਾਈ ਉਹ ਚੈਨਲ ਚਲੋ ਉੱਥੇ ਮੈਨੂੰ ਲਿਖ ਕੇ ਆਈਫੋਨ ਇਹਨਾਂ ਤੇ ਹੁਣ ਤੈਨੂੰ ਕੋ ਰੌਲਾ ਵਾ ਤੂੰ ਇਹਨਾਂ ਤੇ ਪਰਚਾ ਕਰਾ ਦਿੱਤੇ ਅੱਜ ਇਹਨਾਂ ਨੇ ਬਣਾਇਆ ਆਪਣੇ ਹੋਸ਼ੋ ਹਵਾਸ ਤੇ ਸਾਡੀ ਤੂੰ ਉਹਨਾਂ ਨੂੰ ਪਰਚਾ ਕਰਾ ਉਹਨਾਂ ਕਿ ਤੁਸੀਂ ਕਿਉਂ ਲਿਖਿਆ ਡਿਜ਼ਾਈਨਡ ਬਾਈ ਐਪਲ ਇਨ ਕੈਲੀਫੋਰਨੀਆ ਉਹਨਾਂ ਦੇ ਨਾਲ ਆਹ QR ਕੋਡ ਵੀ ਤੂੰ ਸਕੈਨ ਕਰ ਸਕਦਾ ਆ ਜਿਹੜੇ ਬਾਕੀ ਲੈ ਪਏ ਆ ਲੋਕਾਂ ਵਾਸਤੇ ਉਹ ਵੀ ਇਹੀ ਕੁਛ ਨਹੀਂ ਪਰਚਾ ਨਾ ਕਰਾ ਨਾਲ ਉਸਤਾਦ ਜੀ ਮੇਰੀ ਗੱਲ ਸੁਣ ਲਾ ਬਾਹੂ ਚੈੱਕ ਕਰ ਬਹੁਤ ਨਹੀਂ ਮੈਨੂੰ ਪਤਾ ਜੀ ਬਹੁਤ ਅੱਛਾ ਲੱਗਾ ਤੈਨੂੰ ਕਿਹੜਾ ਪਤਾ ਵਾ ਕਹਿੰਦਾ ਬਾਹੂ ਨੇ ਕੀ ਪਤਾ ਲੱਗਾ ਕਹਿੰਦਾ ਤੈਨੂੰ ਕਿਹੜਾ ਪਤਾ ਲੱਗਾ ਆਈ ਸਭਾ ਅੱਲਾ ਨੇ ਦੇ ਹਾਂਜੀ ਕੋਈ ਸ਼ੱਕ ਨਹੀਂ ਪਹਿਲਾਂ ਓਏ ਜਾ ਜਵਾਨੀਆਂ ਮਾਣ ਕਾਜੀ ਕੰਪਨੀ ਤੇ ਪਰਚਾ ਨਹੀਂ ਕਰਾ ਸਕਦਾ ਵੱਡਾ ਹੀ ਢਾਂਚਾ ਉਹ ਹੈ ਇਹ ਪਰਚਾ ਕਰਾਵੇ ਜਿੰਨੇ ਲੱਖ ਭੇਜਿਆ ਯਾਰ ਇੱਕ ਗੱਲ ਛੱਡ ਦੇ ਤੂੰ ਸਾਰਾ ਕੁਝ ਨਾਲ ਨਹੀਂ ਛੱਡ ਦੇ ਯਾਰ ਖੂਬਸੂਰਤ ਕਿੰਨਾ ਹਾਂਜੀ। ਔਰ ਹੈਂਡਸਮ ਔਰ ਮਤਲਬ ਆ ਦੇ ਔਰ ਪੂਰਾ 2 ਸਿਮਾਂ ਚੱਲਦੀਆਂ ਵਾ ਮੈਂ ਰੋਜ਼ ਹੀ ਲੱਗਣਾ ਹੈ ਮੇਰਾ ਗਵਾਚ ਗਿਆ ਲੱਗ ਓਏ ਰਾਣਾ ਤੇਰਾ ਵਲੌਗਿੰਗ ਦਾ ਕੰਮ ਆ, ਤੇਰੇ ਬੜਾ ਕੰਮ। ਹਾਂ ਹਾਂਜੀ ਓਏ 8K ਬਣਾਉਂਦਾ ਵਾ 8K ਮੈਨੂੰ ਫੋਨ ਤੇ ਵਾਲਾ ਲੇਟ ਕੇ ਬਣਾ ਦਿੰਦਾ ਵਾ। 8K ਬਣਾਉਂਦਾ ਵਾ ਬਲਕਿ ਲੇਟ ਕੇ ਵੀ ਬਣਾ ਲੈਂਦਾ ਵਾ ਬਲਕਿ ਕਿਤੇ ਫੇਰ ਕੇ ਵੀ ਬਣਾ ਲਈ ਉਹਦਾ ਹੇਠ ਕੇ ਵੀ ਬਣਾ ਲੈਂਦਾ ਆਹੋ ਇਹਦਾ ਹੁਣ ਕੁਝ ਹੋ ਸਕਦਾ ਹਾਂਜੀ ਵੱਡਾ ਹੋ ਹਾਂ ਇਹਨੂੰ ਪੀਟੀਏ ਪ੍ਰੂਵ ਕਰਾਓ ਇਹ ਚ ਸਿਮਾਂ ਪਾਓ ਹਲੇ ਇਹਨੂੰ ਪੀਟੀਏ ਵੀ ਕਰਾਉਣਾ ਉਹ ਪੀਟੀਏ ਮੈਂ ਪਹਿਲੇ ਗੱਲ ਕੀਤੀ ਆ ਹੁਣ 4 ਲੱਖ ਵਾਲੀ ਅੱਛਾ ਚੀਜ਼ ਨਾਨ ਤੈਨੂੰ ਪੀਟੀਏ ਦੀ ਤੁਸੀਂ 4 ਲੱਖ ਵਾਲੀ ਚੀਜ਼ ਤੈਨੂੰ ਮੈਂ ਲੱਖ ਚ ਦੇਤੀ ਉਸਤਾਦ ਜੀ ਪੀਟੀਏ ਕਰਾਉਣ ਤੇ ਮੈਨੂੰ 70 ਸਾਡੀ ਉਹ ਬੱਟ ਪੱਟੀ ਵਾਲੀ ਮਲਕਾ ਯਾਦ ਆ ਗਈ। ਹਾਲੇ ਫੜ 33 10 ਇਹਦੇ ਚ ਸਿਮ ਪਾ ਪੈਕੇਜ ਕਰਤੇ ਕਰ ਲਾ। ਆਹੋ
ਆ ਵੇਖ ਮੈਂ ਤਾਂ ਓਏ ਹੋਏ ਨਾਜ਼ਰੀਨ ਬਾਦਸ਼ਾਹ ਇੱਕ ਮਿੰਟ ਆ ਜਾ ਮੈਨੂੰ ਜਰਾ ਚੈੱਕ ਕਰਨ ਦੇ ਇਹਦੀ ਸਕਰੀਨ ਰਿਕਾਰਡਿੰਗ ਹੁੰਦੀ ਹੈ ਸਸਤਾ ਲੱਗਦਾ ਘੱਟਾ ਓਏ ਸਕਰੀਨ ਰਿਕਾਰਡਿੰਗ ਵੀ ਹੁੰਦੀ ਆ ਓਏ ਕਰ ਨਾ ਫੋਨ ਯਾਰ 50,000 ਭੇਜ ਹੋਰ ਸਕਰੀਨ ਰਿਕਾਰਡਿੰਗ ਵੀ ਹੁੰਦੀ ਆ ਉਹ ਮੇਰੇ ਮੌਲਾ ਤੌਬਾ ਉਹ ਫੰਕਸ਼ਨ ਚੈੱਕ ਕਰ ਓਏ ਹੋ ਰਿਹਾ ਉਹ ਦੇਖ ਪਲੇ ਸਟੋਰ ਵੀ ਹੈਗਾ ਹੀ ਗੈਲਰੀ ਸਾਰਾ ਆਈਫੋਨ 2 ਸਟੋਰ ਹੋ ਟੋਟਲ ਗਏ ਤੇਰੇ 5G ਲੱਗਣ ਤੇ ਆ ਮੈਨੂੰ। ਉਹ 2 ਸਟੋਰ ਹੋ ਗਏ ਤੇ ਇੱਕ ਲਾਇਆ ਬਾਅਦ ਇੱਕ ਇੱਕ ਤਰ੍ਹਾਂ ਅਮਰੀਕਨ ਸਟੋਰ ਹੈ ਇੱਕ ਤਰ੍ਹਾਂ ਪਲੇ ਸਟੋਰ ਆ ਉਹ ਮਹਿੰਗਾ ਪੈ ਰਿਹਾ ਸਾਂ ਮਹਿੰਗਾ ਨਹੀਂ ਪੈ ਰਿਹਾ ਜਾ ਝੂਠ ਫੋਨ ਆ ਤੇਰੇ ਨਸੀਬਾਂ ਚ ਸੀ ਇਹ ਤੂੰ ਲੈ ਗਿਆ ਜਾ ਕੀ ਬਾਤ ਹੈ ਜੀ। ਲੁੱਟ ਕੇ ਲੈ ਗਿਆ ਸਾਨੂੰ ਖਾ ਜਾਓ ਸਾਨੂੰ ਹੋਰ ਲੈ ਜਾਓ ਮਾਂ ਵੈਸੇ ਹੀ ਮੈਨੂੰ ਵੇਚ ਦਿਓ ਤੁਸੀਂ ਲੱਗਦੇ ਹੱਥ ਜੋ ਮਗਾਉਣਾ ਮਗਾ ਲਾ ਆਹੋ ਲੈ ਹੁਣ ਕੁਛ ਖਵਾ ਤੇ ਸਹੀ ਹਾਂਜੀ ਹੱਲੇ ਵੀ ਮੁਦੱਸਰ ਸਾਹਿਬ ਤੁਹਾਨੂੰ ਪਤਾ ਨਹੀਂ ਹੈਗਾ ਇਹਦਾ ਮੈਨੂੰ ਪਤਾ ਨਹੀਂ ਹੈ ਵਾਪਸ ਲੈ ਲਓ ਨਹੀਂ ਸਹੀ ਹੈ। ਉਹਨੂੰ ਦੇ ਨਾ ਵੇਚਣਾ ਹੀ। ਯਾਰ ਤੇਰੀ ਸਦਾ ਵੇਚਣਾ ਹੀ। ਇਹ ਕਿਤੇ ਵੇਚਾਂਗੇ ਕਿਸੇ ਨੂੰ ਕਿਹੜੇ ਚ ਨਹੀਂ ਇੱਥੇ ਹੀ ਵੇਚ ਦੇ। ਕਿੰਨੇ ਦਾ 10,000 ਦਵਾ ਸਾਜੀ 6500 ਰੁਪਏ ਦਾ ਬੜਾ ਅੱਛਾ ਮਿਲਦਾ ਇਹਦੇ ਨਾਲ ਤਾਂ 600 6000 ਦਾ ਪੈ ਸੋਚੀ ਵੀ ਨਾ ਮਿਲ ਜਾਂਦਾ ਸਾਜੀ ਬੜੇ ਤਾਂ ਵਿਚਾਰੀ ਪੈਰ ਭਰਿਆ ਪਿਆ ਤੇ ਤੂੰ ਫਿਰ ਇਹ ਕਿਉਂ ਨੀ ਮੈਨੂੰ ਪੁੱਛਿਆ ਕਿ ਸਤਾਜੀ ਕਿਤੇ ਉਹ ਤੇ ਨਹੀਂ ਮੈਂ ਤੁਹਾਨੂੰ ਕਿਹਾ ਤੇ ਫਿਰ ਸੋਚਣੀ ਆ ਕਿਤੇ ਉਹ ਤੇ ਨਹੀਂ ਇਹ ਪਾਣੀ ਪਲਾਈ ਜੋ ਉਹ ਮਰ ਗਿਆ ਅੱਛਾ ਜਿਹੜੀ ਉਹ ਪਰਸੋਂ ਤੋਂ ਮੈਂ ਕਸਮ ਖਾਦੀ ਸੀ ਕਿ ਅੱਜ ਤੋਂ ਬਾਅਦ ਟੀ ਟਾਈਮ ਤੇ ਜੋ ਵੀ ਸੌਦਾ ਹੈ ਮੈਂ ਪੈਸੇ ਪੂਰੇ ਨਹੀਂ ਵਾਪਸ ਮੈਂ ਕਰਨਾ ਇੱਥੇ ਉਹ ਵੀ ਦੱਸ ਦੇ ਨਹੀਂ ਇੱਥੇ ਸੀ ਉਹ ਮੈਂ ਇੱਥੇ ਨਹੀਂ ਸੀ ਕਸਮ ਖਾ ਲਈ ਕਸਮ ਤੇ ਲੈਣਾ ਨਹੀਂ ਆ ਮਤਲਬ ਸਰ ਮੈਂ ਤੈਨੂੰ ਸ਼ੁਗਰ ਨਾਲ ਪੈਸੇ ਵਾਪਸ ਕਰ ਦੇਣੇ ਲੇਕਿਨ ਮੈਂ ਕਸਮ ਬਹੁਤ ਵੱਡੀ ਖਾ ਬੈਠਾ ਮੈਂ ਉਸਤਾਦ ਹੈ ਨਹੀਂ ਸੀ ਉਹ ਕਸਮ ਦੇ ਵਿੱਚ ਉਹ ਖਾਦੀ ਮੈਂ ਨਾ ਲੇਕਿਨ ਰਾਣਾ ਤੂੰ ਵੀ ਨਾ ਸਟੈਪ ਬੈਕ ਹੋ ਤੂੰ ਇੱਕ ਰਾਣਾ ਹੁਣ ਤੂੰ ਰਾਜਪੂਤਾਂ ਦਾ ਬਾਲ ਹੋ ਗਿਆ ਤੇ ਚਵਲਾ ਨਾ ਮਾਰ ਇਹ ਨਹੀਂ ਬਣਦਾ ਨਹੀਂ ਹੈ। ਸ਼ੇਖਾਂ ਦੇ ਬਾਲ ਮੈਂ ਕੋਈ ਗੱਲ ਗਲਤ ਕੀਤੀ ਮੈਨੂੰ ਦੱਸ ਪੂਰਾ ਸ਼ੋਅ ਵੇਖ ਲਾ ਜਿਹੜਾ ਮੈਂ ਤੈਨੂੰ ਕਿਹਾ ਤੈਨੂੰ ਮੈਂ 17 Pro Max ਦਿਆਂਗਾ ਔਰੰਜ ਕਲਰ ਦਾ ਦਿਆਂਗਾ ਡੱਬਾ ਪੈਕ ਦਿਆਂਗਾ ਤੂੰ ਉਹਨੂੰ ਚਲਾਈ ਤੂੰ ਕਿਹਾ ਡੱਬੀ ਨਹੀਂ ਡੰਮੀ ਚ ਸਿਮ ਨਹੀਂ ਪੈਂਦੀ ਹੁੰਦੀ ਮੈਂ ਕਿਹਾ ਡੰਮੀ ਤੂੰ ਮੈਂ ਕਿਹਾ ਉਹ ਚ ਸਿਮ ਪਾਈ ਤੂੰ ਉਹਦਾ ਕੈਮਰਾ ਔਨ ਕਰੀ ਤੂੰ ਮੋਬਾਈਲ ਚੈਨਲ ਤੇ ਨਹੀਂ ਉਹ ਛੋਟਾ ਹੀ ਆ ਤੇ ਆਈਫੋਨ ਜਿਹੜਾ ਜੈਨੂਇਨ ਆਈਫੋਨ ਉਹਦੇ ਡੱਬੇ ਦੇ ਪਿੱਛੇ ਕੀ ਲਿਖਿਆ ਹੁੰਦਾ ਮੇਡ ਇਨ ਉਹ ਜੈਨੂਨ ਵਾਲਾ ਦੇ ਦਿੰਦਾ ਹੁਣ ਕੋਈ ਬਣਾ ਲਓ ਤੁਸੀਂ ਉਹਦੇ ਪਿੱਛੇ ਤੇ ਜੈਨੂਇਨ ਚੈਨਲ ਦਾ ਵਾ ਬਟ ਇਹ ਨਹੀਂ ਇਹ ਤੇ ਜਰਮਨ ਚੈਨਲ ਆ ਸਾਡੀ ਅੜਨ ਲੱਗ ਪਿਆ ਉਹਦੀ ਬੋਲੀ ਅੜਨ ਲੱਗ ਗਈ। ਨੂੰ ਲੱਗਾ ਦਿਲ ਕਰੋ ਕਰੋ ਲੱਖ ਰੁਪਏ ਫੜ ਵੀ ਲਿਆ ਹੋਵੇ ਉਹਨਾਂ ਨੇ ਕਵਰੀ ਕਰ ਲਈ ਹੋਣੀ। ਉਹ ਮੈਂ ਉਹ ਮੈਂ ਤੈਨੂੰ ਸਹੀ ਕਹਿ ਰਿਹਾ ਉਹਨੂੰ ਕਹ ਨਾ ਕਰਨੀ ਵੀ ਸਿੱਖੋ ਪੈਸੇ ਤੇ ਉਸਤਾਦ ਹੀ ਹੋ ਗਏ ਭਰਾ ਲੇਕਿਨ ਇਹ ਜ਼ਿਆਦਤੀ ਆ ਨਹੀਂ ਜ਼ਿਆਦਤੀ ਮਹਿਮਾਨ ਬਣ ਸਿਆਤੀ ਹੈ ਭਾਜੀ ਨਹੀਂ ਗੱਲ ਸਾਹਮਣੇ ਹੋਈ ਹੈ ਤੂੰ ਸੋਨਾ ਨਹੀਂ ਲਿਆ ਦੀ ਗੱਲ ਹੋਈ ਚੈੱਕ ਕਰਕੇ ਉਹਨਾਂ ਨੇ ਕਿਹਾ ਕਦੋਂ ਨਹੀਂ ਲਿਆ ਉਹਦੀ ਕਿਸਮਤ ਮੈਂ ਤੇ ਤਿਆਰ ਸੀ ਯਾਰ ਇਧਰ 1 ਲੱਖ 21 ਵਾਲੇ ਵੀ ਬੈਠੇ ਸੀ ਇਹਨਾਂ ਨੂੰ ਦੇ ਦਿੰਦੇ ਉਸੇ ਰੇਟ ਜ਼ਿਆਦਾ ਇਸ ਲਈ ਲਾਇਆ ਸੀ ਕਿ ਰਾਣੇ ਨੇ ਲੈ ਜਾਣਾ ਪਸਾਈਏ ਤੁਸੀਂ ਵੀ ਨਾਲ ਵਾਲੇ ਓ ਯਾਰ ਤੇਰੇ ਜਿਹੜੀ ਮੇਰੀ ਡੀਲ ਹੋਈ ਆ ਤੂੰ ਮੈਨੂੰ ਉਹਦੇ ਚ ਝੂਠਾ ਕਰ ਭਾਈ ਮੈਂ ਇਹਦੇ ਜਿਹੜੇ ਤੂੰ ਮੈਨੂੰ ਉਹਦੇ ਚ ਝੂਠਾ ਕਰ ਚਲੋ ਮੇਰੇ ਕੋਲ ਜਿਹੜੇ ਅਸੀਂ 38000 ਤੁਸੀਂ ਤੂੰ ਮੈਨੂੰ ਉਹਦੇ ਕੋਲ ਝੂਠਾ ਕਰ ਉਹਦੇ ਚ ਡਨ ਤੂੰ ਮੈਨੂੰ ਉਹਦੇ ਚ ਝੂਠਾ ਕਰਕੇ ਸਾਜੀ ਤੁਸੀਂ ਆਹ ਗੱਲ ਕੀਤੀ ਸੀ ਤੇ ਤੁਸੀਂ ਇਸ ਗੱਲ ਦੇ ਅਗੇਂਸਟ ਤੁਸੀਂ ਮੈਨੂੰ ਚੀਜ਼ ਦਿੱਤੀ ਝੂਠਾ ਕਰ ਮੈਂ ਝੂਠਾ ਹੋ ਜਾਣਾ ਉਹ ਡੱਬੇ ਤੇ ਵੱਡੀ ਗੱਲ ਲਿਖੀ ਹੈ ਕਿ ਡਿਜ਼ਾਈਨਡ ਬਾਈ ਐਪਲ ਇੰਕ ਮੈਂ ਇਹੀ ਸਾਡਾ ਬੜਾ ਯਾਰ ਮੈਂ ਕਿਹਾ 17 Pro Max ਤੈਨੂੰ ਮੋਬਾਈਲ ਦੇਣਾ ਵਾ ਚਲਾ ਕੇ ਚੈੱਕ ਕਰ ਸਿਮਾਂ ਪਾ ਕੇ ਚੈੱਕ ਕਰ ਉਹਦਾ ਕੈਮਰਾ ਚੈੱਕ ਕਰੀ ਉਹਦੀ ਗੈਲਰੀ ਹਰ ਚੀਜ਼ ਚੈੱਕ ਕਰੀ ਤੇ ਕਰ ਲਾ ਇੱਕ ਗੱਲ ਤੋਂ ਵੀ ਮੈਂ ਮੁੱਕ ਰਿਹਾ ਵਾਂ ਮੈਂ ਪਾਗਲ ਆ ਮੈਨੂੰ ਨਹੀਂ ਪਤਾ ਮੈਂ ਗੱਲ ਕਹਿਣੀ ਉਹ ਆ ਜਿਹੜੀ ਮੈਂ ਪੂਰੀ ਕਰ ਸਕਦਾ ਵਾਂ ਜਿਹੜਾ ਮੇਰਾ ਮਾਲ ਆ ਤੈਨੂੰ ਮੈਂ ਅੱਗੋਂ ਨਹੀਂ ਕਹਿ ਰਿਹਾ ਸਾਰਿਆਂ ਨੂੰ ਮੈਂ ਕਹਿਣੀ ਕਿ ਮੇਰੇ ਕੋਲ ਲੈ ਲਓ 2 ਲੱਖ ਦਾ ਮੈਂ ਕਿਹਾ ਸ਼ਾਇਦ ਕਿਤੋਂ ਕੋਈ ਆਫਰ ਹੈ ਭਾਈ ਸੌਦਾ ਵਿਕਦਾ ਹੀ ਏਦਾਂ ਯਾਰ 4 ਦਿਨਾਂ ਦੀ ਸੇਲ ਆ ਮਨਿਆਰੀ ਦੀ ਦੁਕਾਨ ਤੇ ਲੱਖ ਹੁੱਕੇ ਮੈਨੂੰ ਲੱਗਦਾ ਇੱਕ ਤੋਂ ਬਾਅਦ ਹੀ ਤੁਹਾਡੀ ਦੁਕਾਨ ਬੰਦ ਹੋ ਮਰ ਚੱਲਾਂ ਤੂੰ 2 ਮੈਡੀਕਲ ਸਟੋਰ ਚੱਲਣ ਦੇ ਤੇਰੇ ਇੱਕ ਲੈਸਾਂ ਦਾ ਕੰਮ ਚੱਲਣ ਦਿਆ ਹਾਂ ਮਿੱਠੇ ਨੂੰ ਹਲਕਾਨ ਕਰਤਾ ਵੀਡੀਓ ਬਣਾ ਕੇ ਤੂੰ ਰੋਡ ਸਟੂਡੀਓ ਰੋਡ ਸਟੂਡੀਓ ਤੇ ਤੂੰ ਲੈਦਾ ਤੂੰ 8-8 10 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ ਆ ਹੁਣ ਤੂੰ ਬਾਊ ਨੇ ਥੋੜਾ ਜਿਹਾ ਹਿੱਟ ਹੋਣਾ ਹੈ ਤੂੰ ਇਹਨੂੰ ਵੀ ਨਾਲ ਲੈ ਜਾਣਾ ਇੱਥੇ ਤਾਂ ਤੂੰ ਬੰਦੇ ਹਿੱਟ ਕਰਾਉਣ ਲਿਆਉਣਾ ਬਾਹਰ ਹੈਦੀ ਆ ਉਸਤਾਦ ਜੀ ਤੇ ਮੈਨੂੰ ਉੱਧਰ ਲੈ ਜਾਂਦਾ ਹਾਂ ਇੱਥੇ ਬੰਦੇ ਲਿਆਉਂਦਾ ਵਾ ਲਿਆ ਕੇ ਹਿੱਟ ਕਰਾ ਕੇ ਉਸ ਤੋਂ ਬਾਅਦ ਲੈ ਜਾਂਦਾ ਬਾਹੂ ਆਲਰੇਡੀ ਹਿੱਟਾ ਜੀ ਤੁਹਾਨੂੰ ਪਤਾ ਨਹੀਂ ਇਹਦਾ ਨਹੀਂ ਬਹੁਤ ਹਿੱਟ ਹੋਇਆ ਭਾਈ ਅੱਜ ਤੋਂ ਵੀ ਹਿੱਟ ਹੋ ਗਿਆ ਚਲੋ ਤੁਸੀਂ ਤੇ ਸੈਂਡ ਕਰੋ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਕਿਹੜੀਆਂ ਭਾਜੀ ਮੈਨੂੰ ਪਸਾਜੀ ਇਹਨੇ ਗੱਲ ਇਹਦਾ ਕਰਦਾ ਡੱਬਾ ਚਾਰਜਰ ਤੇ ਹੈ ਨਹੀਂ ਮੈਂ ਪਹਿਲੇ ਤੁਹਾਨੂੰ ਕਿਹਾ ਸੀ ਕਿ ਚਾਰਜਰ ਚੂਰਜਰ ਦੇ ਦਾਂ ਕੋਈ ਚਲੋ ਤੈਨੂੰ ਸਾਜੀ ਨਗਦ ਦੇ ਦੇਣਗੇ 2-3 ਭਾਜੀ ਮੈਨੂੰ ਝੂਠਾ ਕਰਦੇ ਲੈ ਲਾ ਕੀ ਝੂਠਾ ਨਹੀਂ ਕਰਨਾ ਮੈਨੂੰ 4 ਬੰਦੇ ਮੈਂ ਬੁਲਾਉਣਾ ਮੈਨੂੰ ਝੂਠਾ ਕਰਦੇ ਲੈ ਲਾ ਇਸ ਰੋਲੇ ਚ ਮੈਂ ਨਹੀਂ ਨਾ ਹੈਗਾ ਸਤਾ ਚਲੋ ਤੁਸੀਂ ਕਿੱਦਾਂ ਨਹੀਂ ਮੈਨੂੰ ਕੋਈ ਦਲੀਲ ਦੇ ਤੁਸੀਂ ਮੈਨੂੰ ਜਿਹੜਾ ਮੇਰੇ ਜ਼ਿਹਨ 'ਚ ਆਈਫੋਨ ਆ ਮੈਨੂੰ ਤੇਰੇ ਜ਼ਿਹਨ ਚ ਹੁਣ ਤੇਰੇ ਜ਼ਿਹਨ ਚ ਕੋਈ ਜਿਹੜਾ ਮਰਜ਼ੀ ਹੋਵੇ ਸਹੀ ਕਹੋ ਨਾ ਕਿ ਆਈਫੋਨ ਉਹ ਛੋਟੇ ਸਾਈਜ਼ ਦੇ ਆਏ ਆ ਮੈਂ ਤੁਹਾਨੂੰ ਉਹ ਦੇਣਾ ਚਾਹ ਰਿਹਾ ਨਹੀਂ ਛੋਟੇ ਛੇ ਦੇ ਯਾਰ ਆਏ ਦੇਖੋ ਇਸੇ ਤੂੰ ਲਈ ਕਰਨਾ ਸੀ ਲੱਖ ਰੁਪਏ ਸੈਂਡ ਤਾਂ ਕਿੰਨੇ ਮੈਂ ਦੁਕਾਨਦਾਰ ਨਹੀਂ ਸਾਜੀ ਜ਼ਿਆਦਤੀ ਹੈ ਬਾਹੂ
ਦੇਖ ਲਓ ਬਾਬੂ ਨੇ ਵੀ ਕਿਹਾ ਯਾਰ ਤੂੰ ਸਿਰਫ ਵਾਪਸ ਜਾਣ ਲਈ ਉਹਨੂੰ ਕਹਿਤਾ ਵਾ ਕਿਰਾਇਆ ਰਕਸ਼ੇ ਦਾ ਲੈ ਕੇ ਜਾਈ, ਤੈਨੂੰ ਅਦਾਰਾ ਦੇਗਾ। ਤੇ ਇਹਨੇ ਕਿਰਾਇਆ ਅੱਲਾ ਰਹਿਮ ਕਰੇ, ਮੈਂ ਇਹਦੇ ਕੋਈ ਲੈਣਾ ਸੀ। ਇਹਦੇ ਕੋਲ ਯੂਜ਼ ਮੈਡੀਸਨ ਵੀ ਹੁੰਦੀ ਹੈ। ਹਾਂਜੀ ਖਾਦੀ ਹੋਈ ਐਵੇਂ ਖਿਲਰੀਆਂ ਗੋਲੀਆਂ ਪੈਨਾਡੋਲ ਆਪ ਨਾਲ ਯੂਜ਼ ਮੈਡੀਸਨ ਕਿਹੜੀ ਹੁੰਦੀ ਪਹਿਲਾਂ? ਵੱਡੀ ਪੈਨਾਡੋਲ ਖੁੱਲੇ ਸ਼ਰਬਤ ਰੱਖੇ, ਸਹੀ ਗੱਲ ਹੈ। ਪਲੀਆਂ ਭਰ ਕੇ ਖੁੱਲੀਆਂ ਹੁੰਦੀਆਂ ਉਹ ਜਿਹੜੇ ਡਾਕਟਰ ਲੈ ਕੇ ਕਿਹੜਾ ਲੈਣਾ? ਇਹਨੇ ਤੇਲ ਵਾਲੇ ਨੂੰ ਪਿੱਛੇ ਵੱਡੇ ਪੀਪੇ ਰੱਖੇ ਸੀਰਪਾਂ ਦੇ, ਉਹ ਚ ਪਲੀਆਂ ਰੱਖੀਆਂ ਨੇ। ਲਾਸਟਿਕ ਬੰਦੇ ਕਰੋ ਕੌਲੀ ਲੈ ਕੇ ਆਉਂਦੇ ਆ, ਅੰਕਲ ਅੰਮੀ ਕਹਿੰਦੀ ਆ 20 ਰੁਪਏ ਦਾ ਪੈਨਾਡੋਲ ਪਾ ਦਿਓ ਉਹਦਾ ਸੀਰਪ ਸਟicker ਲੱਗਣਾ ਮਾਤੇ। ਆ ਨਾ ਇਹਦੇ ਚ ਨਾ ਥੋੜਾ ਛਾਪਰ ਦੇ ਵਿੱਚ ਨਾ ਥੋੜਾ ਜਿਹਾ ਗੈਬਿਸਕੋਨ ਵੀ ਪਾ ਦੇਣਾ। ਇਹ ਉਹਦੇ ਕਹਿੰਦੇ ਆਹ ਗੈਬਿਸਕੋਨ ਹੈ, ਆ ਵੀ ਲੈ ਹਲ ਰੇਸ਼ਾ ਵਾ ਇਹਦੇ ਚ ਨਾਲ ਆ ਵੀ ਮਿਕਸ ਕਰ ਲਾ ਚੱਲ ਹਾਲ ਕਰਕੇ ਇਹ ਇੰਜ ਉੱਤੇ ਵੇਚਦਾ ਤਰੀ ਵਾਲੇ ਸ਼ਰਬਤ ਇਹਦਾ ਸ਼ਰਬਤ ਖੋਲੋ ਉੱਤੇ ਧਨੀਆ ਵੀ ਆਇਆ ਹੁੰਦਾ। ਕਸਮੇ ਆਪ ਲੁੱਟ ਕੇ ਖਾ ਗਿਆ ਆਪ ਲੋਕਾਂ ਤੁਹਾਨੂੰ ਪਤਾ ਵੀ ਨਹੀਂ ਬੰਦਾ ਪਰਫਿਊਮ ਦੇ ਕੇ ਉਹ ਰੱਖ ਲਿਆ ਤੁਸੀਂ ਸਾਨੂੰ ਪੈਸੇ ਲੈ ਕੇ ਆ ਤੇ ਦਿੱਤਾ ਦੇ ਯਾਰ ਪਰਫਿਊਮ ਦਾ ਵੀ ਸੌਦਾ ਸਾਜ ਲੱਗਦੇ ਹੱਥ। ਇੱਕ ਵਾਰੀ ਲੱਗਾ ਹੋਇਆ। ਚੱਲ ਲਿਆ ਇਹਦੇ ਕਿੰਨੇ ਪੈਸੇ ਦੇਣਾ? ਇਹਦੇ ਮੈਂ ਕਦੋਂ ਦਿੰਦਾ, ਮੈਂ ਪੈਸੇ ਇਹਦੇ ਤੇ ਲੈਣਾ। ਕੀ ਕਰਨਾ ਚਾਹੀਦਾ ਹੁਣ? ਕੀ ਕਰਨਾ ਦੱਸੋ? ਇਹਨੂੰ ਦੇ ਦੇਣਾ ਚਾਹੀਦਾ ਪਰਫਿਊਮ। ਨਹੀਂ ਇਹਦਾ ਕੀ ਕਰਨਾ ਹੁਣ? ਨਾ ਇਹ ਵਾਪਸ ਕਰਦਾ ਵਾ ਤੇ ਯਾਰ ਇਹਨੇ ਬਾਹਰ ਜਾ ਕੇ ਇਹਨੇ ਲੱਗਾ ਮੇਰੇ ਮੂੰਹ ਸੁਣਾ, ਇਹਨੇ ਖਾਪਾ ਹੋਣੀ ਗੰਦਾ ਕਰੂਗਾ ਤੁਹਾਨੂੰ। ਕਿਉਂ ਤੂੰ ਕਿਸੇ ਨੂੰ ਇਹ ਨਹੀਂ ਦੱਸਣਾ ਕਿ ਮੈਂ ਸਹੀ ਗੱਲ ਕਰਕੇ ਲਿਆ। ਇਹਨੇ ਮੈਨੂੰ ਝੂਠਾ ਕਰਨਾ ਜਿੱਦਾਂ ਸਾਰੇ ਕਰਦੇ। ਯਾਰ ਵੇ ਉਸਤਾਦ ਜੀ ਅਸਲ ਗੱਲ ਕਿਸੇ ਨੇ ਦੱਸਣੀ ਨਹੀਂ ਤੇ ਇਹਨੇ ਕਹਿਣਾ ਉਸਤਾਦ, ਇਹਨੇ ਕਹਿਣਾ ਇਹਨੇ ਅਸਲ ਗੱਲ ਦੱਸਣੀ ਨਹੀਂ ਕਿਸੇ ਨੂੰ ਤੇ ਇਹਨੇ ਕਹਿਣਾ ਉਸਤਾਦ ਸੜ ਗਿਆ ਸੀ ਮੇਰਾ ਲੱਕ ਦੇਖ ਕੇ। ਮੈਂ ਲੱਖ ਮੰਗਾ ਲਿਆ ਤੇ ਉਸਤਾਦ ਸੜ ਗਿਆ ਸੀ, ਵਿਚਲੀ ਗੱਲ ਦੱਸਣੀ ਨਹੀਂ। ਮੈਂ ਫੋਨ ਕਰਦਾ ਨਾ ਤੇ ਪੈਸੇ ਉਸੇ ਟਾਈਮ ਆਏ। ਮੈਂ ਇਸ ਲਈ ਨਹੀਂ ਮੰਗਾਏ। ਕਿੰਨੇ ਕਿੱਥੋਂ ਆਉਣੇ ਸੀ? ਬਹੁਤ ਤੂੰ ਕਿਸੇ ਕੋਲ 10,000 ਮੰਗਾ ਲਾ, ਲੱਖ ਵੀ ਤੈਨੂੰ ਮੈਂ ਸੈਂਡ ਕਰਾ ਦੂੰਗਾ। ਹਾਰ ਗਿਆ ਤਾਂ 90 ਕਰ। ਲਓ ਜੀ ਮੇਰੀ ਗੱਲ ਸੁਣੋ। ਲਓ ਜੀ ਕਸਮ ਵਾਲੀ ਗੱਲ ਆ, ਜੈਨਵਨਾ ਚੀਜ਼ੇ ਤੋਂ ਹਟ ਕੇ ਹਰ ਗੱਲ ਕਰਨ ਲੱਗਾ। ਚੀਜ਼ੇ ਤੋਂ ਹਟ ਕੇ ਹਰ ਗੱਲ ਅੱਲਾ ਦੀ ਕਸਮ ਖਾ ਕੇ ਕਹਿ ਰਿਹਾ ਕਿ ਇਹਦਾ ਹੋ ਗਿਆ ਬਾਊ 15 ਮਿੰਟ 20 ਮਿੰਟ 25 ਮਿੰਟ ਦੇ ਵਿੱਚ ਫੋਨ ਕਰਕੇ ਲੱਖ ਰੁਪਇਆ ਸੈਂਡ ਕਰਾ ਦੇਵੇ, ਮੈਂ ਬਾਊ ਨੂੰ 1,20,000 ਵਾਪਸ ਕਰਨਾ। ਬੈਠੇ ਮੈਂ ਜਿਹਨਾਂ ਵੈਸੇ ਸ਼ੁਗਰ ਕੀਤਾ ਨਹੀਂ ਕਰਾ। ਮੈਂ ਇਸ ਮੁਸੀਬਤ ਚ ਨਿਕਲ ਗਿਆ। ਦੇਖੋ ਜਿੰਨੇ ਸ਼ੌਕੀ ਕੀਤੀ। ਨਹੀਂ ਜੈਨਵਨਾ ਕਸਮ ਖਾਦੀ। ਮੈਂ ਵੀ ਕਸਮ ਖਾਦੀ ਆ ਕਿ ਮੈਂ ਅੱਲਾ ਦੀ ਕਸਮ, ਮੈਂ ਆਪਣੇ ਰੱਬ ਦੀ ਕਸਮ ਖਾਦੀ ਹੈ। ਤੂੰ 20 ਮਿੰਟ ਦੇ ਵਿੱਚ ਲੱਖ ਰੁਪਇਆ ਫੋਨ ਕਰਕੇ ਮੈਨੂੰ ਸੈਂਡ ਕਰਾ ਦੇ ਕਿਸੇ ਕੋਲੋਂ, 1,20,000 ਨਾਮ ਲੈ ਲਈ। ਸੱਚ ਮੈਂ ਕਦੀ ਲੈਣ ਦੇਣ ਨਹੀਂ ਕਿਸੇ ਨਾਲ ਰੱਖੇ। ਨਹੀਂ ਤੂੰ ਲੱਖ ਲੈ ਕੇ ਉਸੇ ਟਾਈਮ ਮੈਨੂੰ ਲੱਖ ਵਾਪਸ ਕਰ ਹੈ ਹੀ ਨਹੀਂ ਰੱਖਣਾ ਕਿਤੋਂ। ਓਏ ਲੱਖ ਰੁਪਇਆ ਦਾਨਿਸ਼ ਦੇ ਅਕਾਊਂਟ 'ਚ ਭੇਜ ਦੇ। ਮੇਰੀ ਗੱਲ ਸੁਣ, ਲੱਖ ਦਾਨਿਸ਼ ਉਸੇ ਟਾਈਮ ਉਹਨੂੰ ਵਾਪਸ ਭੇਜ ਦੂਗਾ, 20 ਮੈਂ ਤੈਨੂੰ ਉਸੇ ਟਾਈਮ ਕੈਸ਼ ਦੇ ਦੂੰਗਾ। ਸੱਚ ਨਹੀਂ ਮੇਰਾ ਮੇਰੀ ਗੱਲ ਤਾਂ ਸੁਣ ਲੈ। ਚੱਲ 50 ਮੰਗਾ, ਠਹਿਰ ਜਾ। 50 ਦੇ ਉੱਤੇ 10,000 ਲੈ ਲਈ। ਮੈਂ ਤੁਹਾਨੂੰ ਕਹਾਂ ਕੋ ਮੇਰਾ ਇਦਾਂ ਦਾ ਕੋਈ ਚੱਕਰ। ਚੱਲ 25,000 ਤੇ 5,000 ਲੈ ਲਈ। ਫੇਰ ਉਹੀ ਤੁਸੀਂ ਗੱਲ ਕਰ। 25,000 ਮੰਗਾ ਲਾ ਕਿਸੇ ਨਹੀਂ ਮੰਗਾ ਹੁਣ। ਮੈਂ ਨਕਸ਼ ਨਹੀਂ ਹੈ। 10,000 ਏਦਾਂ ਕਰ ਲੋ, ਨਾ ਨਕਸ਼ ਨਹੀਂ ਹੈ। ਮੇਰੀ ਗੱਲ ਸੁਣ, 10 ਲੱਖ ਤੁਹਾਨੂੰ ਮੈਂ ਬਤਾ ਦੂੰਗਾ, 20 ਦਾ 10 ਕਰ ਦਾਂਗੇ। ਲੋ ਜੀ ਮੇਰੀ ਗੱਲ ਸੁਣੋ, 10 ਲੱਖ ਰੁਪਇਆ ਫੋਨ ਕਰਕੇ ਹੁਣੇ ਮੰਗਾ ਲਓ 10 ਮਿੰਟ 'ਚ। ਕਿਉਂ? ਦਾਨਿਸ਼ ਮੈਂ 20 ਮਿੰਟ 'ਚ ਨਹੀਂ 20 ਮਿੰਟ 'ਚ 10 ਲੱਖ ਰੁਪਇਆ ਮੰਗਾ ਲਾ ਆਪਣੇ ਬੈਂਕ 'ਚ, 50,000 ਰੁਪਇਆ ਉੱਤੇ ਲੈ ਲਾ। ਬਹੁਤ ਹੈ ਉਸਤਾਦ ਜੀ ਬਾਬਾ ਤੇ ਮੈਂ ਵੀ 50 ਚ ਪੀ ਸਾਨੂੰ ਚਾਹੀਦਾ ਹੀ ਨਹੀਂ ਪਿਆ। ਬੈਠੇ ਬੈਠੇ 50 ਦੀ ਲੱਗਣੀ ਤੇ ਤੈਨੂੰ ਤੇ 10 ਲੱਖ ਮਗਰ 50,000 ਰੁਪਏ ਦਿੰਦੇ ਆ, ਮੰਗਾ। ਸਾਨੂੰ ਨਹੀਂ ਚਾਹੀਦੇ 10 50 2-3 ਲੱਖ ਦੀ ਗੱਲ ਕਰੋ। ਮੈਂ ਜਿਹੜਾ ਕਿਸੇ ਨੂੰ ਕਹਾਂ ਤੇ ਉਹ ਹਾਂਜੀ। ਮੈਨੂੰ ਬਿਲਕੁਲ ਹੀ ਨਾ ਭੁਰ ਕਰਵਾ ਦਿਓ, ਖਾਨਦਾਨ ਚੋਂ ਕਢਾਇਆ ਹੋਵੇ। ਉਸਤਾਦ ਜੀ ਨੇ ਹਿਸਾਬ ਲਾ ਲਿਆ ਸੀ 2 ਲੱਖ ਤੇ ਮੰਗਾ ਲਿਆ। ਮੇਰਾ ਵੀ ਲਾ ਲਿਆ ਸੀ, ਇਹਨੂੰ 25 ਵੀ ਨਹੀਂ ਦੇਣਾ। ਤੇ ਗੱਲ ਉਹ ਹੀ ਹੋਣੀ ਜਿੱਥੇ ਇਹਨਾਂ ਦੀ ਜਿੱਤ। ਹਾਂਜੀ ਦੁਕਾਨਦਾਰ ਕਹਿੰਦੇ ਨਹੀਂ ਮੈਂ ਸੌਦਾ ਕਿੱਦਾਂ ਵੇਚਣਾ। ਇੱਕ ਮਿੰਟ ਆ ਜਾਓ। ਆ 16 ਪ੍ਰੋ ਮੈਕਸ ਆ 512 ਨਾਨ ਪੀਟੀਏ, ਇਹਦਾ ਕਿੰਨੇ ਦਾ ਹੋਣਾ ਦੇਖੀ ਜਰਾ ਰੇਟ। ਜਾਂ ਤੈਨੂੰ ਅੱਜ ਮੈਂ ਖਾਲੀ ਹੱਥ ਨਹੀਂ ਮੋੜਨਾ। ਰਹਿਣਾ ਲੱਖ ਤੁਹਾਨੂੰ ਆ ਗਿਆ। ਬਸ ਠੀਕ। ਜਾਂ ਤੈਨੂੰ ਮੈਂ ਕਿਹਾ ਤੈਨੂੰ ਖਾਲੀ ਹੱਥ ਨਹੀਂ ਮੋੜਨਾ। ਚੱਲ ਉਹਦਾ ਨੰਬਰ ਤੇ ਨਹੀਂ ਡਾਇਲ ਕਰਨਾ ਦੁਬਾਰਾ। ਤੇਰੇ ਮੈਂ ਹੱਥ ਭਰ ਦੇਣੇ ਕਿਸੇ ਚੀਜ਼ ਨਾਲ। ਕੋਈ ਵੀ ਫੋਨ ਛੱਡ ਜਾਣਾ ਹਾਂ। ਮੇਰੇ ਹੱਥ ਦੇ ਬੜੇ। ਬਾਹੂ ਕਹਿੰਦਾ ਤੂੰ ਵੀ ਫੋਨ ਛੱਡ ਜਾਣਾ ਕਿ ਮੇਰੇ ਹੱਥ ਲਿਬੜੇ ਮੈਂ ਕਿੱਦਾਂ ਪਤਾ। ਅੱਜ ਡਬਲ ਦਿਹਾੜੀ ਲੱਗੇ ਆਹੋ ਦਾਦੀ ਇਹ ਫਸ ਗਿਆ ਹੀ। ਹਾਂਜੀ ਦਾਦੀ ਬਣਾ। ਹਾਂ। ਹਾਂਜੀ, ਦਾਦੀ ਕੁਛ ਰਹਿਮ ਕਰੋ ਸਾਡੇ ਤੇ। ਹਾਂ ਦਾਦੀ ਕਰਦੀ ਤੇਰੇ ਤੇ ਰਹਿਮ ਬੇਟਾ। ਰਹਿਣਾ ਲੇਕਿਨ ਤੂੰ ਇੱਥੋਂ ਨੁਕਸਾਨ ਚ ਨਹੀਂ ਜਾਏਗਾ। ਜਾ ਯਾਰ ਸਾਨੂੰ ਕੁਛ ਵੀ ਨਹੀਂ, ਸਾਨੂੰ ਆ ਵੀ ਨਾ ਦੋ ਸਾਡਾ ਲੱਖ। ਫਿਰ ਨਾ ਕਰਨਾ ਤੂੰ ਡੱਬਾ ਕਹਿ ਯਾਰ ਸਤਾਨ ਆਪਣਾ ਮੈਨੂੰ ਇਹ ਵੀ ਨਾ ਦੋ, ਬਸ ਮੇਰਾ ਲੱਕ ਦੋ ਮੈਂ ਜਾਉਂ। ਤੇਰੇ ਕੋਲ ਏਡਾ ਸੋਹਣਾ ਆਪਸ਼ਨ ਆ ਫੋਨ ਦਾ। ਕੀ ਸਰ ਥੋੜੇ ਜਿਹੇ ਤੇਰੇ ਪੈਸੇ ਲੱਗਣੇ ਆ, ਬਿਹਤਰੀਨ ਤਰ੍ਹਾਂ ਫੋਨ ਬਣ ਜਾਣਾ। ਉਰੇ ਆ ਉਹ ਕਿਦਾਂ? ਤੈਨੂੰ ਮੈਂ ਇੱਕ ਮਿਸਤਰੀ ਕੋਲ ਲੈ ਕੇ ਜਾਣਾ, ਮੇਰਾ ਦੋਸਤ ਆ ਫੋਨ ਅੱਛਾ। ਉਹ ਫੋਨ ਠੀਕ ਕਰਦਾ। ਉਰੇ ਆ ਇੱਥੇ ਉਹਨੇ ਤੈਨੂੰ ਕੀਪੈਡ ਬਣਾ ਦੇਣਾ।
ਮੂੰਹ 'ਚ ਸਿਮ ਪਾਈ ਫਿਰੇ ਮੂੰਹ 'ਚ ਸਿਮ ਪਾ ਨਾ ਜ਼ੁਬਾਨ ਥੱਲੇ ਰੱਖ ਲੈ ਤੇਰਾ ਬਲੱਡ ਵੀ ਠੀਕ ਹੋ ਜਾਣਾ ਅਗਲੇ ਨੂੰ ਕਾਲ ਵੀ ਚੱਲੇ ਇਹਨੇ ਕਹਿ ਯਾਰ ਇੱਕ ਮਿੰਟ ਗਾਹਕ ਆ ਗਿਆ ਮੈਂ ਦੁਬਾਰਾ ਕਰਦਾ ਤੇ ਜਲਦੀ ਕਿਤੇ ਹੋਈ ਇਹਨੇ ਨੰਬਰ ਵੀ ਏਦਾਂ ਬੁਲਾਉਣਾ ਕਿਸੇ ਮਾਈ ਨੇ ਪਿਆਰ ਦਿੱਤਾ ਉਹ ਕਾਲ ਮਿਲਾਤੀ ਕਿਸੇ ਮਾਈ ਨੇ ਪਿਆਰ ਦਿੱਤਾ ਹੈਲਪਲਾਈਨ ਤੇ ਕਾਲ ਮਿਲ ਗਈ ਲੋ ਜੀ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਵਾਂ ਆਪਾਂ ਕੱਲ ਵਾਲੇ ਸ਼ੋਅ 'ਚ ਜਿਹੜਾ ਤੇ ਇਹਦੇ 'ਚ ਨਾ ਯਾਨੀ ਕਿ ਇਹਦੇ ਮੈਂ ਜੈਨੂਇਨ ਡੀਲ ਇਹਦੇ ਨਾਲ ਕਰ ਲੈਣੀ ਜਾਓ ਯਾਰ ਜਾਓ ਚਲੋ ਲੱਖ ਇਹਦਾ ਆ ਗਿਆ ਵਾ ਮੈਨੂੰ ਹਾਂਜੀ ਬਾਕੀ ਹੋਰ ਜੋ ਵੀ ਤੁਹਾਡੇ ਸਾਹਮਣੇ ਆ ਹਰ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਹੋਏਗੀ ਆ ਹੁਣ ਲੈਣਾ ਵਾ ਕਿ ਤੂੰ ਇਹਦੀ ਡੀਲ 'ਚ ਨਹੀਂ ਪਾਉਣਾ ਨਹੀਂ ਮੈਂ ਲੈਣਾ ਐ ਨਹੀਂ ਲੈਣਾ ਇਹ ਤੇ ਫਰਾਰ ਤੂੰ ਲੈਣਾ ਹੀ ਸੱਚ ਮੈਂ ਉਹਦੀ ਚੀਜ਼ ਦਾ ਉਹਨੂੰ ਦਿਓ ਉਹਨੂੰ ਮੁਬਾਰਕ ਹੋਵੇ ਚਲੋ ਠੀਕ ਆ ਲੋ ਜੀ ਕੱਲ ਮਿਲਦੇ ਆ ਡਨ ਠੀਕ ਹੋ ਗਿਆ ਓਕੇ ਹੋਰ ਕੁਝ ਮੈਂ ਹੋਰ ਵੀ ਮੈਂ ਕੁਝ ਦੇ ਪਈ ਮੈਂ ਲਿਆਉਣਾ ਵਾ ਤੈਨੂੰ। ਸਾਹਮਣੇ ਨਹੀਂ ਮੈਂ ਸਾਹਮਣੇ ਲਿਆ ਕੇ ਸਾਹਮਣੇ ਲਿਆਓ ਭਾਜੀ ਸਾਹਮਣੇ ਲਿਆ ਕੇ ਰੱਖ ਕੇ ਚੈੱਕ ਕਰਕੇ ਫੇਰ ਤੂੰ ਪੈਸੇ ਦੇਣੇ ਹਾਂ ਇਹਦੇ ਅੱਗੇ ਤਬਾਰ ਸੀ ਮਾਰਿਆ ਗਿਆ ਪਹਿਲੇ ਵਾਰੀ ਸਾਡੀ ਮੈਂ ਹੁਣ ਇਹ ਸਾਹਮਣੇ ਆਏਗੀ ਜਿਹੜੀ ਚੀਜ਼ ਉਹਦਾ ਸੌਦਾ ਹੋਏਗਾ ਯਾਰ ਤੇਰਾ ਮੇਰਾ ਹਿਸਾਬ ਆ ਜਾਂ ਮੈਂ ਤੈਨੂੰ ਮੁਫਤ ਦਵਾਂ ਹੂੰ ਤੇ ਜਾਂ ਮੈਂ ਤੈਨੂੰ ਨਾ ਦਵਾਂ ਆਹ ਵਿੱਚੋਂ 2 ਲੱਖ ਤੋਂ ਮੂੰਹ ਕਹਿੰਨੇ ਆ 2 ਦੀ ਦਿਹਾੜੀ ਤੂੰ ਮੈਨੂੰ ਠੋਕ ਹੀ ਜਾ ਰਿਹਾ ਲਾਲਚ ਤੇ ਜਦੋਂ ਮੈਂ ਕਿਹਾ ਚੱਲ ਲੱਖ ਦੇ ਤੂੰ ਇਹ ਕਿਉਂ ਨਹੀਂ ਕਿਹਾ ਪਿਆਰ ਚ ਕਿ ਨਹੀਂ ਸਾਜੀ ਤੁਹਾਨੂੰ ਇਹਨਾਂ ਨੁਕਸਾਨ ਨਹੀਂ ਕਰਨਾ ਮੈਂ ਤੇ ਪੈਂਦੇ ਲੈਂਦੇ ਤੁਹਾਨੂੰ 4 ਲੱਖ ਕਿਹਾ ਮੈਂ ਕਿਹਾ ਮੈਂ 4 ਚਾਰ ਦਾ ਕੀ ਫਾਇਦਾ ਚਾਰ ਦਾ ਤੂੰ ਮਾਰਕੀਟ ਚੋਂ ਲੈ ਲਾ ਮੈਂ ਕਿਹਾ ਸ਼ਾਇਦ ਤੇਰੇ ਮੇਰੇ ਕੋ ਆਇਆ ਤੈਨੂੰ ਕੁਛ ਤੇ ਫਾਇਦਾ ਹੋਵੇ ਹੁਣ ਤੈਨੂੰ 3 ਬਚਿਆ ਹੀ ਆ ਆ ਬਚਿਆ ਨਹੀਂ ਸਰਪੰਨਾਂ ਨੂੰ ਵੱਜ ਗਿਆ ਤਿੰਨ ਆਹੋ ਉਹ ਭਾਈ ਜਾਨ ਕੈਂਸਰ ਵਾਲੀ ਗੱਲ ਆ ਉਹਨਾਂ ਨੇ ਮੈਨੂੰ ਹਾਰਮੋਨੀਅਮ ਲੈਤਾ ਤੇ ਜਿਹਨੂੰ ਜਿੱਦ ਕੋ ਲੈ ਕੇ ਦਿੱਤਾ ਉਹ ਵੀ ਉੱਥੇ ਬੈਠਾ ਨਾਲ ਇਧਰ ਉਹ ਬੈਠਾ ਤੇ ਮੈਂ ਲਿਆ 50,000 ਦਾ ਜਿਹੜਾ ਮੈਂ ਵਾਜਾ ਨਹੀਂ ਵਜਾਉਂਦਾ ਤੇ ਭਾਈ ਜਾਨ ਕੈਂਸਰ ਨੇ ਲੈ ਕੇ ਦਿੱਤਾ ਤੇ ਮੈਂ ਇੱਧਰ ਬੈਠਾ ਤੇ ਜਿਹਨੇ ਵੇਚਿਆ ਉਹ ਇੱਧਰ ਬੈਠਾ ਤੇ ਭਾਈ ਜਾਨ ਕੈਂਸਰ ਵਿੱਚ ਬੈਠੇ ਨੇ ਤੇ ਮੈਨੂੰ ਕਹਿੰਦੇ ਲਿਆ ਬਈ 1000 ਰੁਪਇਆ ਤੂੰ ਦੇ 1000 ਰੁਪਇਆ ਤੂੰ ਦੇ ਕਮਿਸ਼ਨ ਮੈਂ ਕਿਹਾ ਭਾਜੀ ਤਾਂ ਮੈਂ ਤੇ ਅੱਗੇ 50 ਦਿੱਤਾ ਮੇਰਾ 51 ਜੂ ਕਰਨਾ ਵਾ ਉਹ ਉਹਨੇ 50 ਲਿਆ ਵਾ ਚਲੋ ਤੁਹਾਨੂੰ 1000 ਦੇ ਦੂਗਾ ਉਹਦੇ ਕੋਲ ਲੈ ਲਓ ਕੱਲੇ ਕੋ 1000 ਤੇ ਉਹਦਾ ਨਿੰਜਾ ਆ ਜਾਊਗਾ ਉਹਨੂੰ ਆਉਣਾ ਹੀ ਹੈ ਨਾ ਕੁਛ ਮੇਰੇ ਕੋ ਕਹਿੰਦਾ ਮੈਂ ਕਿਹਾ ਲੈਣਾ ਮੈਂ ਤੁਹਾਨੂੰ 50 ਤੱਕ ਕਹਿੰਦੇ ਤੇ ਕੋਲ ਤੈਨੂੰ ਮੈਂ 80,000 ਵਾਲਾ ਬਾਜਾ 50 ਦਾ ਨਹੀਂ ਲੈ ਕੇ ਦਿੱਤਾ ਮੈਂ ਕਿਹਾ ਜੀ ਤੇ ਮੈਂ ਕੋ ਉਹ ਕੋ ਕਹਿੰਦਾ ਲੈਣਾ ਫਿਰ ਉਹਦਾ ਮੈਂ 35 ਵਾਲਾ 50 ਦਾ ਨਹੀਂ ਦਿੱਤਾ ਦੋਵੇਂ ਪਤਾ ਸੀ ਕੱਟੇ ਬੈਠੇ ਉਹ ਮੇਰਾ ਦੇ ਰਿਹਾ ਮੈਂ ਕਹਿੰਦੇ ਉਹਦਾ ਮੈਂ 35 ਵਾਲਾ 50 ਦਾ ਨਹੀਂ ਬੁਕਾ ਤੇ ਤੈਨੂੰ 80 ਵਾਲਾ 50 ਦਾ ਨਹੀਂ ਲੈ ਦਿੱਤਾ ਬੈਠੇ ਉਹ ਹਿਸਾਬ ਆ ਕਿ ਤੈਨੂੰ ਮੈਂ 4 ਲੱਖ ਵਾਲਾ ਲੱਖ ਚ ਨਹੀਂ ਦੇ ਦਿੱਤਾ ਚਲੋ ਲੋ ਜੀ ਕੱਲ ਆ ਇੱਥੇ ਕੱਲ ਨਹੀਂ ਅਸੀਂ ਇਹਨੂੰ ਕੱਟ ਕੇ ਨਾ ਨਵਾਂ ਸ਼ੋਅ ਸ਼ੁਰੂ ਕਰ ਲੈਣਾ ਇੱਥੋਂ ਹੀ ਤੇ ਤੁਸੀਂ ਉਹ ਅਗਲੇ ਦਿਨ ਵੇਖਣਾ ਵਾ ਤੇ ਇਹਦੀ ਡੀਲ ਹੋਏਗੀ ਸਾਰਾ ਇਦਾਂ ਕੱਪੜੇ ਕੁਪੜੇ ਵਈ ਰੱਖ ਕੇ ਆਪਾਂ ਅਗਲੇ ਦਿਨ ਕਰ ਲੈਣਾ ਠੀਕ ਹੈ ਚਲੋ ਜੀ ਰੱਬ ਰਾਖਾ